ਜਾਂਦੇ ਹੀ ਇੱਥੋਂ ਨਿਕਲਦੇ ਫੜੇ ਗਏ, ਘਰੋਂ ਹੀ ਬਾਹਰ ਨਿਕਲਦੇ ਫੜੇ। ਉਹ ਨਹੀਂ ਯਾਰ, 20,000 ਰੁਪਏ ਦੀ ਬੋਤਲ ਲਈ ਦੀ ਸੀ ਅਸੀਂ ਉਸਤਾਦ ਜੀ, ਉਹਨੂੰ ਕਹਿੰਦੇ ਨੁਸ਼ਾਬਾ। ਇਹ ਜਾ ਕਹਿੰਦਾ ਸੀ ਨਿਸ਼ਾਬਾ ਪੀਤੀਆਂ। ਬੜਾ ਬੜਾ ਸਬਕ ਜੇ। ਇੱਕ ਸੈਕਿੰਡ, ਹੜਬੁਲਾ ਜੀ, ਹੜਬੁਲਾ ਸੀ। ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਜਦੋਂ ਪਤਾ ਲੱਗਦਾ ਬਹੁਤ ਦੇਰ ਆਪ ਪਛਤਾਵਾ ਹੋਤ ਕਰ ਦੁਨੀਆ ਚੁੜ ਗਈ ਖੇਡ ਜੀ। ਇਹਨਾਂ ਨੂੰ ਨਹੀਂ। अस्सलाम वालेकुम नाज़रीन, टी टाइम में खुश आमदीद। की कह रहे थे तू गर्मी का? ਗਰਮੀ ਉਸਤਾਦ ਗਰਮੀ ਦਾ ਕੋਈ ਤੋੜ ਹੋਣਾ ਚਾਹੀਦਾ। वो शर्ट है जी मैं नवी लिया थी मरे तू पाउंदे ही पुरानी कर ਐਕਟਿਵ ਬਹੁਤ ਅੱਛਾ ਹੈ। ਉਸਤਾਦ ਜੀ ਉੱਤੇ ਗੱਲਬਾਤ ਲਿਖੀ ਹੈ, ਸ਼ਹਿਰਾਂ ਦੇ ਨਾਮ ਲਿਖੇ ਜਿਹਦੇ ਚ ਵਿਜ਼ਿਟ ओ ਕਰਨੀ। यार मैं वैसे देख रहा भी तू ये कितन दी पाई हो तो सीधी ते कर तले हो ਪ੍ਰੈਸ ਨਹੀਂ ਹੋਈ ਸਰ ਜੀ। प्रेस होई है ਤੁਸੀਂ ਦਿੱਤੀ ਇੱਧਰ ਵੀ ਜ਼ਰਾ ਚਾਵਾ ਖੋਰੀ ਉਸਤਾਦ ਜੀ। आहो क्यों? एमिरेट्स ਪੁਰਾਣੀ ਕੈਸੀ ਉੱਠੀ ਹੈ ਤੇ ਨਵੀਂ ਦਾ ਬੇੜਾ ਕਰ ਕਰਤਾ ਉਸ ਕਸਮ ਵਾਲੀ ਗੱਲ ਹੈ, ਕਹਿੰਦੇ ਅਸੀਂ ਦਸਤੀ ਪੈਸੇ ਦਿੱਤੇ 1000 ਰੁਪਇਆ ਉਸਤਾਦ ਨੂੰ ਲਿਆ। ਕਹਿੰਦੇ ਸ਼ਰਟ ਨਹੀਂ ਸੀ। 7-7 शर्टां भी ते लैके गए ਕੌਣ? ਉਸਤਾਦ ਜੀ ਸਾਰੇ ਹੀ। ਮੈਂ ਤੇ ਆਪਣੀ ਹੱਕ ਹਲਾਲ ਦੀਆਂ 3 ਲਈਆਂ ਜਿਹਦੀ ਅਦਾਇਗੀ ਕੀਤੀ ਹੈ ਸ਼ਰਈ ਤੌਰ ਤੇ। ਹੱਕ ਮਹਿਰ ਜਿੰਨਾ ਸਿੱਕਾ ਰਾਜੁਲ ਵਕਤ ਤੁਹਾਨੂੰ 3000 ਦਿੱਤਾ ਹਾਂ ਤੇ 3 ਸ਼ਰਟਾਂ ਤੋਂ ਉੱਤੇ ਇੱਕ ਲੀਰ ਵੀ ਨਹੀਂ ਲੈ ਕੇ ਗਿਆ। अच्छा चलो यार दसो यार ਇੱਥੇ ਤੁਹਾਨੂੰ ਮੈਂ ਨਹੀਂ ਯਾਦ ਰਿਹਾ, ਮੇਰੇ ਤੇ ਜ਼ਰਾ ਜਿੰਨਾ ਤਰਸ ਨਹੀਂ ਆਇਆ ਉਸਤਾਦ ਜੀ। ਅਸੀਂ ਤੇ ਜਿਹੜੀ ਸ਼ਾਇਦ ਜੋ ਵੀ ਹੋਵੇ, ਮੈਂ ਕੋਸ਼ਿਸ਼ ਕਰਦਾ ਮੈਂ ਆਪਣੇ ਉਸਤਾਦ ਨੂੰ ਰਾਜ਼ੀ ਕਰਾਂ, ਸਾਡੇ ਤੇ ਜ਼ਰਾ ਨਹੀਂ ਤਰਸ ਆਇਆ। ਸਾਨੂੰ ਤੇ ਅੱਜ ਤੱਕ ਨਾ ਕੁਛ ਦਿੱਤਾ ਤੁਸੀਂ। ਉਹ ਗੱਲ ਮੁਕਾਈ ਦੀ ਵੀ ਆ ਬਜ਼ੁਰਗੋ। ਤੁਸੀਂ ਆਪ ਜੋ ਲੈਣ ਨੇ ਅੰਦਰ ਜਾ ਕੇ ਕੀ उस्ताद जी की तरफ से ऑफर है कि ऑनलाइन आप ऐप से मेरी मैं तुम्हें ते दसदा मैं क्या फैसल यार बड़े अच्छे बूट ने तू पा ले ला। ਆਹੋ हाँ जी नहीं नहीं उस्ताद जी नहीं 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 उस्ताद जी लो उस्ताद जी ਤੁਸੀਂ ਆਪਣੇ ਲਈ ਲਿਆਂਦੇ ਨੇ, ਤੁਸੀਂ ਤੁਹਾਡੀ ਚੀਜ਼ ਤੁਸੀਂ ਆਪਣੇ ਲਈ ਲਿਆਂਦੇ। ਮੈਂ ਚੁੱਪ ਕਰ ਗਿਆ, ਮੈਂ ਆ ਕੇ ਬਹਿ ਗਿਆ। 3 ਘੰਟੇ ਬਾਅਦ ਮੈਂ ਅੰਦਰ ਗਿਆ ਤੇ ਬੂਟ ਹੈ ਨਹੀਂ ਤੇ ਫੈਸਲ ਵੀ ਹੈ ਨਹੀਂ। ਤੇ ਮੈਨੂੰ ਪੁੱਛਿਆ, ਮੈਂ ਕਿਹਾ ਬੂਟ ਕਿੱਥੇ? ਲੈ ਗਿਆ ਫੈਸਲ ਜੀ, ਠੀਕ ਹੋ ਗਿਆ। एडा परवा एक्ट करते हैं भी ਮੁੰਡਿਆਂ ਆਪਣਿਆਂ ਨੂੰ ਨਾ, ਬੱਚਿਆਂ ਆਪਣਿਆਂ ਨੂੰ ਆਪਣੀ ਕਮਾਈ ਚੋਂ ਲੈ ਕੇ ਦਿਆ ਕਰੋ। जी। ਮੈਂ ਆਪਣੇ ਬੱਚਿਆਂ ਨੂੰ ਦਿੰਨਾ, ਯਾਨੀ ਆਏ ਤੁਸੀਂ ਹਾਏ। ਸਮਝ ਆ ਰਹੀ ਗੱਲ ਦੀ? ਅੱਗੇ ਤੁਸੀਂ ਮੇਰਾ ਪਿਓ ਤੁਹਾਨੂੰ ਨਹੀਂ ਦਿੰਦਾ, ਉਸਤਾਦ ਜੀ ਮੇਰਾ ਪਿਓ ਤੁਹਾਨੂੰ ਨਹੀਂ ਦਿੰਦਾ, ਵਿੱਚ ਨਹੀਂ ਬੋਲਣਾ, ਗੱਲ ਨੂੰ ਸਮਝਣਾ। ਏਦਾਂ ਹੀ? ਮੇਰਾ ਪਿਓ ਤੁਹਾਨੂੰ ਦਿੰਦਾ ਨਹੀਂ। ਜਾਂ ਮੈਂ ਦਿੰਨਾ? ਨਹੀਂ ਆਪਣੇ ਬੱਚਿਆਂ ਨੂੰ ਤੁਸੀਂ ਦਿਆ ਕਰੋ। ਤੂੰ ਇੱਥੋਂ ਬੂਟ ਲੈ ਗਿਆ, ਤੁਸੀਂ ਇਹਨੂੰ ਕਿਸ ਚੱਕਰ 'ਚ ਦੇ ਦਿੱਤੇ ਨੇ? ਮੇਰੀ ਔਲਾਦ, ਮੇਰਾ ਖੂਨ, ਮੇਰੀ ਉਹਨੂੰ ਹਰ ਸ਼ੈ ਉਹਨਾਂ ਹਾਂ ਹਾਂ, ਉਹ ਜਿਹੜੇ ਛਬੀਲੂ ਮਜ਼ਾਕਰਾ ਚੋਂ ਲੈਣਾ, ਉਹ ਚੋਂ ਨੂੰ ਲੈ ਕੇ ਦੇ। ਕਿਹੜੇ ਠੀਕ ਆ, ਹੁਣ ਘਰ ਵੀ ਇੱਥੋਂ ਨਹੀਂ ਪਾਲਣਾ। ਕੱਲ ਨੂੰ ਸੇਲ ਦਾ ਮੁੰਡਾ ਆਏਗਾ, ਉਹਦੀਆਂ ਵੀ ਜੁੱਤੀਆਂ ਮੇਰੇ ਕੋਲ ਨਹੀਂ ਲੈ ਕੇ ਜਾ। ਮੇਰਾ ਪਿਓ ਨਹੀਂ ਦਿੰਦਾ, ਤੇਰਾ ਪਿਓ ਸੇਲ ਮਾਲਕਾ ਦਿੰਦਾ। ਮੈਨੂੰ ਉਸਤਾਦ ਜੀ ਦਿੱਤਾ ਕੀ ਜੇ ਤੁਸੀਂ? ਆਏ। ਕੋਈ ਮੈਨੂੰ ਦੱਸੋ ਕਿਹੜੇ ਬੂਟ ਲੈ ਕੇ ਗਿਆ ਤੂੰ? ਉਸਤਾਦ ਜੀ ਨਾ ਸ਼ੋਅ ਦਾ ਕਰਕੇ ਕਰਨ ਦੇ। ਨਹੀਂ 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 ਨਹੀਂ, ਅੱਲਾ ਦੀ ਕਸਮ ਹੈ, ਜਾਨਵਰ ਨੂੰ ਕਸਮ ਹੈ। ਮੈਂ ਕਹਿੰਦਾ ਤੂੰ ਪਾਏ, ਮੈਂ ਤੈਨੂੰ ਦਿੱਤੇ ਨੇ ਨਾ, ਤੂੰ ਪਾਏ ਨਹੀਂ। ਮਤਲਬ ਇੰਨੀ ਭੁੱਖ ਪਈ ਆ ਕਿ ਜੇ ਮੈਂ ਨਹੀਂ ਪਾਉਣੇ ਤੇ ਮੈਂ ਉਹਦੇ ਵਾਸਤੇ ਲੈ ਜਾਵਾਂ, ਵੀ ਇੱਥੋਂ ਮੈਂ ਲੈ ਜਾਵਾਂ। ਜੇ ਮੈਨੂੰ ਆਫਰ ਮਿਲੀ ਇੱਥੋਂ ਮੈਂ, ਉਹ ਮੰਗਤ ਵਾਲਾ ਹਿਸਾਬ ਵੀ ਇੱਥੋਂ ਮੈਂ ਲੈ ਜਾਵਾਂ ਤੇ ਮੇਰੇ ਨਹੀਂ ਵੀ ਕੰਮ, ਇੱਥੋਂ ਲੈ ਜਾਵਾਂ। ਯਾਨੀ ਵੀ ਤੂੰ ਸੇਲ ਵਾਸਤੇ ਲੈ ਗਿਆ, ਵੀ ਸੇਲ ਨੂੰ ਤੂੰ ਲੈ ਕੇ ਦੇ। ਸੇਲ ਨੂੰ ਚੈਨਲ ਬਣਾਇਆ, ਮਾਸ਼ਾਅੱਲਾ ਪੈਸੇ ਕਮਾਉਂਦਾ, ਉਹ ਲਵੇ। ਉਸਤਾਦ ਜੀ ਮੈਂ ਆਪਣੇ ਵਾਸਤੇ ਬੂਟ ਲੈ ਕੇ ਆਇਆ ਤੇ ਮੈਂ ਮੁਹੱਬਤ ਨਾਲ ਆਪਣੇ ਪੁੱਤਰ ਨੂੰ ਕਿਹਾ ਤੂੰ ਲੈ ਲਾ। ਤੂੰ ਅੱਗੋਂ ਪਤਾ ਨਹੀਂ ਕਿਹੜੇ ਕੁੱਤੇ ਬਿੱਲਿਆਂ ਨੂੰ ਦੇ ਦਿੱਤੇ। ਲੜਾਈ ਕਰਨੀ ਹੁਣ ਨਹੀਂ, ਤੁਸੀਂ? ਇਹ ਬਣਦਾ ਹੀ ਤੁਸੀਂ ਨਹੀਂ ਹੁਣ ਉਸਤਾਦ। ਲੜਨਾ। ਤੁਸੀਂ ਚੀਜ਼ ਉਹਨਾਂ ਲਈ ਲਈ, ਉਹਨੂੰ ਗਿਫਟ ਕੀਤੀ, ਉਹ ਪਾ ਫਿਰ ਐਡੇ ਵੱਡੇ ਐਕਸਪ੍ਰੈਸ਼ਨ ਚ ਤੂੰ ਅੱਲਾ ਮਾਫੀ, ਜਿਵੇਂ ਪਤਾ ਨਹੀਂ ਕਿਸੇ ਕਿਹੜੀ ਕਿਤੇ ਗੋਪੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਨਹੀਂ 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 ਉਸਤਾਦ ਜੀ, ਇਹ ਉਹ ਜਿੱਦਾਂ ਉਹ ਨਹੀਂ ਕਹਿੰਦੇ जा रहा हूं मैं ये वो अपने घर से, मैं जान गया हूं यहाँ कोई मेरा नहीं, वो टैप करके ਤੇ ਤੂੰ ਨਿਕਲਿਆ, ਮੈਂ ਤੇ ਜਾਣ ਲੱਗਿਆ ਤੇਰੇ ਦਿਮਾਗ 'ਚ ਵੀ ਹੈ। ਗੱਲ ਲਗਾ ਡੱਬਾ ਲੈ ਲੈ ਗਏ। ਹਾਂ ਮੈਂ ਲੈ ਕੇ ਜਾਣਾ। ਤੇ ਆਪਣੇ ਵਾਸਤੇ ਵੀ ਨਹੀਂ, ਵਿਸਤਾਰ ਨੇ ਤੇ ਕਹਿਤਾ ਵਾ ਜੇ ਮੈਂ ਨਹੀਂ ਵੀ ਲੈਣਾ ਮੈਂ ਸਹੇਲ ਨੂੰ ਦੇ ਦੇਵਾਂ। ਉਹ ਭਾਈ ਮੈਂ ਆਪਣੇ ਲਈ ਲਿਆਂਦੇ ਸੀ, ਮੈਂ ਪਾਉਣੇ ਸੀ। ਉਹ ਤੂੰ ਪਾਏ ਹੁੰਦੇ, ਮੈਂ ਦੇਖਦਾ ਕਿ ਯਾਰ ਫੈਸਲੇ ਬੂਟ ਪਾਏ, ਚਲੋ ਮੈਂ ਪਾਏ ਯਾਰ, ਮੇਰੇ ਕੋਲ ਕੁਛ ਹੀ। ਤੂੰ ਅੱਗੋਂ ਚੁੱਕ ਕੇ ਤੂੰ ਉਹਨਾਂ ਨੂੰ ਲੈ ਕੇ ਉਸਤਾਦ ਜੀ ਉਹ ਨਾਚਿਆਂ ਵਾਲੇ ਬੂਟ ਸੀ, ਉਹ ਮੈਂ ਪਾਣਾ। ਉਸਤਾਦ ਜੀ ਨਹੀਂ 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 ਨਾਚੇ ਵਾਲੇ ਬੂਟ ਸੀ ਤੇ ਉਹਨੇ ਹਿਸਾਬ ਲਾ ਲਿਆ ਵੀ ਕਿਹਨੂੰ ਦੇਣੇ। ਗੱਲ ਨੂੰ ਸਮਝੋ ਨਾ ਤੁਸੀਂ, ਉਹਨੇ ਨਹੀਂ ਨਾ ਪਾਏ। ਲਿਜਾਣਾ ਜ਼ਰੂਰੀ ਸੀ ਲੇਕਿਨ ਅੱਗੋਂ ਨਾਚਿਆਂ ਵਾਲੇ ਸੀ, ਉਹਨੇ ਕਿਹਾ ਸੇਲ ਵਾਲਾ। ਉਸਤਾਦ ਜੀ ਮੇਰੇ ਸੇਨ ਚ ਵੀ ਨਹੀਂ ਤੁਸੀਂ ਕਿੰਨਾ ਦੀ ਗੱਲ ਕਰਨ ਦੇ। ਗੱਲ ਦੱਸਾਂ, ਇਹਨੇ ਉਸਤਾਦ ਜੀ ਸੇਲ ਨੂੰ ਵੀ ਵੇਚੇ ਆ, ਪਿੱਤਰ ਤੌਰ ਤੇ ਨਹੀਂ ਦਿੱਤੇ। ਪਤਾ ਗੱਲ ਕਿ ਉਸਤਾਦ ਦੂਜੀ ਗੱਲ ਇਹ ਹੈ, ਤੂੰ ਕਹਿੰਦਾ ਨਾ ਇਹਨਾਂ ਨੂੰ ਦਿੰਦੇ, ਉਹ ਸਿਰਫ ਮੇਰੇ ਜੋਗੇ ਨੇ ਵਿਚਾਰੇ, ਉਹਨਾਂ ਨੂੰ ਅੱਲਾ ਨੇ ਇੱਥੇ ਦਾ ਹਿਸਾਬ ਕਿਤਾਬ ਲਾਇਆ।
ਤੂੰ 36 ਜਗ੍ਹਾ ਤੋਂ ਕਮਾਉਣਾ ਯਾਰ, ਅੱਲਾ ਮਾਫੀ ਦੇਵੇ। ਤੂੰ ਵੀ ਉਹੀ ਹਿਸਾਬ, ਤੈਨੂੰ ਚਾਹੀਦਾ ਤੂੰ ਆਉਣ ਲੱਗਿਆ ਉਹਨਾਂ ਵਾਸਤੇ ਲੈ ਗਿਆ। ਆਹੋ ਕੱਲ ਤਰਾਸ ਆ ਕੇ ਤਰਾਸ ਕੀਤਾ, ਕਹਿੰਦੇ ਮੈਂ ਟੀਟਾਂ ਦੇਖਿਆ ਉਸਤਾਦ ਜੀ ਨੇ ਸ਼ਰਟਾਂ ਵੰਡੀਆਂ ਯਾਰ, ਸਾਡਾ ਉੱਥੇ ਰੋਣ ਲੱਗੇ ਸੀਗਾ। ਮੈਂ ਕਿਹਾ ਭਾਈ ਪੈਸੇ ਦਿੱਤੇ, ਕਹਿੰਦੇ ਤੋਰਵੇਂ ਦਿੱਤੇ ਅਸੀਂ। ਯਾਰ ਉਹ ਮਿੱਠੇ ਮੈਂ ਮੈਨੂੰ ਸਾਲ ਹੋ ਗਿਆ ਮਜ਼ਾਕ ਕਰਾਤ ਤੋਂ, ਆਹੋ ਸ਼ਬੀਲੂ ਲੈਂਦੇ ਆ, ਤੂੰ ਆਉਣ ਲੱਗਿਆ ਇੱਥੇ ਕਿਹੜੀ ਅੱਜ ਤੱਕ ਚੀਜ਼ ਲੈ ਕੇ ਆਇਆ? ਹਾਏ 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 ਪਾਈਆ ਨਹੀਂ ਇਹ ਤਾਂ ਉਹ ਸਾਰੇ ਤੈਨੂੰ ਸਮਝ ਗਏ ਆ ਤੇਰੇ ਇਸ ਗੱਲ ਜੀ ਜਾਣਦੇ ਹੋ ਇਹ ਕਹਾਣੀਆਂ ਬੰਦ ਕਰ ਦੇ। ਹਾਏ 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 ਮਾਰ ਗਿਆ ਮੇਰਾ ਮਾਈ ਬਾਪ, ਇਹ ਸਾਰੇ ਸਮਝ ਗਏ ਆ। ਇਹ ਕਹਾਣੀਆਂ ਪੁਰਾਣੀਆਂ, ਨਵਾਂ ਸਕ੍ਰਿਪਟ ਲੈ ਕੇ ਆ, ਨਵਾਂ ਸਕ੍ਰਿਪਟ ਲੈ ਕੇ ਆ ਬਈ। ਉਸਤਾਦ ਜੀ ਕਸਮ ਸਾਰੇ ਰਵਾਣਾ ਸਮਝ ਗਏ। ਮੈਂ ਤੁਸੀਂ ਤੇ ਰਵਾਣਾ ਮੈਨੂੰ, ਅੱਜ ਆਂਦੇ ਹੀ ਮੈਨੂੰ ਬਿਠਾ ਕੇ ਰੋਪੇ ਨੇ, ਤੁਸੀਂ ਤੇ ਰਵਾਣਾ ਵਾ। ਕਹਿੰਦੇ ਤੁਹਾਨੂੰ ਸਾਰਿਆਂ ਨੂੰ ਸ਼ਟਾ ਦੱਸ। ਦਿੱਤਾ, ਸਾਡਾ ਕੋਈ ਹੱਕ ਨਹੀਂ। ਕੀਤਾ ਨਹੀਂ। ਉਹ ਯਾਰ ਮੈਂ ਭਾਵੇਂ ਕਰੋੜ ਰੁਪਈਆ ਕਮਾਵਾਂ, ਮੇਰੇ ਵਾਲਾ ਸਾਹਿਬ ਮੈਨੂੰ ਉਸਤਾਦ ਮੇਰੇ ਅੱਬੂ ਮੈਨੂੰ 10 ਰੁਪਏ ਵੀ ਖੁਸ਼ੀ ਨਾਲ ਦੇਣ, ਤੇ ਉਹ 10 ਰੁਪਏ ਉਹ ਕਰੋੜ ਰੁਪਏ ਤੇ ਭਾਰੀ ਜਿਹੜਾ ਹੁੰਦੇ ਬੱਚਾ ਕਰੋੜ ਕਮਾਉਂਦਾ ਹੋਵੇ ਨਾ, ਤੇ ਉਹ ਪਿਓ ਨੂੰ ਨਹੀਂ ਦਿੰਦਾ ਵੀ ਜਿਹਨੇ ਕਰੋੜ ਕਮਾਉਣ ਦੇ ਕਾਬਲ ਬਣਾਇਆ ਸਾਲਿਆ ਤੈਨੂੰ, ਉਹਦੇ ਕਦਮਾਂ ਚ ਹੋਣਾ ਉਹ ਕਰੋੜ ਤੂੰ ਸਾਈਡ ਤੇ ਲਾ ਕੇ ਅੱਗੋਂ ਫੇਰ ਕਵੇਂ ਮੇਰਾ ਅੱਬਾ ਤੁਹਾਡਾ ਹੱਕ ਬਣਦਾ ਹੈ, ਉਹ ਕਰੋੜ ਤੂੰ ਸਾਈਡ ਤੇ ਲਾ ਲਵੇਂ, ਉਹ ਤੇਰੇ ਬੱਚਿਆਂ ਤੇ, ਯਾਨੀ ਬੱਚੇ ਤੇਰੇ ਉਹ ਕਰੋੜ ਖਰਚ ਸਕਦੇ ਆ, ਸਹੀ ਹੈ। ਪਿਓ ਤੇਰਾ ਉਹ ਚੋਂ ਨਹੀਂ ਖਰਚ ਸਕਦਾ। ਸਾਜੀ ਐਵੇਂ ਲੜਾਈ ਹੋਈ ਪਿਓ ਤੇਰਾ ਉਹ ਸਾਰਾ ਸਮਝ ਗਏ ਆ। ਨਹੀਂ ਸਮਝਦੇ ਓਏ ਉਹ ਨਹੀਂ ਸਮਝਦੇ ਉਸਤਾਦ ਜੀ। ਇੱਕ ਮਿੰਟ ਆ ਜਾ ਭਾਜੀ, ਤੁਸੀਂ ਥੱਲੇ ਕਮੈਂਟ ਕਰਨਾ ਹੁਣੇ, ਇੱਥੇ ਰੋਕ ਕੇ ਵੀਡੀਓ ਛੱਡ ਦਿਓ, ਇੱਥੇ ਸਟਿਲ ਕਰ ਦਿਓ। ਤੁਸੀਂ ਸਮਝ ਗਏ ਕਿ ਨਹੀਂ ਜੋ ਮੈਂ ਕਹਿ ਰਿਹਾ? ਖੁਦਾ ਜਾਣਦਾ ਉਸਤਾਦ ਜੀ, ਉਹਨਾਂ ਨੂੰ ਕਸਮ ਵਾਲੀ ਗੱਲ ਜੇ ਫੈਸਲ ਉਹਨਾਂ ਨੂੰ ਭਾਈ। ਦਿਲੋਂ ਮੈਸੇਜ ਕਰਨ, ਕਮੈਂਟ ਕਰਨਗੇ ਯਾਰ ਮੈਂ ਦਿਲੋਂ ਕਰ ਦਿਓ, ਦਿਲੋਂ ਹੀ ਕਰ ਦੇ, ਮੈਂ ਰੋਂਗਾ ਯਾਰ। ਦਿਲੋਂ ਕਰ ਦੇ। ਮੇਰੇ ਬਜ਼ੁਰਗ ਨੇ ਮੈਨੂੰ ਜੋ ਇਹਨਾਂ ਨੇ ਚੀਜ਼ ਦੇਣੀ ਹੈ ਨਾ, ਮੈਨੂੰ ਉਹਦੀ ਖੁਸ਼ੀ ਹੋਣੀ, ਮੈਂ ਭਾਵੇਂ ਕਰੋੜ ਰੁਪਈਆ ਕਮਾਵਾਂ ਅੱਗੇ ਯਾਰ। ਨਾ ਅੱਗੇ ਬਣਦੇ ਆ ਤੁਸੀਂ। ਕੈਟਾਗੋਰੀ ਚਲੀ ਗੱਲ ਕਰੋ, ਗਿਫਟ ਕਰ ਦਿੰਦੇ। ਉਹ ਬਾਸ਼ਦਾਦ ਰਾਜ਼ੀ ਕਰਨਾ ਸ਼ੁਰੂ ਕੀਤੇ ਆ। ਮੇਰੀ ਗੱਲ ਸੁਣ ਭਾਈ ਲੈ। ਤੂੰ ਵੀ ਝੂਠੇ, ਤੁਸੀਂ ਵੀ ਝੂਠੇ, ਤੁਸੀਂ ਵੀ ਝੂਠੇ, ਮੈਂ ਵੀ ਅਸੀਂ ਸਾਰੇ ਗਲਤ ਆ, ਇਕੱਲਾ ਹੀ ਸਹੀ ਹੈ। ਹਾਂਜੀ ਠੀਕ ਹੈ ਜੀ। ਮੈਂ ਸਹੀ ਆ। ਕੈਸਾ ਸਹੀ ਹੈ? ਕੈਸਾ ਆਹੋ ਤੁਸੀਂ ਉਸਤਾਦ ਜੀ ਕਸਮ ਵਾਲੀ ਗੱਲ ਜੇ ਗੱਲ ਸਮਝ ਆ ਰਹੀ ਗੱਲ ਦੀ ਵੀ ਮਤਲਬ ਇੱਥੇ ਤੂੰ ਆਉਣਾ ਵਾ, ਤੂੰ ਸਾਰਾ ਕੁਝ ਸਾਨੂੰ ਤੂੰ ਪਤਾ ਨਹੀਂ ਲੱਗਣ ਦੇ ਰਿਹਾ ਕਿ ਤੂੰ ਕਿਤੇ ਪੈਸੇ ਕਿੱਥੇ ਤੇਰੇ ਜਾ ਰਹੇ ਨੇ। ਕੁਛ ਵੀ ਨਹੀਂ। ਵੀ ਤੂੰ ਆਉਣ ਲੱਗਿਆ ਕਿ ਚਲੋ ਅੰਬਾਂ ਦਾ ਸੀਜ਼ਨ ਆਇਆ, ਤੂੰ ਕਹੇ ਸਾਜੀ ਯਾਰ ਕੀ ਤੁਸੀਂ ਨਹੀਂ ਯਾਰ ਕੀ ਮੈਂ ਅੰਬ ਖਲਾਉਣਾ, ਮੈਂ ਹੈ ਆਪਣੇ ਤੈਨੂੰ ਭਈ ਬੱਚਿਆਂ ਦੀ ਫਲਾਣੇ ਦੀ ਢੀਂਗੜੇ ਦੀ ਖਵਾਏ ਸੀਗੇ ਖਵਾਏ ਸੀ ਜੋਰੋ ਇਸੜ ਵੱਢ ਗਿਆ, ਇਹਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਆ ਕਹਾਣੀ ਉਹ ਮੇਰੀ ਬਿਮਾਰੀਆਂ ਦੀ ਕਹਾਣੀ ਸੁਣ ਲਓ। ਗੋਸ਼ਤ ਮੈਂ ਇਸ ਤੋਂ ਨਹੀਂ ਖਾਂਦਾ, ਇਹਨੇ ਮੈਨੂੰ ਦਿੱਤਾ ਈਟੇ, ਮੇਰਾ ਯੂਰਿਕ ਐਸਿਡ ਵੱਧ ਗਿਆ, ਅੰਬ ਇਸ ਤੋਂ ਨਹੀਂ ਲਿਆਂਦਾ, ਮੇਰੇ ਐਦਾਂ ਵਾ, ਤੇ ਮੈਂ ਇਕੱਲਾ ਹੀ ਆ ਦਫ਼ਤਰ 'ਚ। ਆ ਵੀ ਸਾਰੇ ਵਿਚਾਰੇ ਬਿਮਾਰ ਹੀ ਨੇ। ਉਸਤਾਦ ਜੀ ਤੁਹਾਨੂੰ ਹੁਣ ਸੱਚਾ ਵਾਕਿਆ ਦੱਸਾਂ, ਜਿਸ ਦਿਨ ਮੁਜ਼ਾਕਰਾ ਚ 2-4 ਸ਼ੋਅ ਕਰਕੇ ਤੇ ਵਾਪਸ ਆਏ ਨਾ, ਪਹਿਲਾ ਸਪੈਲ ਯਾਰ ਐਡਾ ਵੱਡਾ ਸੈੱਟ ਅਸੀਂ ਸਾਰਿਆਂ ਨੇ ਖੁਸ਼ੀ ਕੀਤੀ। ਉਸਤਾਦ ਭਾਈ ਫੈਸਲ ਨੇ ਸਾਨੂੰ ਕੀ ਖੋਇਆ ਆਣਾ ਦੱਸੋ? ਕੀ ਆਈਡੀਅਲ ਤੇ ਜਾ ਕੇ ਇੱਕ ਸ਼ਵਾਰਮਾ ਖੋਇਆ ਜੀ। ਆ ਵੱਡੀ ਖੁਸ਼ੀ ਆ ਭਾਈ ਨੂੰ ਮਜ਼ਾਕ ਰਾਤ ਦਾ। ਮੁਜ਼ਾਕਰਾ ਦਾ। ਮਿੱਠਾ ਜੀ 7000 ਰੁਪਇਆ ਬਿੱਲ ਬਣਿਆ ਉਹ ਸੀਗਾ। ਸ਼ਵਾਰਮੇ ਦਾ? ਹਾਂਜੀ ਹਰਨਪਾਲ ਕਿੰਨੇ ਜਣੇ ਸੀ? 7 ਜਣੇ ਸੀਗੇ ਕਿ 6 ਜਣੇ ਸੀਗੇ? ਹਾਂਜੀ ਹਾਂਜੀ। 4 ਜਣੇ ਨੂੰ ਅੱਧਾ ਵੀ ਦਿੱਤਾ ਸੀ। ਉਹਨੇ ਹਾਂਜੀ। ਯਾਰ ਆ ਭਾਈ ਯਾਰ ਯਾਰ ਇਦਾਂ ਹੀ ਕੀਤਾ ਸੀ ਨਾ ਯਾਰ, ਕੱਟ ਕੇ ਤੇ 6 ਲਏ ਸੀ। ਅਗਰ ਕਪਲ ਸ਼ਰਮਾ ਸ਼ੋਅ 'ਚ ਜਾਵੇ ਤੁਹਾਨੂੰ ਪਰਾਠਾ ਰੋਲ ਖਵਾਏਗਾ। ਅਸੀਂ ਕੋਲੋਂ ਖਾ ਲਾਂਗੇ। ਇੰਨੇ ਨਹੀਂ। ਪੈਸੇ ਕਮਾ ਰਹੇ ਆ, ਇੱਕ ਘਟੀਆ ਆਦਮੀ, ਜ਼ਮਾਨੇ ਦਾ ਨੀਚ ਗਰੀਬ ਚਵਲ ਬੰਦਾ ਡੇਲੀ ਫਲ ਫਰੂਟ ਲੈ ਕੇ ਆ ਰਿਹਾ। ਉਹ ਸਾਰਿਆਂ ਨੂੰ ਬਿਠਾ ਕੇ ਉਸਤਾਦ ਜੀ ਜੰਮੂ, ਓਏ ਇੱਕ ਮਿੰਟ ਸਬਰ ਕਰ, ਨੀਚ ਕਲੀਨ ਨਾਲ ਕੇ ਕਾਹਤੋਂ ਕਹੀ ਜਾਂਦਾ? ਤੇ ਉਹਨਾਂ ਦੇ ਹਿਸਾਬ ਨਾਲ, ਰਕਮ ਦੇ ਹਿਸਾਬ ਨਾਲ ਉਹ ਮੈਂ ਗੱਲ ਕਰ ਰਿਹਾ, ਜਿੰਨੀ ਉਹ ਕਮਾਈ ਕਰ ਰਹੇ। ਯਾਰ ਉਹ ਵਿਚਾਰਾ ਲੈ ਕੇ ਭਾਵੇਂ ਬੇਰ ਲੈ ਕੇ ਆਉਂਦਾ, ਡੇਲੀ। ਸਤੂਤ ਲੈ ਆਉਂਦਾ ਕਦੀ ਹਾਂਜੀ। ਆਪਣੀ ਹਸੀਅਤ ਨਾਲ। ਹਾਂਜੀ। ਉਹ ਤੂੰ ਬਗੈਰਤਾ ਤੈਨੂੰ ਸ਼ਰਮ ਆ ਆਈ ਨਹੀਂ? ਉਹ ਨਹੀਂ ਉਸਤਾਦ ਤੈਨੂੰ 1.5 ਸਾਲ ਹੋ ਗਿਆ ਮਜ਼ਾਕਰਾ 'ਚ। ਆਹੋ ਠੀਕ ਆ, ਤੂੰ ਮੈਨੂੰ ਇੱਕ ਵਾਰੀ ਅੱਛਾ ਤੂੰ ਦੱਸ ਵੀ ਤੂੰ ਕਦੀ ਦਫ਼ਤਰ ਦੇ ਵਿੱਚ ਆਉਣ ਲੱਗਿਆ, ਮੈਨੂੰ ਤਾਂ ਛੱਡ, ਮੈਂ ਚਲੋ ਵੱਡਾ ਮੇਰੇ ਕੋਲ ਲੈਣਾ, ਓਏ ਉਹ ਤੇਰੇ ਨਿੱਕੇ ਤੇ ਤੇਰੇ ਜੂਨੀਅਰ ਨੇ ਭਰਾ, ਅਸੀਂ ਤਰਸਦੇ ਪਏ। ਤੂੰ ਉਹਨਾਂ ਨੂੰ ਤੇ ਦੱਸ ਕੇ ਆਲੋ ਪੁੱਤਰਾ ਖਾਓ, ਆਲੋ ਆ ਕਰੋ। ਤਾਂ ਜੀ ਮੈਂ ਤੁਹਾਨੂੰ ਸੱਚਾ ਵਾਕਿਆ ਦੱਸਣਾਗਾ। ਪਾਰਕ ਨਹੀਂ ਆਪਣਾ, ਉਹਦੇ ਵਿੱਚ ਇੱਕ ਕੈਪਟਨ ਦੇ ਸਿਗਰਟ ਤੋਂ ਇਹਨੇ ਆਵਾਜ਼ ਘੁੱਟਿਆ, ਉਹਦਾ ਗੁੱਟ ਮਰੋੜਤਾ ਸੀ। ਇਹ ਕੀ ਉਸ ਬੱਚੇ ਨੇ ਕੈਪਟਨ ਮੰਗ ਲਿਆ? ਏਡਾ ਤਸ਼ੱਦਦ ਤੇ ਏਡੇ ਨਾਲ ਗੱਲ ਅਸੀਂ ਕੋਈ ਟੌਪਿਕ ਸ਼ੁਰੂ ਕੀਤਾ ਸੀ, ਮੈਂ ਕੋਈ ਅਸੀਂ ਗੱਲ ਕੀਤੀ, ਤੂੰ ਕਿਉਂ ਜਾਣ ਕੇ ਐਵੇਂ ਮਤਲਬ ਉਸਤਾਦ ਜੀ ਮੈਨੂੰ ਮੁਹਤਰਮ, ਛੱਤਾਂ ਨਹੀਂ ਦਿੱਤੀਆਂ, ਮੈਨੂੰ ਫਲਾਣ ਦਿੱਤੀਆਂ ਹੈ ਇੱਕ ਮਿਸਾਲ। ਮੈਂ ਖਾਦਾ ਪੀਤਾ ਮੈਂ ਨਹੀਂ ਯਾਦ ਰੱਖਦਾ, ਨਾ ਮੈਂ ਯਾਦ ਰੱਖਣ ਦੇਣਾ। ਮੇਰੀ ਗੱਲ ਸੁਣ ਪਿਤਾ, ਮੈਂ ਨਹੀਂ ਯਾਦ ਰੱਖਦਾ ਨਾ। ਯਾਰ ਚਲੋ ਰਹਿਣ ਤੇ ਤੁਸੀਂ ਕਮੈਂਟ ਨਾ ਕਰਨਾ, ਹੁਣ ਉਹਨੇ ਆਪੇ ਕਹਿ ਦਿੱਤਾ। ਮੇਰੀ ਗੱਲ ਸੁਣ, ਤੁਸੀਂ ਇੱਥੇ ਹੋ ਜਾਓ ਤੁਸੀਂ। ਨਹੀਂ ਯਾਰ ਮੈਂ ਮਸਰ ਚੌਲ ਨੇ ਆਇਆ, ਮੈਂ ਨਹੀਂ ਜ਼ਿਕਰ ਕਰਾਂਗਾ। ਉਹ ਪਰ ਕੀ ਹੋਇਆ? ਮੈਂ ਜੈਨੂਨ ਕਹਿ ਰਿਹਾ ਵਾਂ। ਇੱਕ ਚਿਕਨ ਮਿੱਠਾ ਜੀ, ਯਾਰ ਸੱਜਣ ਦੋਸਤ ਬੇਲੀ ਕੌਣ ਹੁੰਦਾ ਕਿ ਉਹਨੂੰ ਦੱਸਣਾ ਨਾ ਪਵੇ, ਹਾਂ ਉਹਨੂੰ ਪਤਾ ਲੱਗੇ। ਤੁਹਾਨੂੰ ਅਗਰ ਕਿਸੇ ਸ਼ੈ ਦੀ ਲੋੜ ਹੈ, ਮੈਨੂੰ ਫਖਰ ਹੋਏਗਾ ਕਿ ਤੁਸੀਂ ਕਹੋ ਪੁੱਤਰ ਮੇਰੇ ਲਈ ਫਲਾਣੀ ਸ਼ੈ ਲੈ ਕੇ ਆ। ਨਹੀਂ, ਮੈਂ ਇਹਨਾਂ ਦੇ ਬੱਚਿਆਂ ਦੀ ਗੱਲ ਕਰ ਰਿਹਾ ਜਿਹੜੇ ਇੱਥੇ ਬਾਕੀ ਨੇ। ਉਸਤਾਦ ਜੀ ਅਸੀਂ ਤਾਂ ਤਰਸਦੇ ਫਿਰ। 4 ਸਾਲ ਤੇਰਾ ਟੀ ਟਾਈਮ ਤੇਰਾ ਲਾ ਕੇ ਸ਼ਰਾਜ਼ ਨੇ ਤੈਨੂੰ
ਫੈਸਲ ਰਾਮੇ ਬਣਾਉਣ 'ਚ ਬੜਾ ਹੱਕ ਆ ਕੀ ਤੂੰ 1.5 ਸਾਲ 'ਚ ਉਹਦੇ ਆਲੀ ਕਦੀ ਸ਼ਰਟ ਵੀ ਲੈ ਕੇ ਹੈ ਕਿਹਦੇ ਲਈ? ਸ਼ਰਾਬ ਵਾਸਤੇ? ਉਹ ਮੁਫਤ ਕਰਦਾ, ਪਤਾ ਉਹਦੀ ਕਿੰਨੀ ਤਨਖਾਹ ਹੈ? ਕੀ ਕਰਦੇ ਹੁੰਦੇ ਉਸਤਾਦ? ਕਰ ਦਿਓ, ਕਮੈਂਟ ਕਰ ਦਿਓ। ਜਿਸ ਦਿਨ ਮਰੀ ਜਾਣਾ ਸੀ ਉਸਤਾਦ ਜੀ, ਮੈਨੂੰ ਦੱਸੀ ਜਾਣਾ ਕਿ ਇਹਦੀ ਕੋਈ ਗੱਲ ਤੁਹਾਡੀ ਸਮਝ 'ਚ ਆ ਰਹੀ? ਉਸਤਾਦ ਜੀ ਜਿਸ ਦਿਨ ਸੌਰੀ ਜਿਸ ਦਿਨ ਮਰੀ ਜਾਣਾ ਸੀ, ਖੈਰ ਜਾ, ਮੈਂ ਤੈਨੂੰ ਸ਼ਰਟਾਂ ਕਾਹਤੋਂ ਦਵਾਂ? ਤੂੰ ਇੱਥੇ ਮੁਫਤ ਕੰਮ ਕਰਦਾ, ਤੈਨੂੰ ਮੈਂ ਕਾਹਤੋਂ ਸ਼ਰਟਾਂ ਤੇ ਫਿਰ ਦਵਾਂ? ਤੁਸੀਂ ਸਾਡੇ ਕੋਲ ਕਿਉਂ ਮੰਗੋ? ਅਸੀਂ ਮੁਫਤ ਕੰਮ ਤੇ ਕਰਦੇ। ਮੈਂ ਤਾਂ ਗੱਲ ਹੀ ਨਹੀਂ ਕੀਤੀ, ਤੂੰ ਕਿਉਂ ਦੁੱਖ ਕੀਤਾ ਤੇ ਵੀ ਮੈਨੂੰ ਸ਼ਰਟ ਨਹੀਂ ਦਿੱਤੀ? ਤੂੰ ਨਾ ਕਰ ਦੋ। ਮੈਂ ਤੇ ਉਹੀ ਕਹਿਣ ਡਿਆ ਕਿ ਸਾਰਿਆਂ ਨੂੰ ਬਰਾਬਰ ਤੇ ਓਏ ਅੱਲਾ ਦੇ ਬੰਦੇ, ਤੂੰ ਬੇਵਕੂਫ ਆਦਮੀ ਹੈ, ਤੂੰ ਅਕਲ ਨਾਲ ਕੰਮ ਲਵੇਂ ਨਾ ਤੇ ਤੇਰਾ ਹੱਕ ਬਣਦਾ। ਤੂੰ ਇੱਥੇ ਇਦਾਂ ਦੀ ਗੱਲ ਹੀ ਨਾ ਕਰੇ ਕਿ ਤੇਰੇ ਤੇ ਗੱਲ ਨਾ ਆਵੇ। ਜੋ ਤੂੰ ਲਵੇਟ ਰਿਹਾ ਅੰਦਰ ਮਾਲ, ਉਹ ਕਦੇ ਨਾ ਨਜ਼ਰ ਜਾਵੇ। ਕਦੇ ਵੀ ਨਹੀਂ। ਤੂੰ ਤੇ ਜਾਹਲ ਆ, ਤੂੰ ਆਪ ਐਲ ਮੁਝੇ ਮਾਰ, ਤੂੰ ਆਪ ਕਰ ਦੇਣਾ। ਮੈਂ ਤੇ ਜ਼ਮੀਰ ਅਗੇ ਮੁਤਮਈਨ, ਮੈਂ ਜਦੋਂ ਸੋਨਾ ਵਾ ਕਸਮ ਵਾਲੀ ਗੱਲ ਜੇ, ਜ਼ਮੀਰ ਮੇਰਾ ਮੁਤਮਈਨ ਹੋ ਗਏ। ਓਏ ਉਹ ਮੈਨੂੰ ਕਹਿੰਦਾ ਸੋ ਜਾ। ਜ਼ਹੀਰ ਅੱਗੇ ਵੀ ਮੁਤਮਿਨ ਹੋ ਜਿਹਦਾ 26,000 ਦੇਣਾ। ਭਾਈ ਜ਼ਮੀਰ ਤੇ ਕਦੋਂ ਦਾ ਕਢਾਤਾ ਵਾ, ਅੰਦਰੋਂ ਐਮਟੀ ਆ। ਜ਼ਮੀਰ ਜ਼ੇਰੇ ਤਮੀਰ ਉਸਤਾਦ ਜੀ, ਬੱਚਿਆਂ ਦੇ ਲਈ ਕਦੀ ਨਹੀਂ। ਮਿੱਠੇ ਨੇ ਪੈਸੇ ਦੇਖੇ ਇਹਨਾਂ ਦੇ ਅਕਾਊਂਟ 'ਚ ਤੇ ਕਿਹਾ ਮੈਨੂੰ ਇੱਕ ਪੈਂਟ ਸ਼ਰਟ ਲੈ ਦੇ। ਜਿੱਦਣ ਮਰੀ ਜਾਣਾ ਸੀ ਸ਼ੋਅ ਕਰਨਾ ਸੀ, ਮੈਂ ਕਿਹਾ ਯਾਰ ਮੇਰੇ ਪੈਸੇ ਘਰ ਪਏ ਆ, ਨਾਲੇ ਸੈਲੀ ਲੇਟ ਆ, ਮੈਨੂੰ ਹਾਂ ਮਿੱਠੇ ਚੱਲ ਕੱਢੀ ਚੱਲ। ਤੇ ਸ਼ਾਮ ਨੂੰ ਐਨ ਮੌਕੇ ਤੇ ਮੁੱਕਰ ਗਏ। ਆ ਦਾਨਿਸ਼ ਗਵਾਹ ਵਾ। ਉਹ 3 ਵਜੇ ਨਾਲ ਮੈਂ ਜਾਂਦਾ ਤੇਰੇ ਨਾਲ, ਮੁਲਾਜ਼ਮ ਆ ਤੇਰਾ। ਰਾਤ ਦੇ 10 ਵਜੇ ਮੁੱਕਰੇ ਤੁਸੀਂ। ਉਹ ਜਾ ਕੰਮ ਕਰ। ਉਹ ਜਾ। 3 ਵਜੇ ਨਾਲ ਮੈਨੂੰ ਕਹਿਣ ਦੇ ਚਲੋ ਯਾਰ ਇਸ ਟਾਈਮ। 3 ਵਜੇ ਤੇ ਉਹ ਪੂਰੀ ਆਪਣੀ ਹਯਾਤੀ 'ਚ ਕਦੀ ਜਾਗਦਾ ਨਹੀਂ ਹੋਇਆ 3 ਵਜੇ। ਉਸਤਾਦ ਜੀ ਮੇਰਾ ਰੱਬ ਜਾਣਦਾ ਜੇ, ਇਹ 3 ਵਜੇ ਨਾਲ ਮੈਨੂੰ ਟੱਕਰੇ ਜੇ ਝਾਲਦੇ ਕੀ ਕਰਦੇ? ਰਾਤ ਦੇ 3 ਵਜੇ ਆ ਦੋਵੇਂ ਜਣੇ। ਲਓ ਜੀ, ਅਗਰ ਮੈਂ 3 ਵਜੇ ਤੋਂ ਸਾਡੇ ਫੈਮਿਲੀ ਬੱਚੇ ਕੋਈ ਨਹੀਂ ਹੈਗੇ। ਮੈਂ ਤੇ ਇੱਥੋਂ ਜਾ ਕੇ ਹਲਕਾ ਜਾ ਨਿੱਕਰ ਪਾ ਕੇ ਹੱਥ ਮੂੰਹ ਧੋ ਕੇ ਲੰਗਰਬਾਜ਼ੀ ਕਰਕੇ ਆਪਾਂ ਟਪਾਕਾ ਮਾਰ ਚਾਹੀਦਾ ਬੰਦਾ। ਹਾਂ ਸਲਮਾਨ ਭਾਈ, ਅਸੀਂ ਅੱਛੇ ਬੱਚੇ ਨਹੀਂ ਕਿ ਬਗੈਰ ਕੁਝ ਖਾਦੇ ਹੋ ਪੀਤੇ ਹੋ ਇਹਨਾਂ ਦੀ ਇੱਜ਼ਤ ਕਰੀ ਜਾਂਦੇ। ਇਹਨਾਂ ਸੀਨੀਅਰ ਇਹ ਉਹ ਪੂਰਾ ਮਕਾਮ ਦੇ ਰਹੇ। ਬਹੁਤ ਇੱਜ਼ਤ ਨਹੀਂ ਤੇ ਅਗਲੇ ਸੀਨੀਅਰ ਇੱਜ਼ਤ ਕਰਦਾ ਆਉਂਦੇ ਆ। ਕਿਉਂ ਕੈਸਾ ਇਦਾਂ ਦਾ ਸ਼ੋਅ ਤੁਸੀਂ, ਇਹ ਸ਼ੋਅ ਨਹੀਂ ਹੈਗਾ। ਏਦਾਂ ਹੀ। ਤੁਹਾਨੂੰ ਅਗਰ ਲੱਗਦਾ ਨਾ ਇਹ ਸ਼ੋਅ ਨਹੀਂ ਆ, ਇਹ ਜੋ ਤੁਹਾਡੇ ਨਾਲ ਸਾਡੇ ਨਾਲ ਵੇ ਤੂੰ ਰਹਿਣਾ, ਮੈਂ ਤੇਰੇ ਹਾਣ ਦੀ ਦੁਨੀਆ ਜਾਣਦੀ, ਤੂੰ ਏ ਮੇਰਾ ਗਹਿਣਾ, ਇਹ ਉਹ ਆ। ਮਾਮੂਲਾ ਤੇ ਜ਼ਿੰਦਗੀ ਡਿਸਕਸ ਹੋ ਲਓ ਜੀ, ਉਹ ਨਹੀਂ ਯਾਰ, ਲਓ ਜੀ, ਸੋਸ਼ਲ ਮੀਡੀਆ ਨੇ ਨਾ ਤੇਰੀ ਔਕਾਤ ਸਾਰੇ ਅੱਗੇ ਮੈਂ ਖੋਲਤੀ। ਹੁਣ ਟੌਪਿਕ ਚੇਂਜ ਕਰੀਏ। ਲਓ ਜੀ, ਉਸਤਾਦ ਜੀ ਜਿਹੜੇ ਮੈਨੂੰ ਜਾਣਦੇ ਨੇ, ਜਿਹੜੇ ਮੁਹੱਬਤਾਂ, ਉਸਤਾਦ ਜੀ ਮੈਂ ਤੁਹਾਨੂੰ ਕਿਹਾ ਦੇਗ ਪੂਰੀ ਨਹੀਂ ਖਾਈ ਦੀ। ਮੁਹੱਬਤਾਂ ਉਹਨਾਂ ਨੂੰ ਤੂੰ ਕਿੰਨਾ ਕਰਨ ਵਾਲੇ ਜਿਹੜੇ ਤੇਰੇ ਨਾਲ ਕਰਦੇ ਆ। ਮੈਂ ਤੇਰੀਆਂ ਕਰਨ ਦੀ ਗੱਲ ਕਰ ਰਿਹਾ। ਮੈਂ ਕਹਿੰਦਾ ਦੇਗ ਤੂੰ ਪੂਰੀ ਕਿਹਦੇ ਨਾਲ ਕੀਤੀ ਅੱਜ ਤੱਕ? ਕਿਹੜੀ? ਕਿਸੇ ਨਾਲ ਇੱਥੇ ਮੁਹੱਬਤ ਕੀਤੀ ਆ? ਉਸਤਾਦ ਇਹ ਜੀ 3 ਮੈਂ ਸਾਲਾਂ 'ਚ ਆ ਫੈਸਲ ਰਾਮੇ, ਖੁਦਾ ਜਾਣਦਾ ਸੱਜੀ ਹੱਥ ਨੂੰ ਨਹੀਂ ਪਤਾ ਖੱਬੇ ਨੂੰ ਦਿੱਤੇ ਕਿ ਨਹੀਂ ਦਿੱਤੇ। ਨਹੀਂ ਕਿਨੂੰ? ਹਾਂ ਜਿਹਨੂੰ ਵੀ ਦੇਣਾ, ਮੈਂ ਕਿਉਂ ਦੱਸਾਂ? ਅੱਛਾ ਜੀ, ਪ੍ਰੇਮ ਨਹੀਂ ਆਪਣਾ ਸਫਾਈ ਠਹਿਰ ਜੀ। ਯਾਰ ਗੱਲ ਨਾ ਇੱਕ ਵੱਡਾ ਹੁੰਦਾ ਨਾ ਘਰ ਦੇ ਵਿੱਚ। ਮੇਰਾ ਬਾਪ ਮਰ ਗਿਆ, ਉਸ ਤੋਂ ਬਾਅਦ ਮੈਂ ਵੱਡਾ ਸੀ। ਮੈਂ ਕੁਝ ਕੀਤਾ ਨਹੀਂ ਕੀਤਾ, ਲੇਕਿਨ ਮੇਰੀ ਉਹ ਜ਼ਿੰਮੇਵਾਰੀ ਹੈ ਸੀ। ਬਿਲਕੁਲ ਮੈਂ ਨਹੀਂ ਕੀਤਾ। ਮੈਂ ਸਾਰੇ ਇੰਨੇ ਲੱਖਾਂ ਲੋਕਾਂ ਦੇ ਸਾਹਮਣੇ ਕਿਹਾ ਕਿ ਭਾਜੀ ਮੇਰੇ ਕੋਲ ਨਹੀਂ ਸੀ ਹੋਇਆ। ਮੈਂ ਮੰਨਿਆ ਤਾਂ ਮੈਂ ਇਹ ਤਾਂ ਨਹੀਂ ਕਿਹਾ ਜੀ ਇਦਾਂ ਦਾ। ਤੂੰ ਗਿਆ ਮੇਰੇ ਤੋਂ ਬਾਅਦ, ਅੱਲਾ ਨੇ ਤੇਰੀ ਬਾਹ ਫੜੀ, ਤੂੰ ਮੁਜ਼ਾਕਰਾ 'ਚ ਗਿਆ, ਪੈਸੇ ਦਿਵਾਉਣ ਲੱਗ ਪਏ। ਬਿਲਕੁਲ। ਅਗਰ ਮੈਂ 100% ਕਰਦਾ ਕਿਤੇ, 10% ਤੇਰਾ ਨਹੀਂ ਹੱਕ ਬਣਦਾ ਸੀ। ਉਹ ਮੈਂ ਦੱਸਦਾ ਨਹੀਂ, ਤੁਸੀਂ ਦੱਸ ਦਿੰਦੇ ਹੋ। ਜੈਨੂਇਨ ਗੱਲ ਬੰਦਾ ਸੀ, ਔਰ ਬਹੁਤ ਜ਼ਿਆਦਾ ਬੰਦਾ ਸੀ। ਤੁਸੀਂ ਤੇ ਥੋੜਾ ਜਿਹਾ ਗਿਆ ਨਾ, ਕਿਉਂਕਿ ਜਿਸ ਵਜ੍ਹਾ ਤੋਂ ਕੰਮ ਹੋਇਆ ਮਿੱਠਾ ਜੀ, ਸਭ ਕੁਝ ਉੱਥੇ ਹੀ ਆ। ਤੇ ਉਸਤਾਦ ਜੀ ਉਹ ਨਹੀਂ ਕਿ ਇਹਨਾਂ ਨੇ ਕਹਿ ਦੇਣਾ ਸੀ ਲਿਆ, ਇਹਨਾਂ ਨੇ ਰਾਜ਼ੀ ਹੋ ਜਾਣਾ ਸੀ। ਯਾਰ ਕੁੱਤਿਆਂ ਨੂੰ ਬਿਸਕੁਟ ਪਾਈ ਜਾਣੇ ਰੰਗ ਬਰੰਗੇ, ਸਵੇਰੇ 6 ਵਜੇ ਬੈਕਰੀ ਤੇ ਖਲੋਤੇ ਹੁੰਦੇ, ਕੁੱਤੇ ਦੇ ਕਿਲੋ ਬਿਸਕੁਟ ਤੋਲਦੇ। ਸਾਡਾ ਕੋਈ ਹੱਕ ਨਹੀਂ। ਮਿੱਠੇ ਯਾਰ ਇਸ ਗੱਲ ਤੋਂ ਬਾਅਦ ਨਾ ਕਹਿੰਦਾ ਉਹ ਅੱਛੇ ਆਹੋ ਜੀ, ਕਸਮ ਵਾਲੀ ਗੱਲ ਹੈ। ਮੈਂ ਜ਼ਿਆਦਾ ਇਹ ਗੱਲ ਵੈਸੇ ਸਹੀ ਨੇ ਕਹੀ ਹੈ ਕਿ ਜਰਮਨ ਸ਼ੈਫਰਡ ਰੱਖਿਆ, ਫਲਾਣਾ ਰੱਖਿਆ, ਉਹਨਾਂ ਦੇ ਉੱਤੇ ਹਜ਼ਾਰਾਂ ਰੁਪਈਆ ਲਾ ਰਹੇ ਆ। ਹਾਂਜੀ, ਰੋਜ਼। ਹਾਂਜੀ ਯਾਰ ਜਰਮਨ ਸ਼ੈਫ ਨੂੰ ਮਹਿੰਗਾ ਟੀਕਾ ਲਾਉਂਦੇ, ਜੋ ਸਨੋਫਾਲ ਕਰਾਉਂਦੇ, ਜਿਹੜੀ ਕਰਾਈ ਦੀ। ਇੱਕ ਮਿੰਟ ਆ ਜਾਓ, ਆ ਦੇਖਣਾ ਜਿਹੜਾ ਉਹਨੇ ਕਹਿਣਾ ਤੁਹਾਡੇ ਮੰਨਣ ਚ ਆਉਂਦੀ ਹੈ ਨਹੀਂ। ਕੀ ਕਹਿਣ ਲੱਗੇ? 100 ਗੱਲ ਦੱਸਾਂ ਤੇ ਸਿਰੇ ਤੇ ਗੰਢ ਜੀ, ਉਸਤਾਦ ਠੀਕ ਹੈ ਜੀ ਭਾਜੀ, ਸੁਣ ਲੈ। ਸਿੱਧੀ ਸਾਫ਼ ਦਲੀਲਾਂ ਨੇ ਭਾਜੀ, ਅੱਗੋਂ ਸੁਣੀ ਜਾਓ। ਦਲੀਲਾਂ ਨਹੀਂ, ਮੈਂ ਕਸਮ ਵਾਲੀ ਗੱਲ ਹੈ ਉਸਤਾਦ ਜੀ, ਮੈਂ ਰਾਤ ਨੂੰ ਸ਼ੀਸ਼ਾ ਵੇਖਦਾ, ਮੇਰਾ ਜ਼ਮੀਰ ਕਹਿੰਦਾ ਸੋ ਜਾ, ਮੁਤਮਈਨ ਹੈ ਤੂੰ। ਗਿਆਨ ਉਹਨੂੰ ਕਹਿਣ ਨੇ ਜਦੋਂ ਕਰਨਾ ਹੀ ਕੁਛ ਨਹੀਂ, ਨਾ ਕਿਸੇ ਨੂੰ ਦਿੱਤਾ ਕੁਛ, ਨਾ ਜ਼ਮੀਰ ਕਹਿੰਦਾ ਅਕਾਊਂਟ 'ਚ ਪੈਸੇ ਮੇਰੇ ਪੁੱਤ ਦਿੱਤਾ ਹੋ ਜਾ। ਮੇਰਾ ਜ਼ਮੀਰ ਮੇਰੇ ਨਾਲ ਗੱਲਾਂ ਕਰਦਾ, ਵੈਰੀ ਗੁੱਡ। ਖੁਦਾ ਜਾਣਦਾ ਮੈਨੂੰ ਤਸੱਲੀਆਂ ਦੇ। ਯਾਰ ਉਹ ਸ਼ੀਸ਼ਾ ਸਹੀ ਹੈ। ਇੱਕ ਵਾਰੀ ਸ਼ੀਸ਼ਾ ਇੱਥੇ ਲਿਆ ਫਿਰ ਉਹ ਸ਼ੀਸ਼ਾ ਮੈਂ ਵੇਖਣਾ ਯਾਰ। ਜ਼ਮੀਰ ਵੀ ਤੱਕ ਰਾਮੇ ਮੁੱਤੇ ਦਾ ਸੁਣਿਆ ਯਾਰ। ਆਵੇ ਮੈਂ 3:30 ਵਜੇ ਕਾਲ ਕੀਤੀ ਤੇ ਕਹਿੰਦਾ ਯਾਰ ਜ਼ਮੀਨ ਨਾਲ ਜੰਗ ਚੱਲ ਰਹੀ ਹੈ। ਨਹੀਂ 3:30 ਮੈਂ ਕਾਲ ਕੀਤੀ ਤੇ ਜ਼ਮੀਰ ਨੇ ਚੁੱਕ ਲਿਆ। ਉਹ ਸੁੱਤਾ ਭਾਈ ਸ਼ੀਸ਼ਾ ਰੱਖਿਆ। ਜ਼ਮੀਰ ਬੋਲਣ ਨੇ। ਸੱਚੀ ਮੁੱਚੀ ਉਸਤਾਦ ਜੀ, ਮੇਰਾ ਜ਼ਮੀਰ ਮੇਰੇ ਨਾਲ ਗੱਲਾਂ ਕਰਦਾ, ਮੈਨੂੰ ਤਸੱਲੀਆਂ ਦਿੰਦਾ।
ਕਹਿੰਦਾ ਹੋਰ ਕਿਸੇ ਤਸੱਲੀ ਦੀ ਜ਼ਰੂਰਤ ਨਹੀਂ ਤੈਨੂੰ, ਤੇਰੇ ਲਈ ਮੈਂ ਹੀ ਕਾਫੀ ਹਾਂ। ਉਸਤਾਦ ਜੀ ਦਾ ਛੋਟਾ ਭਾਈ ਪੋਮਾ ਨਹੀਂ, ਉਹ ਵੀ ਉਸੇ ਸ਼ੀਸ਼ੇ ਅੱਗੇ ਗਿਆ ਤੇ ਜ਼ਮੀਰ ਇਹਨਾਂ ਦੇ ਅੱਗੇ ਖਲੋਤਾ। ਉਹ ਕਹਿੰਦਾ ਹਾਂ ਪੋਮੇ ਮੁਤਮੀਨਾ ਤੋਂ ਵੀ ਨਿਕਲ ਜਾ। ਸਾਰੇ ਟੱਬਰ ਦੇ ਇੱਕ ਜ਼ਮੀਰ ਹੈ, ਇੱਕ ਜ਼ਮੀਰ ਰੱਖਿਆ ਸਾਰਿਆਂ ਦਾ ਸਾਰੇ ਦਾ ਇੱਕ ਇਹ ਬੰਦੇ ਦੀ ਇੱਕ ਜ਼ਬਾਨ ਹੁੰਦੀ ਹੈ। ਇਸਤਮਾਈ ਜ਼ਮੀਰ ਇਹਨਾਂ ਦਾ। ਉਹਦੇ ਚ ਗੱਲ ਵੀ ਇੱਕੋ ਹੀ ਫਰੀडम ਹੈ, ਮੁਤਮਿਨ ਬਸ। ਅੱਛਾ ਯਾਰ ਮੈਂ ਤੁਹਾਨੂੰ ਦੱਸ ਲੱਗਾ ਯਾਰ ਸੋਸ਼ਲ ਮੀਡੀਆ ਦੇ ਨਾ ਜੀ ਹੌਲੀ ਹੌਲੀ ਅੱਗੇ ਦੇ ਨਾ ਫਾਇਦੇ ਵੀ ਜ਼ਿਆਦਾ ਨੇ ਜਿੰਨੇ ਜੀ ਨੁਕਸਾਨ ਵੀ ਨੇ ਫਾਇਦੇ ਵੀ ਨੇ। ਹੌਲੀ ਹੌਲੀ ਭਾਜੀ ਉਹਦੇ ਫਾਇਦੇ ਤੇ ਜਿੰਨੇ ਨੇ ਉੱਥੇ ਹੀ ਨੇ, ਨੁਕਸਾਨ ਉਹਦੇ ਦਿਨ ਬ ਦਿਨ ਵੱਧਦੇ ਜਾ ਰਹੇ। ਜ਼ਿਆਦਾ ਉਸਤਾਦ ਜੀ। ਔਰ ਉਸਤਾਦ ਜੀ ਪਬਲਿਕ ਮੈਨੂੰ ਸਭ ਤੋਂ ਬਹੁਤਾ ਕੀ ਨੁਕਸਾਨ ਹੋਇਆ ਭਲਾ ਸੋਸ਼ਲ ਮੀਡੀਆ ਦਾ ਕਿਆ ਕਿ ਐਸੇ ਬੀਲੇ ਬੱਚੇ ਜਿਨ੍ਹਾਂ ਨੂੰ ਤੁਸੀਂ ਚਾਰ ਬੰਦਿਆਂ 'ਚ ਨਹੀਂ ਬਾ ਸਕਦੇ, ਜਿਨ੍ਹਾਂ ਨਾਲ ਤੁਸੀਂ ਗੱਲ ਨਹੀਂ ਕਰ, ਜਾਂ ਐਸੇ ਆਪਣੇ ਤੁਹਾਡੇ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਨੇ ਤੁਹਾਡੇ ਮੂੰਹ ਤੇ ਕਰਾਇਆ ਵਾ। ਸਹੀ ਗੱਲ ਜਦੋਂ ਜਿਹੜਾ ਦਿਲ ਕਰਦਾ ਜੋ ਦਿਲ ਕਰਦਾ ਤੁਹਾਨੂੰ ਕਹਿ ਕੂ ਕਿਸੇ ਨੂੰ ਵੀ ਕਹਿ ਕੂ ਕੇ ਹੋ ਜਾਂਦਾ। ਯਾਨੀ ਆਪਣੇ ਥੱਲੇ ਮਤਲਬ ਕਮੈਂਟਾਂ 'ਚ ਜਾਂ ਵੈਸੇ ਜਾਂ ਲੋਕ ਬਣਾ ਕੇ ਯਾਨੀ ਰਾਏ, ਇਹ ਸਭ ਤੋਂ ਬਹੁਤਾ ਕੰਮ ਖਰਾਬ ਹੋਇਆ ਸਾਜ। ਇਦਾਂ ਹੀ ਉਸਤਾਦ ਜੀ ਨਵੇਂ ਬੰਦੇ ਪੋਡਕਾਸਟਾਂ ਮਾਈਕ ਨਹੀਂ ਵੈਸੇ ਕਮੈਂਟਾਂ ਦੇ ਵਿੱਚ ਆ ਹੁਣ ਤੂੰ ਵੇਖੀ ਅੱਗੇ ਬਾਸ ਸੀ ਹਾਂਜੀ ਤੇ ਬਾਸ ਸ਼ੋਅ 'ਚ ਨਹੀਂ ਤੇ ਸ਼ੋਅ ਫਾਰਗ ਆ, ਨੱਥੀ ਆ, ਮਿੱਟੀ ਆ, ਕਿਸੇ ਨੂੰ ਨਹੀਂ ਦੇਖਣਾ, ਸਾਰੇ ਤੁਸੀਂ ਫਾਰਗ ਹੋ ਤੁਸੀਂ ਤਾਂ। ਹੁਣ ਆ ਮਿੱਠੇ ਦੀ ਗੱਲ ਹੋ ਰਹੀ ਹੈ। ਇਹ ਤੂੰ ਤੇ ਮੈਂ ਐਸੇ ਆ ਵੀ ਜਿਹੜੇ ਸ਼ੋਅ 'ਚ ਹੋਣ ਨਾ ਹੁਣ ਕੋਈ ਫਰਕ ਕੋਈ ਨਹੀਂ ਫਰਕ ਨਹੀਂ ਉਸਤਾਦ ਇਹ ਹੀ ਰਹਿ ਜਾਣਾ ਸਾਡੇ ਮੇਰਾ ਕੋਲ। ਕੀ ਅੱਛਾ ਉਸਤਾਦ ਜੀ ਪਤਾ ਕੀ ਗੱਲ ਆ ਆ? 3-4 ਸ਼ੋਅ ਜਿਹੜੇ ਤੂੰ ਕਰ ਨਹੀਂ ਲੈ ਜਿੱਚ ਤੂੰ ਬੋਲ ਗਿਆ ਹਾਂਜੀ ਆ ਹੁਣ ਉਹ ਮਿੱਠਾ ਸ਼ੋਅ 'ਚ ਨਹੀਂ ਮਿੱਠਾ ਬਾ ਮਿੱਠੇ ਦੀ ਵਜ੍ਹਾ ਤੋਂ ਟੀ ਟਾਈਮ ਮਿੱਠਾ ਨਹੀਂ ਤੇ ਮਿੱਠਾ ਇਸ ਸ਼ੋਅ ਤੋਂ ਪਹਿਲੇ ਸੌਰੀ ਤੂੰ ਉਹਨਾਂ ਨੂੰ ਦੱਸਿਆ ਕਰ, ਤੈਨੂੰ ਕੌਣ ਦੱਸਦਾ ਸਾਰਾ ਉਸਤਾਦ ਜੀ ਤੇ ਯਾਰ ਜ਼ਮੀਰ ਅੱਗੇ ਵੀ ਐਂ ਜੇ ਇੱਕਦਮ ਜਦੋਂ ਕਹੀਏ ਤਾਂ ਝੂਠ ਲੱਗਦਾ। ਨਹੀਂ ਉਸਤਾਦ ਜੀ ਤਾਂ ਸਾਰਿਆਂ ਨੂੰ ਪਤਾ ਕਿ ਤੁਸੀਂ ਦੱਸਦੇ ਸੌਰੀ ਸੁਟੇਜ ਦਾਨਸ਼ ਭਾਈ ਇਸ ਸ਼ੋਅ ਤੋਂ ਪਹਿਲੇ ਨਾ ਮੈਂ ਉਸਤਾਦ ਜੀ ਗੱਲ ਕਰ ਰਿਹਾ ਸੀਗਾ। ਭਾਜੀ ਕੀ ਗੱਲ ਹੋਈ? ਯਾਰ ਮੈਂ ਅਸਲ 'ਚ ਨਾ ਮੈਨੂੰ ਆਪ ਨਹੀਂ ਸਮਝ ਆਉਂਦੀ ਮੈਂ ਉਹ ਗੱਲ ਤੋੜ ਕੇ ਅੱਗੋਂ ਤੋੜਨੀ ਕਿਹੜੀ ਸਹੀ ਤਰ੍ਹਾਂ। ਮੈਂ ਨਾ ਫੈਸਲ ਕਹਿ ਰਿਹਾ ਸੀ ਪਤਾ ਨਹੀਂ ਕੋਈ ਕਿਸੇ ਬੰਦੇ ਦੀ ਗੱਲ ਕਰ ਰਿਹਾ ਸੀ। ਮੈਂ ਕਿਹਾ ਯਾਰ ਕਮੈਂਟਸ ਦੀ ਟੈਨਸ਼ਨ ਨਹੀਂ ਲੈਣੀ, ਜਿਹੜੇ ਅੱਛੇ ਕਮੈਂਟਸ ਆ ਨਾ ਪਿਆਰ ਵਾਲੇ ਕਮੈਂਟਸ ਕਰਦੇ ਉਹਨਾਂ ਨੂੰ ਫੀਲ ਕਰਿਆ ਕਰੋ ਬਸ, ਬੈਡ ਕਮੈਂਟਸ ਦੀ ਟੈਨਸ਼ਨ ਲਵੋ ਹੀ ਨਾ, ਇਸ ਤਰ੍ਹਾਂ ਤੁਸੀਂ ਮਰ ਜਾਓਗੇ ਯਾਰ। ਮੈਂ ਕਿਹਾ ਮੈਂ ਪਿਛਲੇ ਦਿਨ ਜੋ ਮੈਂ ਸੱਚੀ ਮੁੱਚੀ ਮੈਂ ਕਮੈਂਟ ਪੜ ਰਿਹਾ ਏਡੇ ਮਾੜੇ, ਸੱਚੀ ਮੁੱਚੀ ਮੈਂ ਸ਼ੀਸ਼ੇ ਕੋ ਗਿਆ, ਮੇਰਾ ਜ਼ਮੀਰ ਕਹਿੰਦਾ ਫਰਕ ਕਰਾ, ਮੈਂ ਜੀ ਉਹ ਜਿਹੜਾ ਸ਼ੀਸ਼ੇ ਤੇ ਜ਼ਮੀਰ ਇੰਜ ਕਰਕੇ ਕਹੇ, ਜ਼ਮੀਰ ਕੋ ਕਹਿੰਦਾ ਰਾਮੇ ਅੱਜ ਮੈਂ ਨਹੀਂ ਮੁਤਮਿਨ ਭਾਈ, ਤੂੰ ਮੁਤਮਿਨ ਹੋਏਗਾ ਅੱਜ ਮੈਂ ਨਹੀਂ ਮੁਤਮਿਨ। ਇਹ ਜ਼ਮੀਰ ਨੇ ਕਿਹਾ ਮੈਂ ਮੁਤਮਿਨ ਹਾਂ ਤੇ ਬਾਅਦ ਚੋਂ ਫੇਰ ਆਪ ਹੀ ਇਹਦੇ ਖਿਲਾਫ ਬੈਡ ਕਮੈਂਟ ਕਰਨ ਦੇ। ਨਹੀਂ ਉਸਤਾਦ ਜੀ ਦੀ ਯਾਰ ਗੱਲ ਯਾਰ ਇੰਜ ਕਰਕੇ ਜ਼ਮੀਰ ਕੋ ਆਪਣਾ ਪੁੱਛ ਕੇ ਆਇਆ ਮੁਤਮਿਨ ਹੋਇਆ ਤੇ ਇੰਜ ਕਰਕੇ ਆ ਕੇ ਪੋ ਮੈਨੂੰ ਕਹਿੰਦੇ ਜਾ ਤੂੰ ਹੀ ਪੁੱਛ ਲੈ, ਮੇਰਾ ਤਾਂ ਕਹਿਤਾ ਨੇ ਓਕੇ ਹੋਰ ਕਹਿਣਾ ਓਕੇ। ਤੇ ਉਹ ਕਹਿੰਦਾ ਸਾਡਾ ਇਕੱਠਾ ਹੀ ਹੈ ਸਾਰਿਆਂ ਦਾ, ਈਜ਼ੀ ਹੋ ਜਾਓ। ਬੱਚੇ ਫਰਪਲ ਜਾਂਦਾ ਜ਼ਮੀਰ ਇਹਦਾ ਦੱਸੀ ਜਰਾ, ਜ਼ਮੀਰ ਇਹਦਾ ਦੱਸੀ ਦਾ ਜ਼ਮੀਰ ਦਾ ਕਿਸੇ ਕੋਲ ਹਾਂ ਵੀ ਓਕੇ ਆ। ਜ਼ਮੀਰ ਤਾਂ ਆਪਣੀ ਸੇਧ ਨੂੰ ਸਾਰੇ ਰਿਸ਼ਤੇਦਾਰ ਬੁਲਾਵਾ। ਹੁਣ ਆ ਵੇਖੋ ਜਿਹੜਾ ਲੇਟ ਆਉਂਦਾ ਹੈ ਤੁਸੀਂ ਕਿੰਨਾ ਕੁ ਸਮਝਾਉਣਾ ਆ ਗਿਆ। ਉਹਨੇ ਵੀ ਉਹੀ ਸ਼ਰਟ ਪਾਈ ਹੈ। ਹਰ ਤਰਫ ਸਜਾਦ ਕੰਪਨੀ ਚੱਲ ਰਹੀ ਹੈ। ਐਮਰੇਟਸ ਹੁੰਦੇ ਹੀ ਯਾਰ ਪਾਸੇ ਜੈਨੂਇਨ ਐਮਰੇਟਸ ਦੀ ਸ਼ਰਟ ਆ ਜੈਨੂਇਨ, ਤੇ ਉਹ ਪਾਈ ਵੀ ਯਾਨੀ ਆਈ ਵੀ ਉੱਥੋਂ 에ਅਰਲਾਈਨ ਦੇ ਵਿੱਚੋਂ ਆ। ਪਾਈ ਵੀ ਤਾਂ ਇਹ ਨਹੀਂ ਕਿ ਵੀ ਉਹ ਮੈਂ ਬਾਹਰੋਂ ਕਿਤੋਂ ਐਮਰੇਟਸ ਦੀ ਸ਼ਰਟ, ਨਹੀਂ 에ਅਰਲਾਈਨ ਦੇ ਵਿੱਚੋਂ ਮੇਰੇ ਦੋਸਤ ਨੇ ਬੜੇ ਅੱਛੇ, ਉਹਨਾਂ ਨੇ ਮੈਨੂੰ ਗਿਫਟਾਂ ਕੀਤੀਆਂ। ਸਸਤੀ ਪਾ ਲਓ ਪਰ ਆਪਣੀ ਪਾਓ। ਉਹਨਾਂ ਨੇ ਕਿਹਾ ਜੀ ਇੱਕ ਮਿੱਠੇ ਨੂੰ ਦੇ ਦੀ, ਕਾਲੂ ਨੂੰ ਦੇ ਦੇਣਾ, ਸਾਰਿਆਂ ਨੂੰ ਮੇਰੇ ਵੱਲੋਂ ਦੇ ਦੇਣਾ। ਮੈਨੂੰ ਤਾਂ ਨਹੀਂ ਦਿੱਤੀ ਭਾਈ, ਸਾਨੂੰ ਨਹੀਂ ਇਹ ਕੁਝ ਵੀ ਮਿਲਿਆ ਅੱਜ ਤੱਕ। ਉਹਨੇ ਕਿਹਾ ਹੀ ਨਹੀਂ ਸੀ ਤੁਹਾਡਾ। ਇਹ ਆਪਣੀ ਪਾ ਲਓ, ਸਸਤੀ ਪਾ ਲਓ। ਤੁਸੀਂ ਸ਼ਰਟ ਵਾਲਾ ਸ਼ੋਅ ਕੀਤਾ ਤੇ ਕਿੰਨੇ ਬੰਦਿਆਂ ਨੇ ਮੈਨੂੰ ਮੈਸੇਜ ਕੀਤੇ ਕਿ ਆਪ ਕੋ, ਮੈਂ ਕਿਹਾ ਯਾਰ ਸਾਡੇ ਕੋਲ ਅਲਹਮਦੁਲਿਲਾ ਸਾਰਾ ਕੁਝ ਹੀ ਹੈ ਕੀ ਮੈਸੇਜ ਕੀਤੇ ਕਿ ਮਿੱਠਾ ਭਾਈ ਆਪਕੋ ਸ਼ਰਟੇ ਦੇਣੀ ਹੈ, ਆਪਣਾ ਨੰਬਰ ਸੈਂਡ ਕਰੇ। ਉਹ ਕਾਲੂ ਨੂੰ ਵੀ ਇੱਕ ਬੰਦੇ ਨੇ ਕਿਹਾ, ਮੈਂ ਕਿਹਾ ਨਹੀਂ ਸਾਡੇ ਕੋਲ ਅੱਛਾ ਸਾਰਾ ਕੁਛ। ਬੇਸਿਕਲੀ ਉਹਨਾਂ ਦਾ ਪਿਆਰ ਤੋਂ ਪਤਾ। ਲੇਕਿਨ ਉਹ ਐਸੀ ਭੈਣ ਕੋਈ ਗੱਲ ਨਹੀਂ ਹੈਗੀ, ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ, ਤੁਸੀਂ ਇੰਨਾ ਤਰਸਣਾ ਇਹਨਾਂ ਦੇ ਖਾਇਆ ਕਰੋ, ਇਹ ਇਸ ਕਾਬਲ ਨਹੀਂ ਹੈਗੇ, ਤੁਹਾਨੂੰ ਨਹੀਂ ਪਤਾ ਇਹਨਾਂ ਦਾ। ਸ਼ੁਕਰ ਅਲਹਮਦੁਲਿਲਾ ਸਾਰਾ। ਇਹ ਤੇ ਔਨ ਕੈਮਰਾ ਲੈ ਕੇ ਗਏ ਨਾ, ਜਿਹੜੀਆਂ ਆਫ ਕੈਮਰਾ ਲੈ ਕੇ ਗਏ ਉਹ ਤਾਂ ਪੁੱਛੋ। ਹਾਂ ਲਓ ਇਹਨਾਂ ਦੀ ਵੀਡੀਓ ਦੱਸੋ ਵੀ ਉਸ ਬੰਦੇ ਦੇ ਘਰ ਧਾਰੀਆਂ ਕਾਲੂ ਦੇ। ਹੁਣ ਆਹ ਨਹੀਂ ਸ਼ਰਟ ਆ, ਇਹ ਆਫ ਕੈਮਰੇ ਦੀ ਹੈ। ਭਲੀ ਹੈ। ਉਸਤਾਦ ਜੀ ਕਾਲੂ ਦੇ ਘਰ ਹੁਣ ਉਹਨੇ ਮੂੰਹ ਮੰਨਿਆ, ਕਹਿੰਦਾ ਮੈਂ ਕਸਮ ਦੇਣ ਨੂੰ ਤਿਆਰ ਹਾਂ ਉਸਤਾਦ ਜੀ ਦੀਆਂ 76 ਸ਼ਰਟਾਂ ਮੇਰੇ ਘਰ। ਹਾਂ 72 ਪਹਿਲੇ ਸੀ, 4 ਉਦੋਂ ਲੈ ਕੇ 76 ਸ਼ਰਟਾਂ ਵੀ ਉਹ ਪਾਉਂਦਾ ਕਿਉਂ ਨਹੀਂ? ਸਿਰਫ ਕੀ ਹੈ ਉਹ ਤੁਹਾਡੀ ਦੀਵਾਰੇ ਮਿਹਰਬਾਨੀ ਤੇ ਕੱਲਾ ਪੈਪ ਟੰਗਿਆ। ਈਦ ਵਾਲੇ ਦਿਨ ਤੁਹਾਡੀਆਂ ਸ਼ਰਟਾਂ ਪਾ ਕੇ ਫੋਟੋ ਸੈਸ਼ਨ ਕਰਾਇਆ। ਹਾਂ ਸਵੇਰ ਨੂੰ ਹੋਰ ਸ਼ਰਟ ਨਾਲ ਫੋਟੋ ਲੱਗੀਆਂ ਨੇ, ਸ਼ਾਮ ਨੂੰ ਹੋਰ ਨਾਲ। ਤੁਸੀਂ ਸਾਡਾ ਇੱਕ ਬੰਦਾ ਜਿਹੜਾ ਨਾ ਉਹਨੂੰ ਹੀ ਰਜਾ ਲਓ ਤੇ ਅਸੀਂ ਸਮਝਾਂਗੇ ਬੜੀ ਗੱਲ ਆ। ਹਾਲੇ ਤੇ ਉਹ ਨਹੀਂ ਰੱਜਣ ਦੇ ਯਾਰ, ਤੁਹਾਡੇ ਕੋਲ ਲੈ ਕੇ ਉਹਨੂੰ ਪਹਿਲੇ ਰਜਾ ਲਓ। ਸਾਦੀ ਹੁਣੇ ਨਾ ਪੈਪ ਤੇ ਦੇਖਦੇ ਰਾਤ ਨੂੰ ਸ਼ਰਟ ਹੁੰਦੀ ਹੈ, ਸਵੇਰ ਨੂੰ ਕੱਲਾ ਹੈਂਗਰ ਲਟਕਿਆ ਸ਼ਰਟ ਕਾਲੂ ਦੇ ਮਗਰ ਆਪ ਤੁਰ ਕੇ ਚਲੇ ਜਾਂਦੇ। ਮੈਨੂੰ ਲੱਗਦਾ ਕਿਸ ਟਾਈਮ ਪੈਪ ਵੀ ਦਾਨ ਹੋ ਜਾਣਾ, ਕਿਉਂਕਿ ਇਹਨੇ ਕਾਲੂ ਨੇ ਸੋਚਣਾ ਯਾਰ ਹੁਣ ਇੰਨੀਆਂ ਸ਼ਰਟਾਂ ਲੈਂਦੀਆਂ ਤੇ ਹੁਣ ਪਿੱਛੇ ਪੈਪ ਹੀ ਰਹਿ ਗਿਆ, ਪਰ ਟੰਗਣੀਆਂ ਕਾਤੇ। ਅੱਛਾ ਹੁਣ ਮੈਂ ਤੁਹਾਨੂੰ ਕਹਿਣ ਲੱਗਾ ਸੀ ਗਰਮੀ ਦੀ ਨਿਸਬਤ ਨਾਲ ਮੈਂ 2-4 ਦਿਨ ਦਾ ਸਟੇ ਲਿਆ ਸੀਗਾ, ਆਲੂ ਬੁਖਾਰਾ ਇਸ ਕਿਸਮ ਦਾ ਦੇਸੀ ਲੈ ਕੇ ਆਇਆ ਵਾਂ।
ਇਹ ਖਾਣਾ ਵਾ, ਅੱਖਾਂ ਦੀ ਜਿਹੜੀ ਪਲਾਹਟ ਹੈ ਜਾਂਦੀ ਰਹੇਗੀ, ਜਿਗਰ ਤੰਦਰੁਸਤ ਹੋ ਜਾਏਗਾ, ਹਾਰਟ ਤਾਂ ਸਟਰੋਂਗ ਹੋ ਜਾਏਗਾ। ਯਾਰ ਇਧਰ ਇੱਕ ਅੰਬ ਧੋ ਕੇ ਦਈ, ਮੈਂ ਟੇਸਟ ਚੈੱਕ ਕਰਾਂ ਕੈਸੇ ਅੰਬ ਆਏ ਆ। ਆ ਗਏ ਉਸਤਾਦ ਜੀ? ਜੀ ਜੀ। ਔਰ ਉਹ ਸਿਰਫ ਉਹਨਾਂ ਵਾਸਤੇ ਨੇ ਜਿਹੜੇ ਸਿਰਫ ਸਾਡੇ ਇੱਥੇ ਆਉਂਦੇ ਨੇ, ਜਿਹਨਾਂ ਨੂੰ ਅੱਲਾ ਨੇ ਹਸੀਅਤ ਦਿੱਤੀ ਬਾਹਰੋਂ ਲੈਣ ਦੀ, ਕਮਾਉਣ ਦੀ, ਕਰ ਜਾਂਦੀ, ਉਹ ਆਪਣੇ ਲੈ ਕੇ ਜਾਣ। ਅੰਮੀ ਤਾਂ ਬਹੁਤ ਯਾਦ ਕਰਨ ਦੇ ਸੀ। ਅੰਮੀ ਕਹਿੰਦੀ ਮਲਕਾ ਬਰਤਾਨੀਆ ਦਾ ਉਸਤਾਦ ਜੀ ਇੱਥੇ ਹੈਗਾ ਜੇ ਬਾਲ ਕਾਲੋ ਇੱਕ ਅੰਬ ਤੇਰਾ ਫੜ ਕੇ ਲਿਆਓ ਧੋ ਕੇ ਤੇਰਾ ਅੱਛਾ ਜਾ। ਓਏ ਯਾਰ ਟੰਡੂ ਵਾਲਾ ਖਾਰ ਕੇ ਕੰਡੂ ਵਾਲੇ ਯਾਰ ਵਾਲਾ ਯਾਰ ਤਾਜੀ ਇੱਕ ਕਰੈਕਟਰ ਨੇ ਸਿਰਫ ਉਸ ਬਾਗ ਦੇ ਕੋਲੋਂ ਲੰਘਿਆ ਤੇ ਸਿਰਫ ਖੁਸ਼ਬੂ ਸੁੰਘੀ ਹੈ ਤੇ ਉਹਨੇ ਕਿਹਾ ਮੈਂ ਲੱਖ ਰੁਪਏ ਦਾ ਇੱਕ ਕੰਮ ਲਾਂਗਾ। ਉਹ ਕਹਿੰਦੇ ਜੀ ਮਲਕਾ ਬਰਤਾਨੀਆ ਨੂੰ ਇਜਾਜ਼ਤ ਨਹੀਂ ਹੈ। ਨਹੀਂ ਵੀ ਗਿਆ ਨਹੀਂ ਉਹਨੇ ਫਿਰ ਉੱਥੇ ਕੋਈ ਹੈ ਸੀਗਾ ਪਤਾ ਨਹੀਂ ਕੀ ਨਾਮ ਸੀ, ਉਹਦਾ ਫੋਨ ਕਰਾਇਆ ਮਲਕਾ ਬਰਤਾਨੀਆ ਨੂੰ ਕਿ ਇਹਨਾਂ ਨੂੰ ਇੱਕ ਕੰਮ ਦੇ ਲੱਖ ਰੁਪਏ ਦਾ ਦੇਣ। ਛਾਪਣ ਟੋਪਣ ਕਰ ਉਹਨੇ ਫਿਰ ਮਲਕਾ ਬਰਤਾਨੀਆ ਨੇ ਫੋਨ ਕੀਤਾ, ਕਹਿੰਦੇ ਇਹਨੂੰ ਇੱਕ ਕੰਮ ਦੇ ਦਿਓ, ਪੈਸੇ ਕੋਈ ਨਾ ਲੈਣਾ। ਪਤਾ ਤੁਹਾਨੂੰ ਨਵਾਂ ਵਾਕਿਆ ਦੱਸਾਂ ਹੁਣ ਮੇਰੇ ਨਾਲ ਕੀ ਹੋਇਆ। ਉਸਤਾਦ ਜੀ ਸੀਰੀਅਸ ਐਸੇ ਬੰਦੇ ਨੂੰ ਮੈਂ ਆਉਂਦਿਆਂ ਦੱਸਿਆ ਵਾ, ਮੇਰੇ ਤੇ ਮੋਬਾਈਲ ਪੈ ਗਿਆ ਚੋਰੀ ਦਾ। ਹਾਂ ਉਹ ਕਿਦਾਂ ਕਿਦਾਂ? ਉਸਤਾਦ ਜੀ ਪਹਾੜੀ ਗਰਾਊਂਡ ਕਿੱਦਾਂ ਵੀ ਉਹ ਬੰਦਾ ਲੱਗ ਗਿਆ ਅਗਲੇ ਨੂੰ। ਤੂੰ ਤੇ ਪਤਾ ਹੀ ਨਹੀਂ ਲੱਗਣ ਦਿੰਦਾ ਮਰੇ। 2 ਦਿਨ ਚੋਰ ਦਾ 1 ਦਿਨ ਸਾਧ ਦਾ। ਇੱਕ ਦਿਨ ਮਿੱਠੇ ਦਾ ਉਸੇ ਅੰਡਰਪਾਸ ਚੋਂ ਨਿਕਲਿਆ ਮੈਂ, ਮੇਰੇ ਅੱਗੇ ਮੀਆਂ ਬੀਵੀ ਜਾਣ ਡਏ। ਬੀਵੀ ਦਾ ਬੁਰਖਾ ਹਲਕਾ ਜਿਹਾ ਚੈਨ 'ਚ ਫਸਿਆ ਵਾ, ਗੱਡੀ ਸ਼ੂੰ ਸ਼ੂੰ ਫਾਸਟ ਐਂਡ ਫਿਊਰੀਅਸ ਲਾਈਨ ਕਰਕੇ ਡਿਗੇ ਨੇ। ਮੈਂ ਗੱਡੀ ਸਾਈਡ ਤੇ ਲਾ ਕੇ ਬਾਜੀ ਹੁਣ ਚੁੱਕਿਆ ਵਾ, ਬਾਜੀ ਹੁਣ ਚੁੱਕ ਕੇ ਮੈਂ ਕੋਲੋਂ 50 ਰੁਪਏ ਦਾ ਲੈਮਨ ਸੋਡਾ ਪਲਾਇਆ ਬਾਜੀ ਨੂੰ। ਬਾਜੀ ਉਹਨੇ ਵੱਡੇ ਘੁੱਟ ਹੈ ਸਾਡੀ ਗੱਲ ਦੀ ਕੋਈ ਕਦਰ ਹੀ ਨਹੀਂ। ਸੁਣਾ ਸਾਨੂੰ ਸੁਣਾ। ਉਸਤਾਦ ਲੜਨਗੇ ਸਿਰਫ ਕੀ ਉਹ ਇੱਕ ਕੰਮ ਉਸ ਵਿਚਾਰੇ ਗਰੀਬ ਨੇ ਖਾ ਲਿਆ ਤੇ ਇਹਨਾਂ ਦਾ ਧਿਆਨ ਪੈ ਗਿਆ। ਮੇਰੇ ਆਲੂ ਖਾਂਦੇ ਨਹੀਂ ਛੇੜੇ ਅੱਛਾ ਕਿਤੇ ਦੀ ਆਪਾਂ ਭਲਾ ਵਾਕਿਆ ਹੈ ਕੋ ਮੈਂ ਤੈਨੂੰ ਕਿਹਾ ਇੱਕ ਅੰਬ ਧੋ ਕੇ ਮੈਨੂੰ ਦੇ ਦੇ। ਤੈਨੂੰ ਕਿਹਨੇ ਕਿਹਾ ਪਲੇਟ 'ਚ? ਤੈਨੂੰ ਪਲੇਟ ਦਾ ਕਿਸੇ ਨੇ ਕਿਹਾ? ਸਾਜੀ ਉਹੀ ਕਹਿੰਦੇ ਭਾਈ। ਉਹ ਬੱਸ ਕਰ ਦਿਓ ਯਾਰ ਤੁਸੀਂ। ਯਾਰ ਤੁਸੀਂ ਪਤਾ ਉਸਤਾਦ ਦੀ ਗੱਲ ਨਹੀਂ ਮੰਨਿਆ ਤੈਨੂੰ ਮੈਂ ਕਹਿ ਰਿਹਾ ਕੱਲ ਨੂੰ ਇੱਕ ਅੰਬ ਕੱਢ ਕੇ ਧੋ ਕੇ ਮੈਨੂੰ ਦੇ ਦੇ। ਅੱਜ ਤਾਂ ਮੈਂ ਧੋ ਕੇ ਲਿਆ, ਇੰਨੀ ਗੱਲ ਸੀ। 20 ਸਕਿੰਟ ਅਨਮੋਲ ਟੋਲ ਸਾਰੇ ਜਣੇ ਆਪਣਾ ਦਿਮਾਗ ਕੱਢ ਕੇ ਨਾ ਇਕੱਠਾ ਕਰਕੇ ਇੱਕ ਕਿਸੇ ਇਨਸਾਨ 'ਚ ਪਾ ਲਓ, ਸ਼ਾਇਦ ਕੋਈ ਥੋੜਾ ਠੀਕ ਹੋ ਜਾਏ ਸਿਸਟਮ। ਇਹ ਥੋੜਾ ਸਾਰਿਆਂ ਦੇ ਵਿੱਚ ਕੰਮ ਖਰਾਬ ਕਰ ਰਿਹਾ। ਅਨਮੋਲ ਟੋਲ ਅੰਬ ਦਾ ਕਹਿ ਤੋ ਇੱਕ ਆਇਆ ਕਹਿੰਦਾ ਠਹਿਰ ਜੋ ਨੇ ਠੰਡਾ ਹੋ ਲੈਂਦੇ, ਦੂਜਾ ਪਲੇਟ ਧੋਣ ਲੱਗ ਪਿਆ। ਓਏ ਡੂ ਐਂਡ ਡਾਈ ਆ। ਉਸਤਾਦ ਜੀ ਦੇ ਮੂੰਹ ਚੋਂ ਗੱਲ ਨਿਕਲੇ ਉਸੇ ਤਰ੍ਹਾਂ ਪੂਰੀ ਕਰ ਦੋ, ਆਪਣਾ ਨੇ ਵਿੱਚ ਪਾਓ। ਕਿਉਂ ਮਿੱਠਾ ਜੀ ਤੁਹਾਡਾ ਵਾਕਿਆ ਕੀ? ਉਹ ਬਸ ਉਹਦੀ ਨਜ਼ਰ ਹੀ ਏਡੀ ਤੁਸੀਂ ਗੰਦੀ। ਦੇਖਣੇ ਸੀ। ਉਹ ਪਰੇ ਹੋ ਤੁਸੀਂ ਜਾ ਓਏ ਦੇਖਣੇ ਭਰਾਵਾ, ਸੀ, ਅੱਲਾ। ਏਡੀ ਗੰਦੀ ਨੀਅਤ ਲੈ ਕੇ ਬਹਿ ਜਾਂਦੇ ਹੋ ਤੁਸੀਂ। ਚਲੋ ਭਾਈ ਸਾਡੀ ਲੱਗੀ, ਚਲੋ ਸਾਡੀ ਲੱਗੀ। ਤੁਸੀਂ ਦੇਖ ਰਹੇ ਸੀ। ਤੁਹਾਡਾ ਤਾਂ ਜ਼ਮੀਰ ਕੇ ਤੁਸੀਂ ਅਸੀਂ ਤਾਂ ਖਾਦੀ ਨਹੀਂ। ਇੰਜ ਕਰਕੇ ਫੋਕਸ ਕੀਤਾ ਉੱਤੇ, ਅਨਮੋਲ ਟੋਲ ਨਾ ਸਾਜੀ। ਹਾਂਜੀ ਖੁਸ਼ਬੂ ਆਈ ਹੈ। ਲੋ ਜੀ ਵਾਕਿਆ ਮਿੱਟੀ ਹੋ ਗਿਆ। ਮੋਬਾਈਲ ਤੋਂ ਸਾਡੇ ਤੇ ਮੋਬਾਈਲ ਪੈ ਗਿਆ। ਸੁਣਾ ਵਾਕਿਆ। ਲਾਈਏ ਜੀ ਸੁਣਾ ਲਾਸ਼ੋ ਉਸਤਾਦ जी ਬੜਾ ਸਸਤਾ ਅੰਬ ਹੋਇਆ ਹੋਇਆ ਯਾਰ। ਡਾਊਨ ਹੋ ਗਈ ਮੰਡੀ ਅੰਬ ਦੀ। ਐਦਾਂ सांस भी लेते हैं ਹਾਲੇ ਤਾਂ ਮੈਂ ਕੀਤਾ ਹੀ ਕੁਛ ਨਹੀਂ। ਤੇ ਹਾਲੇ ਤਾਂ ਮੈਂ ਉਹਦੀ ਲੀਕੇਜ ਰੋਕੀ ਸਿਰਫ। ਲੇਕਿਨ ਮੂੰਹ ਤੁਸੀਂ ਸਹੀ ਭਰਿਆ ਵਾ, ਇੱਥੋਂ ਰਾਲ ਨਿਕਲ ਰਹੀ ਯਾਰ। ਸਾਇੰਸ ਨੇ ਨਾ ਇੱਕ ਚੀਜ਼ ਯਾਦ ਕੀਤੀ ਕਿ ਸੁਲਾ ਮਾਰਨ ਨਾਲ ਮੌਤ ਨਹੀਂ ਪੈਂਦੀ। ਲੇਕਿਨ ਜਦੋਂ ਇੰਨੀਆਂ ਪੇਟੀਆਂ ਹੋਣਾ ਪਰ ਇੱਕ ਤਾਂ ਚੂਪ ਲੈਣਾ ਚਾਹੀਦਾ, ਨਾਲੇ ਉਹਨਾਂ ਨੂੰ ਚੂਪਣ ਦਿਓ। ਵਾਕਿਆ ਸੁਣਾਈਏ ਜੀ। ਵਾਕਿਆ ਸੁੱਟ ਯਾਰ ਅੰਬ ਵੱਲੋਂ ਧਿਆਨ ਇੱਧਰ ਉੱਧਰ ਕਰਾ ਜ਼ਰਾ। ਉਹ ਚਾਚਾ ਚਾਚੀ ਜਾਣ ਰਹੇ ਸੀ ਗੱਡੀ ਤੇ ਜੀ, ਚਾਚੀ ਦਾ ਕਿਤੇ ਫਸ ਗਿਆ ਦੁਪੱਟਾ। ਚਾਚੀ ਹੁਣ ਦੀ ਪਈ ਲੁੱਗੀ ਇੰਜ ਕਰਕੇ ਵੱਜੇ ਨੇ ਫੁੱਟਪਾਥ 'ਚ। ਮੈਂ ਚਾਚੀ ਨੂੰ ਚੁੱਕਿਆ ਅਸਾਸਤਨ ਇਨਸਾਨੀਅਤ ਦੇ ਨਾਲ। ਇਨਸਾਨੀਅਤ ਦੇ ਨਾਤੇ ਮੈਂ ਮਿੱਠੇ 'ਚ ਇਨਸਾਨੀਅਤ ਜ਼ਿੰਦਾ ਵਾ। 95% ਇਨਸਾਨੀਅਤ ਆ, ਬਾਕੀ ਗੋਸ਼ਤੀ ਆ। ਮੈਂ ਬਾਜੀ ਨੂੰ ਚੁੱਕਿਆ ਵਾ, ਕੋਲੋਂ ਲੈਮਨ ਸੋਡਾ 50 ਰੁਪਏ ਦਾ ਚਾਚਾ ਜੀ ਲਈ ਵੀ ਲਿਆ, ਆਪਣੇ 100 ਰੁਪਏ ਲੈਮਨ ਸੋਡਾ ਤੇ ਲਾਇਆ। ਮਾਜੀ ਨੇ ਤਲੀਆਂ ਝੱਸੀਆਂ ਵਾ, ਇੰਜ ਝਸਾਈ ਪਾ ਕੇ ਹਰਚਾ ਕਰਕੇ ਮਾਜੀ ਨੂੰ ਤੰਦਰੁਸਤ ਕਰਕੇ ਜਾਨੀ ਵਾਕਿਆ ਹੋਰ ਤੇਰੇ ਹੱਲ ਹੀ ਆ। ਹਾਂ ਕਿਉਂ ਤੈਨੂੰ ਅੱਛਾ ਤਲੀਆਂ ਤਸੀਆਂ ਤੂੰ ਜਾਂ ਫਿਰ ਇਹ ਕੰਮ ਮੈਨੂੰ ਵੀ ਫੜਾਓ। ਤੈਨੂੰ ਫੜਾਨੇ ਆ ਸ਼ੋਅ ਮੁੱਕ ਲੈਂਦੇ। ਮਾਈ ਦੀਆਂ ਮੈਂ ਤਲੀਆਂ ਇੰਜ ਕਰਕੇ ਝੱਸੀਆਂ ਵਾ, ਤੇ ਮਾਈ ਨੂੰ ਉਠਾ ਕੇ ਇੰਜ ਕਰਕੇ ਫੁੱਟਪਾਥ ਤੇ ਬਿਠਾਇਆ ਵਾ। ਮਾਈ ਨੂੰ ਹਰ ਤਰੀਕੇ ਨਾਲ ਉੱਠ ਕੇ ਕਰਕੇ ਦੁਪੱਟਾ ਵਿੱਚੋਂ ਕੱਢਿਆ ਵਾ। ਜੂਸ ਪਿਆ ਹੈ। ਤੂੰ ਸੁਣਾ ਅੱਗੇ। ਤੇ ਕੈਸਾ ਹੋਤਾ ਜੀ? ਮਜ਼ੇਦਾਰ ਆ? ਓਏ ਅਨਮੋਲ ਟੋਲ ਹੈ ਹੀ ਮਜ਼ੇਦਾਰ। ਓਏ ਉਹ ਵਾਕਿਆ ਦਾ ਪੁੱਛ ਰਿਹਾ। ਵਾਕਿਆ ਦਾ ਪੁੱਛ ਰਿਹਾ। ਲੈਮਨ ਸੋਡਾ ਪਿਲਾਇਆ ਤੂੰ। ਮਾਈ ਨੇ ਫਿਰ ਮੈਨੂੰ ਉਹ ਮੇਰੇ ਅਨਮੋਲ ਅੰਬ ਜੀ ਤੁਹਾਡੇ ਹੱਥ 'ਚ ਹੈਗਾ ਅੰਬ ਵੀ ਤੁਸੀਂ ਸਿਰਫ ਅੱਖਾਂ ਦੇਖੋ, ਉਹ ਤੇ ਬਾਕੀ ਨਹੀਂ ਛੱਡ ਦਿਓ। ਸੀਗਾ। ਅੱਖਾਂ ਤੋਂ ਜੋ ਕਰੋ। ਉਹ ਤੁਸੀਂ ਆਪਣੇ ਤਰੀਕੇ ਨਾਲ ਹੀ ਖਾਓਗੇ ਤੇ ਮਜ਼ਾ ਆਏਗਾ। ਅੰਬ ਜਿਵੇਂ ਉਹ ਆਪਣੇ ਤਰੀਕੇ ਨਾਲ ਹੀ ਖਾ ਰਹੇ ਨੇ। ਉਹ ਖਾ ਰਹੇ ਭਾਈ। ਅੰਬ ਖਾਣ ਦਾ ਤਰੀਕਾ ਐਸਾ ਵਾ, ਮੰਮੀ ਡੈਡੀ ਦਰਮਿਆਨ ਚੋਂ ਇੰਜ ਫੜ ਲਓ ਇੰਜ
ਨਾ 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 ਨਹੀਂ ਇਹ ਜਿਹੜਾ ਤਰੀਕਾ ਹੈ ਇਹ ਨਾ ਇਹੀ ਤਰੀਕਾ ਵਾ ਲੇਕਿਨ ਜਿਹੜਾ ਮੇਰੇ ਕੋ ਤਰੀਕਾ ਕਸਮ ਵਾਲੀ ਗੱਲ ਜੇ ਕਿਸੇ ਕੋ ਹੋਵੇ ਮੈਂ ਧੋਣ ਲਵਾ ਦਾਂਗਾ। ਇਹ ਕੰਮ ਫੜਾ ਇਧਰ ਆ। ਨਹੀਂ ਨਾ ਫੜਾਈ ਓਏ ਓ ਕਾਕਾ। ਨਹੀਂ ਪਤਾ ਕੀ ਗੱਲ ਉਸਤਾਦ ਜੀ, ਅੱਛਾ ਉਹ ਮਾਂ ਜੀ ਡਿਗੇ ਨੇ, ਮਾਂ ਜੀ ਫੋਟੋ ਪਾਤੇ ਬਿਠਾਇਆ ਵਾ, ਮਾਂ ਜੀ ਨੇ ਮੈਂ ਤਲੀਆਂ ਤੁਲੀਆਂ ਅੰਬ ਜਿਹੜਾ ਤੂੰ ਵਾਕਈ ਵਿੱਚ ਹੀ ਰਹਿ ਕੈਮਰੇ ਨੂੰ ਵੇਖ ਕੇ ਸੁਣਾ ਲਾ। ਮਾਂ ਜੀ ਦੀਆਂ ਮੈਂ ਤਲੀਆਂ ਤੁਲੀਆਂ ਚਸੀਆਂ ਮਾਂ ਜੀ ਨੇ ਅੱਜ ਕਰਕੇ ਐਕਟਿਵ ਕਰਕੇ ਆਏ ਨੋਨੋ ਮਨੋਨੇ ਕਰਕੇ ਬਿਠਾਇਆ ਵਾ। ਮਾਂ ਜੀ ਬੈਠੇ ਆ, ਮੈਂ ਮੋਟਰਸਾਈਕਲ ਮੈਂ ਕਿਹਾ ਲਓ ਚਾਚਿਓ ਅੱਲਾ ਖੈਰਾ ਕਰੇ, ਮਾਂ ਜੀ ਤੰਦਰੁਸਤ ਹੋ ਗਏ ਨੇ। ਮੈਂ ਕੇਕ ਮਾਰਨ ਲੱਗਾ, ਮੈਂ ਤੁਰਨ ਲੱਗਾ ਤੇ ਚਾਚੇ ਹੋਣਾ ਮੈਨੂੰ ਗੁੱਟ ਫੜ ਲਿਆ, ਕਹਿੰਦੇ ਉਹ ਕਾਕਾ ਚੱਲਾ ਕਿੱਥੇ ਆ, ਮੋਬਾਈਲ ਤੇ ਦੇ। ਕਿਹੜਾ ਮੋਬਾਈਲ ਜੀ? ਕਹਿੰਦੇ ਜਿਹੜਾ ਮੇਰੀ ਬੇਗਮ ਤੋਂ ਚੁੱਕਿਆ ਵਾ। ਉਹਨੇ ਵੇਖ ਲਿਆ ਹੁਣ ਫੇਰ ਤੇ ਬੇਟੇ ਮੋਬਾਈਲ ਚੁੱਕਿਆ ਸੀ। ਚੁੱਕੀ ਸੀ। ਕਿਹੜਾ ਮਾਡਲ ਸੀ? ਨਹੀਂ ਓਹੋ ਮੈਂ ਬਿਸਮਿਲ੍ਲਾ ਲੇਕਿਨ ਮਿੱਠੇ ਯਾਰ ਉਹ ਨਹੀਂ ਮੈਂ ਨੀ ਚੁੱਕਿਆ, ਗੱਲ ਤਾਂ ਸੁਣ ਲਓ ਪੂਰੀ ਭਾਜੀ। ਮੈਂ ਕਿਹਾ ਚਾਚੋ ਕਿਹੜਾ, ਮੈਂ ਤੇ ਇਨਸਾਨ ਅੰਬ ਨਹੀਂ ਉਹਦੇ ਵਾਸਤੇ ਅੰਬ ਜਾ ਕੇ ਕਿ ਸੁਣਨਾ ਨਾ ਇਹਨੂੰ ਜ਼ਲੀਲ ਨਾ ਕਰਿਓ। ਅੱਛਾ ਡਸਟਬਿਨ। ਮੈਂ ਕਿਹਾ ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਤੁਹਾਨੂੰ ਬੁਰਾ ਸ਼ਾਇਦ ਲੱਗ ਰਿਹਾ ਹੋਵੇ, ਲੇਕਿਨ ਭੈਣ ਜਦੋਂ ਸਾਡਾ ਸ਼ੋਅ ਹੀ ਕੈਜੂਅਲ ਆ, ਫਿਰ ਮੈਨੂੰ ਬਹੁਤ ਬੁਰੇ ਲੱਗਦੇ ਆ ਬੰਦੇ ਮੈਨੂੰ ਜਿਹੜੇ ਇੰਜ ਛਿਲੜ ਚੂਸਦੇ ਇੰਜ ਹੱਥ ਲੜੇ ਨਾ। ਤੁਸੀਂ ਮੇਰੇ ਚਬਾੜੇ ਵੇਖਣੇ ਨੇ, ਆਹ ਵੇਖਣੇ ਮੇਰੇ। ਬ੍ਰੇਕ ਕਰਕੇ ਅਸੀਂ ਆਂਬੇ ਕਿਸੇ ਡੱਬਾ ਪੂਰਾ ਲੱਗ ਗਿਆ ਟਿਸ਼ੂਆਂ ਦਾ। ਉਹ ਤਾਂ ਪਲੇਟ ਦੇ ਦੇਵੇ ਤੇ ਉਹ ਨਾਲ ਇੱਕ ਡੋਂਗਾ ਦੇ ਦਿਓ, ਪਾਣੀ ਦੇ ਦਿਓ ਤਾਂ ਕਿ ਉਹ ਧੋ ਕੇ ਉਹਦੀ ਟੇਸਟੀ ਆ ਸਾਜੀ। ਲੇਕਿਨ ਮਿਠਾਈ ਜਿੱਥੇ ਤੁਸੀਂ ਜੂਸ ਪਲਾਇਆ ਨੂੰ ਤੁਹਾਡਾ ਰਾਈਟ ਬਣਦਾ ਸੀ, ਇੱਕ ਤਾਂ ਅੰਬ ਵੀ ਦੇ ਦਿੰਦੇ। ਲੇਕਿਨ ਮੋਬਾਈਲ ਤੇ ਚੋਰੀ ਕਰ ਲਿਆ ਨਹੀਂ ਮਾਈ ਬਾਬੇ ਚੋਣੀ ਦਾ। ਨਹੀਂ ਤੀਤਾ ਚੋਣੀ, ਗੱਲ ਤੇ ਸੁਣ ਲਾ। ਤਾਈ ਨੇ ਮੇਰਾ ਗੁੱਟ ਫੜਿਆ, ਮੈਂ ਕਿਹਾ ਤਾਈ ਇਹ ਤਾਂ ਗੁੱਟ ਛੋੜੋ। ਉਰਦੂ में मेरा मैं गुड कहता ही गुट छोड़ दे, मैं सिटी 41 में होता हूँ। कहता चेड़ा चीटी पोटी बंद निभा लेता है। ਅਸੀਂ ਕਹਿੰਦਾ ਬੜੇ ਦੇਖੇ ਇਦਾਂ, ਤੂੰ ਮੇਰੀ ਬੇਗਮ ਦਾ ਮੋਬਾਈਲ ਚੁੱਕਿਆ, ਪਰਸ ਜੋ ਖੁੱਲ ਗਿਆ ਇੰਜ ਕਰਕੇ ਛੰਨ ਕਰਕੇ ਖਲਾਰਾ ਜਿਹਾ ਪੈ ਗਿਆ। अच्छा ਤੇ ਇੱਕ ਬੰਦਾ ਉੱਥੇ ਕਿੰਨੇ ਬੰਦੇ ਇਕੱਠੇ ਹੋਏ, ਇੱਕ ਬੰਦਾ ਹੀ ਕਹੇ ਇਹਨੂੰ ਥਾਣੇ ਤੇ ਹੋ, ਇਹਨੂੰ ਥਾਣੇ ਤੇ ਹੋ। ਮੈਂ ਕਿਹਾ ਠਹਿਰ ਜਾ, ਕਿਤੇ ਆਖਰੀ ਤਰੀਕ ਆ। ਉਹ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ? बस ਮੈਨੂੰ ਫੋਨ ਤੇ ਕਰਦਾ, ਮੇਰੀਆਂ ਆਣੀਆਂ ਵੇਖਦਾ ਮਿੱਟੇ। ਯਾਰ ਉਹ ਬਾਬਾ ਉਹ ਲੈਮਨ ਸੋਡੇ ਵਾਲੇ ਵੀ ਆ ਗਏ, ਜਿਹਦੇ ਕੋਲ ਮੈਂ 100 ਰੁਪਏ ਜਿਹਨੂੰ ਬਟਾਇਆ ਹੋਇਆ ਇਹ, ਉਹਨੇ ਵੀ ਮੈਨੂੰ ਕਿਹਾ ਉਹ ਤੁਹਾਨੂੰ ਸ਼ਰਮ ਨਹੀਂ ਆਈ, ਧੀ ਭੈਣ ਦਾ ਮੋਬਾਈਲ ਚੁੱਕ ਕੇ ਆ ਗਿਆ, ਧੀ ਭੈਣ ਦੀ 100 ਪ੍ਰਾਈਵੇਸੀ ਨੂੰ। ਮੈਂ ਕਹਾ ਤਾਇਆ ਮੈਂ ਕਿਤੇ ਧੀ ਭੈਣ ਸ਼ੇਅਰ ਕਰਨ ਡਿਆ, ਮੈਂ ਤਾਂ ਕੀਤਾ ਹੀ ਕੱਖ ਵੀ ਨਹੀਂ। ਮੈਂ ਕਿਤੇ ਧੀ ਭੈਣ ਦਾ ਮੈਂ ਕਿਹਾ ਕੀ ਕਰ ਲਿਆ, ਮੈਂ ਕਿਤੇ ਉਹ ਮੈਨੂੰ ਦੂਜਾ 500 ਬੰਦੇ ਨਹੀਂ ਇਕੱਠੇ ਹੋ ਗਏ, ਇੱਕ ਸੀੜੀ ਫੜੀ। ਨਹੀਂ ਉਹਨੇ ਤੈਨੂੰ ਬਾਬੇ ਨੇ ਜਦੋਂ ਕਿਹਾ ਵੀ ਤੂੰ ਉਹਨੂੰ ਕਿਹਾ ਧੀ ਭੈਣ ਦਾ ਤੂੰ ਮੋਬਾਈਲ ਖਾ ਗਿਆ, ਹਾਂ ਤੇ ਅੱਗੋਂ ਤੈਨੂੰ ਉਹਨੇ ਅਗਲੀ ਗੱਲ ਕਹੀ ਕਿ ਧੀ ਭੈਣ ਦਾ ਮੈਂ ਸ਼ਰਮ ਕਰ, ਧੀ ਭੈਣਾਂ ਦੀਆਂ 100 ਪ੍ਰਾਈਵੇਸੀ ਹੁੰਦੀ। ਇਹ ਤਾਂ ਲਿੰਕ ਹੀ ਨਹੀਂ ਸਕ੍ਰਿਪਟ ਦਾ ਚੱਲਦਾ ਪ੍ਰਾਈਵੇਸੀ ਦਾ। ਨਾਲੇ ਉਹ ਮੋਬਾਈਲ ਦੇ ਵਿੱਚ ਸਾਡੀ ਜੂਸ ਵਾਲਿਆਂ ਨੂੰ ਨਾਲੇ ਕੀ ਪਤਾ ਲੈਮਨ ਸੋਡਾ ਵੇਚ ਰਿਹਾ ਵੀ ਕੀ ਪ੍ਰਾਈਵੇਸੀ ਕੀ ਡਾਟਾ ਹੈ। ਇਦਾਂ ਦੇ ਮੌਕੇ ਤੇ ਸਾਰੇ ਸਿਆਣੇ ਬਣ ਜਾਂਦੇ। ਹੁਣ ਇੱਧਰ ਦੇਖੋ ਲਾਗੋ ਮੋਟਰਸਾਈਕਲ ਲੰਘਣ ਡਈ ਆ, ਉਹਨਾਂ ਨੇ 32 ਇੰਚ ਦੀ LCD ਫੜੀ ਆ, ਅੱਗੇ ਬੰਦਾ ਚਲਾਉਣਾ, ਪਿੱਛੇ ਤਾਇਆ ਜਿਹਾ ਰੋ ਕੀ ਹੋਇਆ, ਕਹਿੰਦੇ ਨੇ ਮੋਬਾਈਲ ਚੁੱਕਿਆ। ਉਹ ਮੇਰੇ ਅੰਦਰ ਤੂੰ ਚੁੱਕਿਆ ਹਾਂ ਤੂੰ ਚੁੱਕਿਆ। ਉਹ ਮੇਰੇ ਦੋਲਾ ਫਿਕਰ ਕੇ ਚੱਲ ਚੱਲੀਏ ਬਕਾਰ। ਉਹ ਯਾਰ ਮਿੱਠੇ ਮੈਨੂੰ ਗੁੱਸਾ ਚੜਨ ਡਿਆ ਹੀ ਸੁਣ ਕੇ, ਖੁਦਾ ਜਾਣਦਾ ਮੈਨੂੰ ਗੁੱਸਾ ਚੜਨ ਡਿਆ ਯਾਰ। ਤੁਸੀਂ ਉੱਡ ਜਾਓ ਭਾਰ ਮੈਂ ਉਹ ਤੂੰ ਤੇਰਾ ਕੰਮਣ ਨਸੀ ਤੇ ਸਿੱਧਾ ਹੁੰਦਾ। ਉਹ ਸਿੱਧਾ ਮੈਂ ਸਿੱਧਾ ਹੋਇਆ, ਮੈਂ ਸਿੱਧਾ ਕਿੱਦਾਂ ਹੁੰਦਾ, ਉਹਨੇ ਬਾਹ ਏਡੀ ਘੁੱਟ ਕੇ। ਉਹ ਯਾਰ ਖਾਮ ਕੋ ਤੂੰ ਸੈਲਿਬ੍ਰਿਟੀ ਹੈ, ਕੋਈ ਬੰਦਾ ਨਹੀਂ ਤੈਨੂੰ ਜਾਣਨ ਵਾਲਾ। ਉਹਨੂੰ ਕੌਣ ਕਹਿੰਦਾ ਹਰ ਤੁਰੇ ਜਾਂਦੇ ਬੰਦੇ ਦੇ ਮਸਲੇ ਦੇ ਵਿੱਚ? ਹੁਣ ਦੇਖੋ ਜੀ ਇਨਸਾਨੀਅਤ ਦੇ ਨਾਤੇ ਉਸਤਾਦ ਜੀ ਮੈਨੂੰ ਕਹਿਣਾ ਸਿੱਧਾ ਹੋ, ਉਹਨੇ ਏਦਾਂ ਬਾਹ ਬਰੋੜੀ ਸੀ, ਸਿੱਧਾ ਹੋ ਸਕਦਾ ਬੰਦਾ? ਉਹ ਮੇਰੀ ਹੁਣ ਇੱਕ ਬੰਦਾ ਜੈਨੂਨ ਹੈ, ਉਹਦੀ ਤਬੀਅਤ ਖਰਾਬ ਹੋ ਗੱਲਾਂ ਉਹਨਾਂ ਦੀ ਅੱਖ 'ਚ ਮਾਰ ਦੇਈ ਜੈਨ ਬਣੇ। ਇੱਕ ਬੰਦਾ ਸੱਚੀ ਮੁੱਚੀ ਜੈਨੂਨ ਹੈਗਾ, ਤੇ ਅਗਰ ਉਹ ਡਿੱਗਿਆ ਹੋਏਗਾ ਜਾਂ ਇਹ ਉਹ ਐ ਮਿੱਠਾ ਚੁੱਕੇਗਾ ਕਦੇ ਵੀ ਨਹੀਂ ਚੁੱਕੇਗਾ, ਕਿਉਂਕਿ ਇੱਕ ਬੰਦਾ ਕਰਦਾ ਤੇ ਇਤਬਾਰ ਸਾਰਿਆਂ ਤੇ ਉੱਡ ਜਾਂਦਾ। ਇੱਕ ਮਛਲੀ ਪੂਰੇ ਤਲਾਬ ਕੋ ਗੰਦਾ ਕਰ ਦੇਤੀ ਹੈ। ਆਜੋ ਸ਼ੀਸ਼ੇ ਕੇ ਆਜੋ, ਜ਼ਮੀਨ ਨੂੰ ਪੁੱਛ ਲਓ ਜਰਾ 5 ਮਿੰਟ। ਜ਼ਮੀਨ ਵੇਲਾ ਫਿਰਨ ਡਿਆ ਵਾ। ਉਸਤਾਦ ਜੀ ਮੈਂ ਤੁਹਾਨੂੰ ਗੱਲ ਸੁਣਾਵਾਂ, ਸੱਚੀ ਮੁੱਚੀ ਪਤਾ ਨਹੀਂ ਮੈਂ ਪਹਿਲੇ ਵੀ ਸੁਣਾਈ ਕਿ ਨਹੀਂ ਸੁਣਾਈ। ਉਹ ਹੁਣ ਮੈਂ ਉਸਤਾਦ ਜੀ ਗੱਡੀ ਤੇ ਜਾਣ ਡਿਆ ਤੇ ਚਿੰਗ ਦੇ ਵਿੱਚ, ਯਾਨੀ ਕਿ ਉਹ ਬੰਦਾ ਜਿਹੜਾ ਵੱਜਾ ਚਿੰਗ ਨੇ ਨਾ ਉਹ ਕਾਰ ਦੇ ਵਿੱਚ ਮਾਰਤਾ ਚਿੰਗ। ਉਹ ਕਾਰ ਵਾਲਾ ਭਾਈ ਉਤਰਿਆ, ਉਹ ਬਜ਼ੁਰਗ ਜਿਹਾ ਸੀ, ਉਹਨੇ ਭਾਈ ਮਾਰਨਾ ਸ਼ੁਰੂ ਕਰਤਾ। ਹਾਂ ਚਿੰਚੀ ਵਾਲੇ ਨੂੰ ਬਜ਼ੁਰਗ ਚਾਬੀ ਉਹਦੇ ਕੋਲ ਪਿਆ, ਛੱਡ ਤੇ ਲਾ। ਤੁਹਾਨੂੰ ਪਤਾ ਉਸਤਾਦ ਜੀ ਮੇਰੇ ਕੋ ਤੇ ਨਹੀਂ ਬਰਦਾਸ਼ਤ ਹੁੰਦਾ, ਦਰਦੇ ਦਿਲ ਆ ਮੇਰੇ ਖੁਦਾ ਜਾਣਦਾ। ਸਾਰੀ ਰੋਂਗਟੇ ਖੜੇ ਹੋ ਗਏ, ਮੇਰਾ ਸੀਨ ਯਾਦ ਆ ਗਿਆ। ਮੈਂ ਉਹ ਹੁਣ ਕਹਿੰਦਾ ਮੈਂ ਤਾਂ ਨਹੀਂ ਜਾਣ ਦੇਣਾ। 3.5 ਲੱਖ ਰੁਪਏ ਦੀ ਲੈਣ ਉੱਥੇ ਫੈਸਲਾਨਾਮੇ ਸਾਹਿਬ ਐ ਗੱਡੀ ਤੋਂ ਉਤਰੇ, ਮੈਂ ਕਿਹਾ ਜੀ ਮੈਂ ਭਰਦਾ ਜਿੰਨੇ ਦਾ ਨੁਕਸਾਨ ਹੋਇਆ। ਵਾਹ ਵਾਹ। ਲੇਕਿਨ ਆ ਬਾਬਾ ਉਨੀਆਂ ਹੀ, ਮੈਂ ਕਿਹਾ ਤੇਰੇ ਚਪੇੜਾ ਮਾਰੇਗਾ ਤੇ ਉਨੀਆਂ ਹੀ ਤੈਨੂੰ ਗਾਲਾਂ ਕੱਢੇਗਾ, ਮੈਂ ਭਰਦਾ ਨੁਕਸਾਨ। ਉਹਨਾਂ ਨੂੰ ਲੜਾ ਕੇ ਘਰ ਚਲੇ ਗਏ ਭਾਈ ਸੱਚੀ ਮੁੱਚੀ। ਮੈਂ ਕਿਹਾ ਭਾਈ ਮਾਰ ਬਾਬਾ ਨੂੰ ਉਨੀਆਂ ਹੀ ਗਾਲਾਂ ਕੱਢ, ਪੈਸੇ ਮੈਂ ਦੇਣਾ। ਵਾਹ ਵਾਹ ਵਾਹ। ਤੇ ਹੁਣ ਨਾ ਕਰੈਕਟਰ ਨੇ ਹਿਸਾਬ ਕਿਤਾਬ ਲਵਾਇਆ ਤੇ ਮੈਂ ਵੀ ਵੇਖਿਆ ਕਿ 3-350
3.5 ਲੱਖ ਰੁਪਏ ਦਾ ਨੁਕਸਾਨ। ਤੇ Estimate। ਬਾਬੇ ਨੂੰ ਭਾਈ ਸਾਰੇ ਚੱਕਣ ਦੇ ਨੇ, ਸਹੀ ਕਹਿ ਰਹੇ ਫੈਸਲ ਭਾਈ, ਮਾਰ ਬਾਬਾ ਜੀ ਇਹ ਉਹ ਫਲਾ। ਤੇ ਮੈਂ ਹੁਣ ਅੰਦਰੋਂ ਉਸਤਾਦ ਜੀ ਬਿਲਕੁਲ ਮਿਲਿਆ ਆ ਕਿ ਯਾਰ ਕਿਤੇ ਬਾਬਾ ਮਾਰ ਦੇ ਮੈਨੂੰ ਕਿਹੜੀ। ਮੈਂ ਫਿਰ ਬਾਬਾ ਉਸਤਾਦ ਜੀ ਉਹ ਕਾਰ ਵਾਲਾ ਕਹਿੰਦਾ ਜੋ ਮਰਜ਼ੀ ਹੋ ਜੇ ਮੈਂ ਤੈਨੂੰ ਨਹੀਂ ਛੱਡਣਾ, ਤੁਹਾਨੂੰ? ਜਾਣਦਾ ਮੈਂ ਤੈਨੂੰ ਛੱਡਣਾ ਨਹੀਂ। ਆਹੋ ਮੈਂ ਉਸਤਾਦ ਜੀ ਕਸਮ ਵਾਲੀ ਗੱਲ, ਉਹਨੂੰ ਮੈਂ ਸਾਈਡ ਤੇ ਮੈਂ ਕਿਹਾ ਬੰਦੇ ਮਰ ਜਾਂਦੇ, ਰੱਬ ਪਤਾ ਨਹੀਂ ਕਿੰਨਾ ਕੁ ਤੈਨੂੰ ਨਵਾਜ਼ੇਗਾ, ਮਾਫ ਕਰ ਦਿਆ। ਹਾਏ ਪਤਾ ਨਹੀਂ ਉਹਦੇ ਦਿਲ 'ਚ ਉਸਤਾਦ ਜੀ ਉਹ ਚਲਾ ਗਿਆ ਤੇ ਗੁੱਸੇ 'ਚ ਗਿਆ ਕਿ ਮੈਂ ਤੈਨੂੰ ਨਹੀਂ ਕਹਿੰਦਾ ਛੱਡਣਾ। ਮੈਂ ਕਸਮ ਵਾਲੀ ਗੱਲ, ਅੱਗੇ ਮੈਂ ਕਾਰ ਉਹਦੇ ਲਾਤੀ ਢੱਠੇ ਪੁੱਲ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ, ਮੈਂ ਉਹਦੇ ਅੱਗੇ ਕਾਰ ਲਈ ਬਾਹਰ। ਹਾਂ ਹੁਣ ਕੀ ਆ, ਹੁਣ ਕੀ ਮਸਲਾ? ਮੈਂ ਕਿਹਾ ਗੱਲ ਸੁਣ, ਮੈਂ ਆਪਣੇ ਜ਼ਮੀਰ ਅੱਗੇ ਮੁਤਮਈਨ ਨਹੀਂ ਹੋਇਆ, ਜੋ ਕਰਨੀ ਇੱਥੇ ਮੈਨੂੰ ਆ ਕੇ ਮਾਰ, ਮੈਨੂੰ ਗਾਲਾਂ ਕੱਢ, ਜੋ ਵੀ ਆ ਇੱਥੇ ਹੀ ਆਪਣਾ ਗੁੱਸਾ ਖਤਮ ਕਰਕੇ ਇੱਥੇ ਦਿਲੋਂ ਸਾਫ਼ ਉਹਦਾ ਨਹੀਂ ਕਸਮ। ਮੈਂ ਕਿਹਾ ਦਿਲੋਂ ਸਾਫ਼ ਹੋ ਕੇ ਜਾ ਯਾਰ। ਮੈਂ ਕਿਹਾ ਯਾਰ ਮੈਂ ਮੁਤਮਈਨ ਨਹੀਂ, ਮੈਨੂੰ ਸਾਰੀ ਦਿਹਾੜੀ ਹਿਰਖ ਲੱਗਾ ਰਹਿਣਾ ਯਾਰ, ਮੈਂ ਆਪਣੇ ਭਰਾ ਦੇ ਨਾਲ। ਕੀ ਬਚੇ ਨੇ। ਆਹੋ ਮੈਂ ਕਿਹਾ ਮੈਂ ਆਪਣੇ ਨਹੀਂ ਭਰਾ ਤੁਸੀਂ ਨਾਲ ਕਾਰ, ਬੋਲਿਆ। ਉਹਦੇ ਕੋਲ ਕਾਰ ਕਿਹੜੀ ਸੀਗੀ ਓਏ ਉਹਦੇ ਕੋਲ ਵੱਡੀ ਸੀ, ਤੇ ਆ ਉਹਦੇ ਕਿ ਲਾਤੀ? ਓਏ ਉਹ ਵੱਜੀ ਸੀ ਨਾ ਤੇ ਸਲੋ ਜਾਣ ਡਿਆ ਸੀ। ਨਾ ਕਦੇ ਬੱਚੇ ਮੈਂ ਬਾਜੀ ਕਲੀਅਰ ਕਰਤਾ ਤੁਸੀਂ। ਕਲੀਅਰ ਕਰਕੇ ਮੈਂ ਕਿਹਾ ਜੋ ਵੀ ਆ ਮਾਰ ਨਹੀਂ, ਇੱਥੇ ਮਾਰ ਕੇ ਜਾ, ਗਾਲਾਂ ਕੱਢਣੀ ਇੱਥੇ ਗਾਲਾਂ ਕੱਢ ਕੇ ਜਾ, ਜੱਫੀ ਪਾ ਕੇ ਜਾ ਯਾਰ, ਦਿਲ 'ਚ ਲੈ ਕੇ ਸਾਫ਼ ਜਾ। ਕਰਕੇ ਜਾ ਦਿਲ 'ਚ ਨਾ। ਮੈਂ ਸਾਰੀ ਯਾਦ ਨਹੀਂ ਮੈਨੂੰ ਨਹੀਂ ਆਉਂਦਾ। ਉਹ ਕਹਿੰਦਾ ਜਾ ਯਾਰ ਬਾਸ ਟਾਈਮ ਨਾ ਉਸਤਾਦ ਜੀ ਕੋਈ ਵੀ ਗੱਲ ਤੁਹਾਡੇ ਬੱਲੇ ਪਾਈ ਜਾਂਦੀ ਹੈ। ਲੇਕਿਨ ਗੱਲ ਪੈ ਜਾਂਦੀ ਹੁੰਦੀ। ਗੱਲ ਪਾਈ ਜਾਂਦੀ ਯਾਰ ਇਹ ਤੂੰ ਕਿਉਂ ਬੰਨਿਆ ਫੈਸਲਾ ਹੈ? ਉਸਤਾਦ ਜੀ ਪਤਾ ਕੀ ਗੱਲ ਹੈ, ਇਹ ਮੈਂ ਨਾ ਬੰਨਿਆ ਹੋਇਆ ਸੀ ਇੱਕ ਗਾਨਾ, ਉਹ ਬਲੈਕ ਕਲਰ ਦਾ, ਮੈਨੂੰ ਨਾ ਉਹਦੀ ਆਦਤ ਪੈ ਗਈ। ਉਹ ਤੁਸੀਂ ਬੰਨਿਆ ਸੀ ਉਸਤਾਦ ਜੀ, ਜਾਂ ਉਸਤਾਦ ਜੀ ਰੀਨਿਊ ਹੀ ਕਰ ਦੋ ਮੈਨੂੰ, ਮੈਂ ਨਵਾਂ ਗਾਨਾ ਲੈ ਗਿਆ ਨਾ, ਉਹ ਦੁਬਾਰਾ ਬੰਦ ਮੇਰੀ ਸ਼ਿਕਾਇਤ ਨਹੀਂ ਹੋ ਜਾਊਗਾ। ਅਪਲੋਡ ਹੋ ਜਾਊ। ਪੈਕੇਜ ਖਤਮ ਹੋ ਗਿਆ। ਨਹੀਂ ਵੈਸੇ ਵੀ ਐਕਸਪਾਇਰੀ ਪੈਣ ਡਈ ਸ਼ਿਕਾਇਤ ਨੂੰ ਹਲਕੀ ਹਲਕੀ। ਉਸਤਾਦ ਜੀ ਵੈਸੇ ਫੈਸਲ ਸਾਹਿਬ ਤੁਹਾਡੇ ਕਾਬਲ ਸ਼ਾਗਿਰਦਾਂ ਚੋਂ ਇੱਕ, ਰਿਲਾਇਬਲ ਸ਼ਾਗਿਰਦਾਂ ਚੋਂ ਇੱਕ ਸੀ। ਨਾ 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 ਇਹ ਤੇ ਗੱਲ ਕਹਿ ਹੀ ਨਾ ਉਹਨਾਂ ਨੂੰ ਛੱਡ ਦੇ। ਨਹੀਂ ਉਹਨਾਂ ਨੂੰ ਵੀ ਪਤਾ। ਨਹੀਂ ਪਤਾ, ਇਹਨਾਂ ਨੂੰ ਨਹੀਂ ਪਤਾ। ਇਹਨਾਂ ਨੂੰ ਜਦੋਂ ਪਤਾ ਲੱਗਦਾ ਬਹੁਤ ਦੇਰ ਆਪ ਕੁਛਤਾਵਾ ਹੋ ਕਿਆ ਦੁਨੀਆ ਚੁੜ ਗਈ ਖੇਡ ਠੀਕ ਹੈ। ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਅੱਗੇ ਜਾ ਕੇ ਪਤਾ ਲੱਗਦਾ ਕਿ ਯਾਰ ਹੁਣ ਅੱਗੇ ਗਏ ਹੋਏ ਆ, ਹੁਣ ਲੱਗ ਜਾਣਾ ਪਤਾ, ਬੇਫਿਕਰ ਹੋ ਜਾਓ। ਇਸ ਤਰ੍ਹਾਂ ਨਹੀਂ ਫੈਸਲ ਭਾਈ ਲਾਇਲ। ਸ਼ੁਕਰ ਅਲਹਮਦੁਲਿਲਾ। ਫੈਸਲ ਵਾਲੇ ਲਪੇਟਾ ਮਾਰਦੇ ਨੇ, ਜਿਹੜਾ ਐਵੇਂ ਕੋਲੋਂ ਜ਼ਮੀਰ ਕਿਵੇਂ ਮੁੱਤਮੀਨ ਮੈਂ ਇੰਜ ਚੀਜ਼ ਵੀ ਲੈ ਜਾਣੀ ਆ, ਕਰਨਾ ਕਰਾਉਣਾ ਵੀ ਕੱਖ ਨਹੀਂ। ਯਾਰ ਇੱਥੇ ਲਾਗੇ ਆਪਣੇ ਨਹਿਰ ਕੋਈ ਨਹੀਂ ਕਿ ਜਿੱਥੇ ਆਪਾਂ 2 ਪੇਟੀਆਂ ਅੰਬਾਂ ਦੀਆਂ ਲੈ ਜਾਈਏ, ਉੱਥੇ ਪਾਰਟੀ ਕਰੀਏ। ਹੈਗੀ ਆ, ਹੈਗੀ ਆ ਲੇਕਿਨ ਸਰ। ਮੈਂ ਨਹੀਂ ਉੱਥੇ ਦੱਸਦਾ ਨਹਾਈਏ ਵੀ। ਹਾਂਜੀ ਨਹੀਂ ਉਸਤਾਦ ਜੀ ਬਹੁਤ ਸਕਤੀ ਹੈ ਭਾਜੀ। ਐਫਸੋਸੀ ਦਾ ਡਾਲਾ ਫਿਰਨ ਡਿਆ ਵਾ। ਉਹ ਛੋਟੀ ਨਹਿਰ ਨਹੀਂ ਅੰਦਰ ਜਾ ਕੇ ਕਿਤੇ ਹਾਂ ਨਹੀਂ। ਉਹ ਗੱਟ ਵਾਲੇ ਗੱਟ ਵਾਲੇ ਛੋਟੀ ਨਹਿਰ ਹੈ ਸਰ ਜੀ, ਇੰਨੀ ਨਹੀਂ। ਹਾਂ ਉਹ ਬੜੀ ਇੰਜੋਏ ਉਹ ਉੱਥੇ ਉਹ ਛੋਟੀ ਨਹਿਰ, ਦਫਾ 44 ਆ ਨਹਿਰ ਚ ਨਹਾਉਣ ਦੀ ਦਫਾ। ਛੋਟੀ ਨਹਿਰ ਤੇ ਦਫਾ ਪਾਈ ਆ, ਨਾਲੇ ਲੈਂਦੀ ਵੀ ਹੱਥ ਨਾਲ ਬਚਿਆ ਵਾ। ਇਸ ਤੋਂ ਵੀ ਛੋਟੀ ਤੋਂ ਦਫਾ 11 ਉਹਦੇ ਤੇ ਚੱਲ ਜੰਨੇ। ਮੈਂ ਕਿਹਾ ਉੱਥੇ ਤੇ ਫਿਰ ਚੱਲ ਦਫਾ 5 ਤੇ ਨਹਾ ਲਓ ਤੇ ਗਾਲ ਤੇ ਆਜੋ। ਚਲੋ ਹਾਂਜੀ ਚਲੀਏ ਉੱਥੇ ਸਾਈਡਾਂ ਤੇ ਫੁੱਟਪਾਥ ਬਣੇ ਆ, ਘਾਸ ਲੱਗੀ ਉੱਤੇ ਬਹਿ ਗਈ ਇੰਜ ਪੈਰ ਨਹੀਂ ਉਹ ਨਾਲ ਪੈਰ ਵਿੱਚ ਮਤਲਬ ਉਹ ਥੋੜਾ ਜਿਹਾ ਇਸ ਸ਼ਹਿਰ ਤੋਂ ਜ਼ਮਾਨੇ ਤੋਂ ਦੂਰ ਹੋਵੇ, ਹੱਥ ਗਈ ਆ, ਬੜਾ ਅੱਛਾ ਮਾਹੌਲ ਆ, ਮਰੀ ਦਰਖਤ ਦਰਖਤ ਹੋਣ ਤੇ ਨਹਿਰ ਜਾ ਰਹੀ ਹੋਵੇ। ਹਾਂ ਹਾਂ ਥੋੜਾ ਜਿਹਾ ਅੱਗੇ ਸਾਈਡ ਹਾਂ ਅੱਗੇ ਜਾ ਕੇ ਗ੍ਰੀਨਰੀ ਆ, ਪੌਦੇ ਬਾਜੀ। ਮੈਂ ਤੁਹਾਨੂੰ ਦੱਸਣਾ ਮੇਰੇ ਕੋਲ ਕੋਈ ਮਸ਼ਵਰਾ ਹੈਗਾ, ਪੂਲ ਤੇ ਚੱਲਦੇ ਹਾਂ ਉਸਤਾਦ ਜੀ। ਨਹੀਂ ਪੂਲ ਤੇ ਉਹ ਇੱਕ ਹੈ ਨਾ, ਮੈਂ ਕੁਦਰਤੀ ਮਾਹੌਲ ਚਾਹ ਰਿਹਾ, ਉਹ ਵੀ ਨੈਚੁਰਲ। ਟਿਊਬਲ ਤੇ ਚੱਲਦੇ ਹਾਂ। ਹਾਂ ਨਹੀਂ ਟਿਊਬਲ ਵੀ ਉਹ ਦੂਜਾ ਹੀ। ਉਹਦੇ ਨਾਲ ਖਾਲਾ ਹੁੰਦਾ ਸਰ ਜੀ, ਖਾਲਾ ਆ। ਉਹਦੇ ਨੂੰ ਖਾਲਾ ਟੁੱਟਦਾ ਹੁੰਦਾ, ਨਹੀਂ, ਲੇਕਿਨ ਸਹੀ ਆ। ਇਹਨਾਂ ਮੌਸਮਾਂ 'ਚ ਕਤਲ ਨਾ ਜਾਓ ਕਿਸੇ ਟਾਈਮ, ਕੁਝ ਵੀ ਸਿਸਟਮ ਹਾਂਜੀ ਹੈ ਜ਼ਬਾ ਗਿੱਲਾ ਹੋ ਸਕਦਾ। ਨਹਿਰਾਂ ਇਸ ਤੇ- ਬੰਦੇ ਨੇ ਤੁਹਾਨੂੰ ਨਹੀਂ ਜਾਣ ਦੇਣਾ, ਕਿਉਂਕਿ ਇਹਦੀ ਆਪਣੀ ਲੱਤ ਨਹੀਂ ਕੰਮ ਕਰਨ ਰਹੀ ਇਸ ਭਾਈ ਦੀ। ਨਹੀਂ, ਟੂਬਲ ਤੁਸੀਂ ਸਾਜੀ ਇੱਕ ਸ਼ੋਅ ਪਕਾਓ, ਚਲੀਏ ਗੱਟ ਵਾਲੇ ਛੋਟੀ ਹੁਣ ਨਾਲ। ਤੇ ਨਹੀਂ, ਹੁਣ ਤੇ 6 ਵਜ ਗਏ 7। ਲੇਕਿਨ ਰਾਤ ਦਾ ਫਲੈਸ਼ ਲਾਈਟ ਵੀ ਹੈਗੀ ਨਹਿਰ ਆਪਣੇ ਕੋਲ। ਨਹੀਂ ਉਹ ਨਹੀਂ ਕੱਲ ਚੱਲਾਂਗੇ। ਮੈਂ ਕਹਿੰਦਾ ਕੱਲ ਚੱਲੀਏ ਸਾਜ ਜੀ, ਨਾਲ ਲੱਸੀ ਦਾ ਕੂਲਰ ਭਰੀਏ ਪੂਰਾ। ਕਾਨਪੁਰ ਦੀ ਨਹਿਰ ਤੇ ਚਲੀ ਗਈ ਉਸਤਾਦ ਜੀ, ਓਏ ਨਾਲ ਕੁਲਫੀਆਂ ਲੱਗੀਆਂ ਲੱਸੀ ਦਾ ਨਾਲ। ਕੂਲਰ ਪੂਰਾ, ਅੰਬ ਤੇ ਨਾਲ ਕੈਚਅਪ। ਹੈ ਹਾਂ ਇਹ ਅੰਬ ਸਿੰਗਰ ਆ। ਨਹੀਂ ਉਹ ਥੋੜੇ ਖੱਟੇ ਆ, ਮੈਂ ਲਾਭ ਲਾਇਆ। ਨਹੀਂ ਉਹ ਉਸਤਾਦ ਜੀ ਪਏ ਰਹਿਣਗੇ ਨਾ ਅੱਜ ਰਾਤ। ਬੰਦੇ ਕੀ ਕਿਤੇ ਕੱਟੇ ਇਦਾਂ ਹੀ ਹੁੰਦੇ ਉਸਤਾਦ ਜੀ, ਇਹ ਅੱਜ ਰਾਤ ਪਏ ਰਹਿਣਗੇ, ਸਵੇਰ ਨੂੰ ਦੇਖ ਲੈਣਾ। ਨਹੀਂ ਉਹ ਜਦੋਂ ਫ੍ਰਿਜ 'ਚ ਪੈ ਰਹੇ ਉਦੋਂ ਨਹੀਂ ਹੋਣੇ, ਗਰਮੀ 'ਚ ਪੈ ਰਹਿੰਦੇ ਹੋਣੇ। ਹਾਂਜੀ ਗਰਮ। ਅੰਬ ਜਦੋਂ ਤੁਸੀਂ ਮਸਾਲਾ ਲੱਗ ਗਿਆ, ਜਦੋਂ ਫੁੱਲ ਕਾਲਾ ਹੋ ਜਾਏ ਫੇਰ ਖਾਣ ਵਾਲਾ ਹੁੰਦਾ ਵਾ। ਉਹ ਦਾਗੀ ਜੇ ਸਾਰੇ ਪਾਸੇ ਆਏ ਹਾਏ ਚਾਕਲੇਟ ਹੀ ਬਣ ਉਹਨੇ ਜਾਂਦੀ। ਖਾਦੇ ਹੀ ਉਹ ਵਿਚਾਰੇ ਨੇ, ਉਹ ਜਿਹੜੇ ਰੇੜੀ ਦੇ ਐਂਡ ਤੇ ਸਾਈਡ ਤੇ ਉਹਨੇ ਲਾਏ ਹੁੰਦੇ ਹਨਾ। ਉਸਤਾਦ ਜੀ ਤੁਸੀਂ ਬੜਾ ਕਿਸੇ ਵੱਡਾ ਸਬਕ ਜੇ। ਇੱਕ ਸੈਕਿੰਡ ਹੜਬੁੱਲਾ ਜੀ ਹੜਬੁੱਲਾ ਸੀ, ਕਿਸੇ ਵੀ ਫਾਦਾ ਨੂੰ ਰੇਟ ਪੁੱਛਿਆ ਕਰੋ ਨਾ ਦੱਸੀਏ। ਇਹਦਾ ਮਕਸਦ ਪਤਾ ਕੀ ਹੁੰਦਾ, ਮੈਂ ਕੋਈ ਮੰਡੀ ਕੰਮ ਨਹੀਂ ਕਰਨ ਰਿਹਾ, ਮੈਂ ਕਿਤੇ ਫੇਰ ਇਹ ਸੁੱਟਦਾ, ਮੈਨੂੰ ਪਤਾ ਵਾ ਮੈਂ ਖਾਂਦਾ ਹਾਂ।
ਕਿਸੇ ਵੀ ਤੁਸੀਂ ਫਲ ਦਾ ਉਹ ਰੇਟ ਖਾਣਾ ਨਹੀਂ ਰਸਤੇ 'ਚ ਤੇਰੇ ਉਹ ਨੁੱਕਰ ਤੇ ਪਹਾੜੀਆਂ ਦੀ ਖੋਲ ਤੇ ਸਾਰੀਆਂ ਤੂੰ ਰੇੜੀਆਂ ਮੈਨੂੰ ਦੱਸ ਦਿਓ ਚੈਰੀ ਦਾ ਡੱਬਾ ਕਿੰਨੇ ਦਾ ਮਿਲਦਾ ਇੱਕ? ਹੁਣ ਡੱਬਾ ਨਹੀਂ, ਹੁਣ ਖੁੱਲੀ ਮਿਲਦੀ ਹੈ। ਨਹੀਂ ਉਹ ਫਿਰ ਘਟੀਆ ਹੀ ਕੰਮ ਆ। ਸਰ ਇੱਕ ਸੈਕਿੰਡ ਉਹੀ ਨਾ ਡੱਬਾ ਇਹ ਹੋ ਮੈਂ ਨਹੀਂ ਦੱਸਦਾ ਸਕਦਾ। 250 ਡੱਬਾ ਮਿਲਦਾ ਸੀ ਕਿ ਜੀ ਪਹਿਲੇ ਯਾਰ ਇੱਕ ਮਿੰਟ ਭਾਈ ਲਓ ਜੀ ਪਹਿਲੇ ਕਦੋਂ? 2 ਤੈਵਾਂ ਹੁੰਦੀਆਂ ਸੀ ਬਸ 2 ਪਹਿਲੇ ਕਦੋਂ? ਪਿਛਲੇ ਸਾਲ ਇਹਨੇ ਸਾਰਾ ਕੰਟੈਂਟ ਚੇਂਜ ਹੋ ਗਿਆ, ਇਹਨੇ ਕਿਹਾ ਖੁੱਲੀ ਵੇਚਣੀ ਹੁਣ। ਖੁੱਲੀ ਨਹੀਂ ਵਿਕਦੀ। ਨਹੀਂ ਖੁੱਲੀ ਵਿਕਦੀ ਲੇਕਿਨ ਉਹ ਫਾਰਮੀ ਆ। ਨਹੀਂ ਮੋਟੀ ਉਹ ਭਾਈ ਫਾਰਮੀ ਡੱਬੇ 'ਚ ਫਾਰਮੀ ਮੋਟੀ ਫਾਰਮੀ ਆ, ਜਿਹੜੀ ਦੇਸੀ ਉਹ ਬਰੀਕ ਆ। ਬਰੀਕ ਆ। ਬਰੀਕ ਜਿਹੜੀ 700 ਰੁਪਏ ਕਿਲੋ ਵਿਕਣ ਡਈ ਆ, 200 ਰੁਪਏ ਪਾਈਆ ਵਿਕਣ ਡਈ ਆ। ਆਈ ਐਮ ਰਾਈਟ? ਯੈਸ। ਕਿਉਂ? ਅਨਾਨਾਸ ਦਾ ਕੀ ਰੇਟ ਹੈ? ਸਤਿਆਨਾਸ਼ ਦਾ ਮੈਨੂੰ ਪੁੱਛੋ। ਅਨਾਨਾਸ ਨਜ਼ਰ ਹੀ ਨਹੀਂ ਅਨਾਨਾਸ ਆਉਂਦਾ ਬੰਦਾ ਬਲੌਡ ਉਹ ਡੱਬੇ 'ਚ ਆਉਂਦਾ ਭਾਜੀ, ਉਸ ਲਈ ਮਿਲਦਾ ਮਾਟਾਂ 'ਚੋਂ। ਉਹ ਡੱਬਾ ਕਿੰਨੇ ਦਾ ਵਾ? ਡੱਬੇ ਦਾ ਨਹੀਂ ਮੈਨੂੰ ਪਤਾ, ਮੈਨੂੰ ਖੁੱਲੇ ਦਾ ਪਤਾ। ਹੋਰ ਪੁੱਛੋ ਕਿਸੇ ਫਲ ਦਾ ਰੇਟ, ਤੁਹਾਨੂੰ ਐਕੂਰੇਟ ਦੱਸਾਂਗੇ। ਚੀਕੂ। ਇਹਦਾ ਮਤਲਬ ਪਤਾ ਕੀ ਅਸੀਂ ਖਾਣ ਡਏ ਆ? ਚੀਕੂ 600 ਰੁਪਏ ਕਿਲੋ। ਉਹ ਜਾਨ ਦੇ ਬੰਦ ਕੇ ਖੁੱਲਾ। ਨਹੀਂ ਚੀਕੂ ਖੁੱਲਾ ਹੀ ਹੁੰਦਾ ਵਾ। 400 ਰੁਪਏ ਕਿਲੋ ਲੈਣਾ ਵਾ? ਕਿੰਨਾ ਲੈਣਾ ਜੀ 400 ਰੁਪਏ ਕਿਲੋ? ਤਾਂ ਕੀ ਨਹੀਂ ਚੱਲੇਗਾ ਵੀਰੇ। ਨਹੀਂ ਤਾਂ ਅਲੀਚੀ ਉਹ ਨਹੀਂ ਹੁੰਦਾ। ਅਲੀਚੀ ਅਲੀ ਜੀ 500 ਰੁਪਏ 550 ਰੁਪਏ, ਇਸ ਤੋਂ ਵੱਧ ਨਹੀਂ ਹੈ। ਨਹੀਂ ਪੁਦਾਨਾ ਨਾਰ ਬਦਾਨਾ ਨਾਰ ਇਹਨਾਂ ਦਿਨਾਂ ਨਾਰ ਨਹੀਂ ਹੁੰਦਾ। 1300 ਭਾਜੀ ਸਾਰੇ ਇੱਧਰ- ਸਾਲ ਹੁੰਦਾ ਨਾਰ। ਇੱਕ ਸੈਕਿੰਡ, ਸੁਕੜਿਆਲੂ ਹੋਣਾ ਵਾ ਬਿਲਕੁਲ ਬਦਾਨਾ। ਸੁਕੜਿਆਲੂ। ਉਹ 1300 1400 1300 1400 ਮਿਲਣਾ, ਉਹਦੇ ਮਿਲਣਾ ਹੀ ਮਾਰਚ ਚੋਂ। ਨਹੀਂ ਮਿਲ ਰਿਹਾ 1100-1200 ਰੁਪਏ ਕਿਲੋ ਆ ਸਹੀ ਵੀ। ਲਾਲ ਕੈਲੀਫੋਰਨੀਆ ਤੋਂ ਸਰ ਤੁਸੀਂ ਉਸਤਾਦ ਜੀ ਸਭ ਤੋਂ ਜਿਹੜਾ ਮਿਹਨਤ ਵਾਲਾ ਫਲ ਨਾ ਜਿਹੜਾ ਮੈਂ ਖਾਂਦਾ ਰਿਹਾ ਬੜਾ, ਉਹ ਸੀ ਚਕੋਤਰਾ। ਚਕੋਤਰੇ ਨੂੰ ਖੋਲਣਾ, ਚਕੋਤਰੇ ਨੂੰ ਇੰਜ ਕਰਨਾ, ਉਹਦੀ ਫਾੜੀ ਕੱਢਣੀ, ਫਾੜੀ ਕੱਢ ਕੇ ਉਹਦੇ ਸਾਰੇ ਇੰਜ ਕਰਨੇ, Side ਤੇ ਕਰਨੇ। ਇੰਜ ਕਰਕੇ ਉਹਨੂੰ ਥੱਲੇ ਕਰਕੇ ਇੰਜ ਫੜ ਲੈਣਾ, ਹਾਏ। ਫੜ ਕਰਕੇ ਲੂਣ ਲਾ ਕੇ ਬੜਾ ਲੇਟ ਹੋ ਜਾਂਦਾ ਉਹ ਸੀ। ਯਾਰ ਤੁਸੀਂ ਚਕੋਤਰਾ ਖਾਂਦੇ ਹੀ ਗਲਤ ਹੋ। ਚਕੋਤਰਾ ਨਿਜ਼ਾਮ ਹੋਰ ਆ। ਉਸਤਾਦ ਮੁਹਤਰਮ ਸਿਰਫ ਔਰ ਸਿਰਫ ਕੀ ਕਰਨਾ ਹੈ? ਤੁਸੀਂ ਨੈਕਸਟ ਟਾਈਮ ਚਕੋਤਰਾ ਲਿਆਣਾ ਹੈ, ਤੁਸੀਂ ਉਹਨੂੰ ਵਿੱਚੋਂ ਕੱਟਣਾ ਹੈ, 2 ਕਰ ਲੈਣੇ ਨੇ। ਨਹੀਂ ਉਹ ਨਹੀਂ ਓਹੋ ਫਿਰ ਚਮਚ ਲੈਣੀ ਇੱਕ ਛੋਟੀ ਯਾਰ ਚਮਚ ਨਹੀਂ ਯਾਰ, ਨਹੀਂ ਇਹ ਮਾੜਾ ਕੰਮ ਆ। ਸਾਰਾ ਹੀ ਨਿਕਲ ਆਂਦਾ। ਦਵਾਣਾ ਖਾਈਦਾ ਇਦਾਂ ਲੱਖ ਲਾਣਾ ਤੇ ਯਾਰ ਮੈਂ ਚਕੋਤਰਾ ਅੱਛਾ ਤੁਹਾਡੇ ਵਾਲਾ ਸਿਸਟਮ ਬੜਾ ਮਜ਼ੇਦਾਰ ਆ। ਐ ਨਾ ਕਿ ਨਾ ਅੱਛਾ ਦੂਸਰਾ ਵੀ ਹੁੰਦਾ, ਤੁਸੀਂ ਉਹਦਾ ਸਾਰੇ ਫਲ ਜਿਹਾ ਕੱਢ ਕੇ ਨਾ ਚਾਵਲ ਜਿਹੇ ਕੱਢ ਕੇ ਮਸਾਲਾ ਪਾ ਕੇ ਚਮਚ ਨਾਲ ਓਏ ਫਿਰ ਬਹੁਤ ਟਾਈਮ ਲੱਗਦਾ। ਤੁਸੀਂ ਇੰਜ ਕਰ ਲਓ, ਜਦੋਂ ਇੰਜ ਕਰ ਲਿਆ ਤੇ ਉਹ ਮਾੜਾ ਜਿਹਾ ਇੰਜ ਕਰੋ ਲੱਥ ਜਾਏਗਾ। ਨਹੀਂ, ਬਹੁਤ time- ਮਕਸਦ ਇਹ ਕਿ ਇੰਜ ਕਰਕੇ ਤਿਤਲੀ ਜੀ ਬਣਾ ਕੇ ਫੜ ਕੇ ਨੇ। ਬੜਾ ਮਿਹਨਤ ਆ। ਅੱਛਾ ਕਈ ਉਹ ਨਾ ਉਹ ਇੱਕ ਉਹ ਸਾਰੀ ਉਹ ਕੀ ਕਹਿੰਦੇ ਨੇ ਉਹਨੂੰ, ਚਕੋਤਰਾ ਉਹ ਵਿਚਾਰੀਆਂ ਕੁੜੀਆਂ ਚਿੜੀਆਂ ਵੀ ਕਈ ਮੁੰਡੇ ਵੀ ਉਹ ਨਿੱਕੇ ਨਿੱਕੇ ਬੀ ਲੈ ਕੇ ਲੱਗੇ ਹੁੰਦੇ ਆ ਉਹਨੂੰ, ਸੂਰਜਮੁਖੀ ਦੇ ਵੀ। ਉਹਦੇ ਵਿੱਚੋਂ ਨਿਕਲਦਾ ਕੁਝ ਵੀ ਨਹੀਂ ਤੇ ਲੇਕਿਨ ਪਤਾ ਨਹੀਂ ਕੀ ਉਹ ਇੱਕ ਦਿਮਾਗੀ ਤੌਰ ਤੇ ਕਿਤੇ ਫਸੇ ਹੁੰਦੇ ਵਿਚਾਰੇ ਉਹ ਖਰਬੂਜ਼ੇ ਦੇ ਸੂਰਜਮੁਖੀ ਦੇ ਉਹ ਕਾਲੇ। ਰਾਜੂ ਬਾਹਰ ਦੁਬਈ ਇੱਕ ਪੈਕੇਟ ਮਿਲਦਾ, ਉਹਨੂੰ ਹਲਕਾ ਹਲਕਾ ਸਾਲਟਡ ਹੁੰਦੇ ਨੇ। ਆਹੋ। ਮਜ਼ੇਦਾਰ। ਲੇਕਿਨ ਉਹ ਖਾਈ ਦੇ ਤਾਂ ਖੋਲ ਕੇ ਹੀ ਹੈ ਹਾਂਜੀ ਨਾ। ਹਾਂਜੀ ਕੋਲ। ਮਾਲਟੇ ਲੇਕਿਨ ਉਸਤਾਦ ਜੀ- ਮਾਲਟੇ ਨਾਲ ਇੱਕ ਆਈਟਮ ਹੁੰਦੀ ਸੀ ਉਸਤਾਦ ਜੀ, ਸ਼ਾਇਦ ਕਿਸੇ ਨੂੰ ਪਤਾ ਅੱਖ ਚ- ਹੋਵੇ। ਅੱਖ ਵਾਲਾ ਹਾਂ ਨਹੀਂ ਉਹਦਾ ਛਿਲਕਾ ਲੈ ਕੇ ਨਾ, ਨਹੀਂ ਛਿਲਕਾ ਉਹਦਾ ਲੈ ਕੇ ਤੇ ਅੰਜਾ ਵਿੱਚ ਪਾਣਾ। ਉਹ ਕਹਿੰਦੇ ਆ ਓਏ ਉਹ ਮਾਲਟੇ ਵਾਲਾ ਇੰਜਲਾ ਕਦੀ ਬਟਾ ਮਾਲਟ ਦਾ ਲੱਛਾ ਹੀ ਪਾਣਾ ਸੀ ਇੰਜ ਕਰਕੇ ਨਾ ਮੁੜ ਕੇ ਸ਼ਾਮ ਤੱਕ ਇਹਨਾਂ ਲੱਛਾ ਕਰ ਲਏ। ਇੱਕ ਹੋਰ ਇੱਕ ਭਿੰਡੀ ਕੱਟ ਕੇ ਨਾ ਬਿਠੇ, ਉਹ ਜਿਹੜੀ ਟੋੜੀ ਹੋਣੀ ਇੱਥੇ ਲਾਣੀ ਉਹ ਅੰਮੀ ਕੱਟ ਰਹੇ ਹੁੰਦੇ ਸੀ ਤੇ ਅੱਛਾ ਜੀ ਚਲੋ। ਸਾਡੀ ਕੁਰਸੀ ਕਰਦੇ ਸਾਡਾ ਅੱਬਾ ਕੱਟਦਾ ਸੀ, ਤੁਹਾਨੂੰ ਪਤਾ ਹੀ ਹੈ ਯਾਰ। ਸਾਰਾ ਮੂੰਹ ਤੇ ਲਓ ਜੀ ਰੱਖਿਆ। ਇਸ ਬੰਦੇ ਨੂੰ ਸਾਲ ਪੂਰਾ ਲੰਘ ਗਿਆ, ਪੁੱਛੋ ਜਾਮਣ ਕਿਹਨੇ ਨਵਾਂ ਕਰਾਇਆ ਇਸ ਬੰਦੇ ਨੇ। ਉਸਤਾਦ ਉਹ ਜੀ ਸਾਡੇ ਲਾਗੋਂ ਮਿਲਦਾ ਹੀ ਨਹੀਂ। ਮੈਂ ਤੇ ਮੈਨੂੰ ਪਸੰਦ ਬਹੁਤ ਆ। ਉਹ ਤੂੰ ਕਿੱਥੇ ਢੇਰੀਆਂ ਰਹਿਣ ਡਿਆ ਵਾ, ਕਿੱਥੇ ਤੂੰ? ਨਹੀਂ ਮਿਲਦਾ ਯਾਰ। ਨਹੀਂ ਉਹ ਉਸਤਾਦ ਜੀ ਪੁੱਛੋ ਜੂਨ ਦੇ ਸਟਾਰਟ ਤੱਕ ਇਸ ਬੰਦੇ ਨੂੰ ਮਾਲਟਾ ਨਹੀਂ ਖੋਇਆ। ਚਲ ਤੂੰ ਫਲ ਦਾ ਇਹਨਾਂ ਦਾ ਜਾਣੂ ਹੈ ਨਾ ਤੂੰ। ਹਾਂ। ਤੂੰ ਦੱਸ ਵੀ ਜਿਹੜਾ ਜਾਮਨੂ ਦਾ ਹਾਂ। ਬੇਸਿਕ ਇੱਕ ਐਸ ਫਾਇਦਾ ਕੀ ਹੈ ਸਭ ਤੋਂ ਜ਼ਿਆਦਾ? ਮੇਦੇ ਦਾ ਨਹੀਂ ਕੀ ਮੇਦੇ ਮੇਰੇ ਨੂੰ ਹਰ ਸ਼ੈਕ ਨੀਟ ਐਂਡ ਕਲੀਨ ਕਰ ਦਿੰਦਾ ਵਾ। ਉਹ ਤਾਂ ਖਰਬੂਜ਼ਾ ਵੀ ਕਰ ਤੁਸੀਂ ਦਿੰਦਾ। ਵਾਲ ਵਾਲੀ ਗੱਲ ਕਰਨੀ, ਵਾਲ ਵੀ ਹਜਮ ਕਰ ਦਿੰਦਾ ਨਹੀਂ ਖਰਬੂਜ਼ਾ ਵੀ ਕਰ ਦਿੰਦਾ। ਉਹ ਤਾਂ ਸਾਗ ਵੀ ਕਰਦਾ ਵਾ। ਖਰਬੂਜ਼ਾ ਹਕੀਮ ਕਹਿੰਦਾ ਮਿੱਠਾ ਹੋਵੇ ਫਿੱਕਾ ਹੋਵੇ ਖਾ ਲੈਣਾ ਚਾਹੀਦਾ ਵਾ। ਖਰਬੂਜ਼ਾ ਮਿਹਦੇ ਵਾਸਤੇ ਬਹੁਤ ਅੱਛਾ। ਜਾਮਨੂ ਦਾ ਦੱਸ। ਜਾਮ ਮੇਦੇ ਵਾਸਤੇ ਸਹੀ ਹੈ। ਹੋਰ ਜਾਮਨੂ ਉਸਤਾਦ ਜੀ ਜਿਹੜਾ ਸ਼ੂਗਰ ਲਈ ਸਹੀ ਆ ਉਸਤਾਦ ਜੀ। ਸ਼ੂਗਰ ਪੈਦਾ ਕਰਦਾ ਕੋਲ। ਉਹ ਨਹੀਂ ਓਏ ਬਿਨਾਈ ਤੁਹਾਡੀ ਠੀਕ ਕਰ ਓਹੋ ਕਿਤੇ ਗਿਟ ਘਾ ਕੇ ਇੱਥੇ ਆਈ ਨਹੀਂ ਉਹ ਜਾਮਨੂ ਹਮੇਸ਼ਾ ਤੁਸੀਂ ਖਾਣਾ ਨਾ, ਕਾਜੀ ਮੇਦੇ ਵਾਸਤੇ। ਇੱਕ ਤੇ ਇਹ ਨਹੀਂ ਸਮਝ ਆਈ ਲਹਿਦਾ ਡਾਕਟਰਾਂ ਦੇ ਬਿਆਨ ਨੇ। ਮੈਂ ਅੱਜ ਦੇਖਦਾ ਵਾਂ ਕਿਸੇ ਨੇ ਕਿਹਾ ਯਾਰ ਆਹ ਕਰਿਆ ਕਰ ਕੰਮ, ਉਹ ਸ਼ੁਰੂ ਕਰਦਾ ਵਾਂ 36 ਜਣੇ ਕਹਿੰਦੇ ਉਹ ਇਹ ਤੈਨੂੰ ਕਿਹਨੇ ਦੱਸ ਦਿੱਤਾ? ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਸਾਡਾ ਐ ਹੁਣ ਜੀ ਸ਼ੁਰੂ ਤੋਂ ਵੇਖਦੇ ਆਏ ਆ ਕਿ ਰੋਟੀ ਖਾਂਦੇ ਆ ਨਾ ਦੁਪਹਿਰ ਨੂੰ ਨਾਲ ਖਰਬੂਜ਼ਾ ਕੱਟਿਆ ਹੋਣਾ, ਹਾਂ ਨਾਲ ਅੰਬ ਰੱਖਿਆ ਹੋਣਾ, ਯਾਨੀ ਅਸੀਂ ਇੰਜ ਕਰਕੇ ਹਾਂ। ਅੱਛਾ ਅੰਬ ਦੇ ਨਾਲ ਸਾਲਨ ਦੀ ਵੀ ਨਹੀਂ ਲੋੜ, ਚੋਪੜੀ ਰੋਟੀ ਦੀ ਬੁਰਕੀ ਉੱਤੋਂ ਇੰਜ ਅੰਬ ਤੇ ਖਾਏ। ਆ ਮੈਂ ਥੋੜੇ ਦਿਨ ਪਹਿਲੇ ਨੂੰ ਕਿਹਾ ਜੀ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਦਾ ਨੁਕਸਾਨ ਇਹ ਹੈ ਕਿ ਤੁਸੀਂ ਜਿਹੜਾ ਰੋਟੀ ਦੇ ਨਾਲ ਫਲ ਖਾਂਦੇ ਹੋ ਜਾਂ ਰੋਟੀ ਤੋਂ ਫੌਰਨ ਬਾਅਦ ਫਲ ਖਾਂਦੇ ਹੋ।
ਫਲ ਲੈਦਾ ਖਾਣਾ ਚਾਹੀਦਾ ਰੋਟੀ। ਮੈਂ ਕਿਹਾ ਉਹਨੇ ਚਲੋ ਸੋਸ਼ਲ ਮੀਡੀਆ ਤੇ ਉਸਤਾਦ ਹਾਂਜੀ ਜੀ ਸਾਰਾ ਭੈਣ। ਕੁਛ- ਨਹੀਂ, ਉਸਤਾਦ ਬਚਪਨ ਜੀ। ਤੇ ਸਾਰਾ ਕੁਝ ਕਰਦੇ ਆ। ਅਗਰ ਨਾ ਤੁਸੀਂ ਇਹ ਰੋਟੀ ਹੈ ਨਾ, ਰੋਟੀ ਉੱਤੇ ਫਲ ਰੱਖੋਗੇ ਉਹ ਨੁਕਸਾਨ ਹੈ। ਲੈ ਅਗਰ ਰੋਟੀ ਇੱਕ ਸਾਈਡ ਤੇ ਪਈ, ਫਲ ਇੱਕ ਸਾਈਡ ਤੇ, ਉਹਦਾ ਕੋਈ ਨੁਕਸਾਨ ਨਹੀਂ। ਲਾ ਕੇ ਖਾਣਾ। ਹਾਂ, ਬੇਸਿਕਲੀ ਚੁੱਚਾ ਇਹ ਬੰਦਾ ਅੰਬ ਦਾ, ਉਹਦੇ ਨਾਲ ਰੋਟੀ ਭਾਣ ਮੈਂ ਫਲ ਦੀ ਕੋਈ ਵੀ ਉਹ ਮੈਂ ਬਣਨ ਦਾ ਜਾਂ ਕਿੱਦਾਂ ਖਾਣ ਦੀ ਨਹੀਂ ਗੱਲ ਕਰ ਰਿਹਾ। ਮੈਂ ਗੱਲ ਕਰ ਰਿਹਾ ਕਿ ਜੀ ਫਲ ਨਹੀਂ ਖਾਣਾ ਰੋਟੀ ਦੇ ਨਾਲ ਜਾਂ ਰੋਟੀ ਤੋਂ ਫੌਰਨ ਬਾਅਦ। ਉਸਤਾਦ ਜੀ ਅਸੀਂ ਆਰਾਮ ਦੀ ਜੇਲ੍ਹ 'ਚ ਦਵਾਣਿਆਂ ਤੇ ਚੌਲ ਪਾ ਕੇ ਖਾਤੇ। ਜੇਲ੍ਹ 'ਚ ਰਿਹਾ ਤੂੰ? ਜੀ ਦੇਖ ਲਓ ਇਹਨੂੰ, ਪਾਕਿਸਤਾਨ ਨੇ ਜੇਲ੍ਹ 'ਚ ਵੀ ਨਹੀਂ ਰੱਖਿਆ ਵੀ ਨਹੀਂ ਉਧਰ ਪਤਾ ਤੇ ਕੀ ਗਿਆ। ਹੋਇਆ ਉਸਤਾਦ? ਡੰਕੀ ਲਾ ਕੇ ਗਿਆ ਸੀ ਨਾ। ਬੜਾ ਵੱਡਾ ਕੰਟੈਂਟ ਇਹ ਡੰਕੀ ਰਾਜਾ ਵਾ। ਉਸਤਾਦ ਜੀ ਉੱਥੇ ਨਾ ਇੰਗਲਿਸ਼ ਦੀ ਵਜ੍ਹਾ ਤੋਂ ਮੇਰੀ ਅਫਸਰਾਂ ਨਾਲ ਵਾਕਫੀਅਤ ਬਣ ਗਈ ਆਰਾਮ ਦੇ। ਉਹ ਕੋਈ ਉੱਥੇ ਰੋਟੀ ਪਾਣੀ ਹੈ ਹੀ ਨਹੀਂ ਸੀ ਕੈਦੀਆਂ ਵਾਸਤੇ। ਮੈਂ ਉਹਨੂੰ ਗੱਲ ਇੰਗਲਿਸ਼ 'ਚ ਸੁਣਾਈ। ਉਹਨੇ ਕਿਹਾ ਭਾਈ ਜਿਹੜੇ ਅਫਸਰ ਛੱਡਣਗੇ ਉਹ ਤੁਹਾਨੂੰ ਦੇ ਦਾਂਗੇ। ਉਹਨਾਂ ਨੇ ਦਵਾਣੇ ਵੀ ਛੱਡੇ ਸੀ ਤੇ ਚੌਲ ਵੀ ਛੱਡੇ ਸੀ ਉਸਤਾਦ ਜੀ। ਤੇ ਚੌਲ ਉਹ ਬਈ ਸਖਤ ਹੋਏ ਪਏ ਸੀ, ਫਿਰ ਅਸੀਂ ਉਹ ਦਵਾਣੇ 'ਚ ਪਾ ਕੇ ਤੇ ਛੱਡੇ ਸਾਲਰ ਦੀ ਉਦੋਂ ਤੋਂ ਤੈਨੂੰ ਆਦਤ ਪਈ ਆ। ਕਿਸੇ ਦੇ ਦਰਦ ਨੂੰ ਅੱਗੋਂ ਮਜ਼ਾਕ ਨਹੀਂ ਲਈ। ਆਊਟ ਆਫ ਕੰਟਰੀ ਤੇ ਤੁਸੀਂ ਕੈਦੀ ਆ, ਅਬਰੋਡ ਤੇ ਤੁਸੀਂ ਕੈਦੀ ਸੀਗੇ, ਤੁਹਾਨੂੰ ਕੋਈ ਲੰਗਰ ਪਾਣੀ ਨਹੀਂ? ਨਹੀਂ ਉਹ ਠਾਣਾ ਇੱਕ ਰਾਤ ਦਾ ਹੀ ਸੀ ਨਾ, ਉਸ ਤੋਂ ਬਾਅਦ ਅਗਲੇ 'ਚ ਭੇਜਣਾ ਸੀ। ਸ਼ਹਿਰੋਂ ਸ਼ਹਿਰ ਭੇਜਦੇ ਵਾਪਸ। ਫੜੇ ਗਏ ਸੀ। ਹਾਂਜੀ ਓਏ ਫੜੇ ਗਏ ਸੀਗੇ ਹੋਰ ਫੜੇ ਗਏ ਸੀ ਤੇ ਵਾਪਸ ਆਏ ਨਹੀਂ, ਤੇ ਹੁਣ ਤੇ ਇਹਨਾਂ ਨੇ ਉੱਥੇ ਅਮਰੀਕਾ ਮੁਰਕਾ ਹੋਣਾ ਸੀ ਕਿਤੇ। ਅੱਛਾ ਉਸਤਾਦ ਜੀ, ਵੈਸੇ ਆਪਸ ਦੀ ਗੱਲ ਹੈ, ਮਾਸ਼ਾਅੱਲਾ ਸੀ। ਦੁਨੀਆ ਨੇ ਇੱਕ ਮਹਾਨ ਕਾਮੇਡੀਅਨ ਤੋਂ ਮਹਿਰੂਮ ਹੋ ਜਾਣਾ। ਨਹੀਂ ਅਸੀਂ 7-8 ਜਿਹੜੇ ਹੈ ਵਾ ਉਸਤਾਦ ਜੀ ਸ਼ਰਮਿੰਦਾ ਤਾਂ ਨਾ ਕਰਿਆ ਕਰੋ। ਯਾਰ, ਅਸੀਂ 7-8 ਜਿਹੜੇ ਹੈ ਵਾ, ਕੈਮਰਾਮੈਨ ਹੈ ਤੇ ਸਲਮਾਨ ਹੈ। ਉਸਤਾਦ ਜੀ ਲਾਈਏ ਡੰਕੀ ਵਲੋਗ ਬਣਾਉਂਦੇ ਜਾਈਏ ਤੇ ਮੈਂ ਤਾਂ ਬਤਾ ਤੁਹਾਡਾ 30 ਕਿਲੋ ਪਾਰ ਆਰਾਨੋ ਟੱਪਦੇ ਘਟ ਜਾਣਾ। ਉਸਤਾਦ ਜੀ ਇਹਨੇ ਆਪ ਪੁਲਿਸ ਵਾਲਾ ਲੱਭਣਾ ਵਾ। ਮੇਰੇ ਪਾਸ ਆਹੋ ਬੰਦਾ ਉਸਤਾਦ ਜੀ ਦੋ ਗੱਲਾਂ ਸੋਚਦਾ ਹੀ ਆ। ਨਾਲ ਜ਼ਮੀਰ ਨੇ ਵੀ ਕਹਿਣਾ ਮੈਂ ਇਹ ਤਾਂ ਕਹਿ ਨਹੀਂ ਸੀ ਤੈਨੂੰ ਤੂੰ ਕਿੱਥੇ ਤੇ ਇਦਾਂ ਦਾ ਸੀਨ ਅੱਧਾ ਬੰਦਾ ਕਹਿੰਦਾ ਯਾਰ ਇੱਥੇ ਮਰ ਜਾਵਾਂ ਬਸ ਠੀਕ ਆ, ਅੱਗੇ ਨਹੀਂ ਤੋਰ ਹੋਣਾ ਜਾਂ ਅੱਗੇ ਦੀ ਮੁਸ਼ਕਲ ਨਹੀਂ। ਉਹ ਇਦਾਂ ਦੇ ਵੀ- ਅੱਛਾ ਇਹ ਵੀ ਕੈਟਾਗਰੀਜ਼ ਮੇਰੇ ਖਿਆਲ ਹੁੰਦੀਆਂ ਨੇ ਡੰਕੀ ਵਾਲਿਆਂ ਦੀ ਵੀ ਹਾਂਜੀ ਕਿ ਕੋਈ ਪ੍ਰੋਟੋਕੋਲ ਨਾਲ ਜਾਣਾ ਚਾਹ ਰਿਹਾ, ਪੈਸੇ ਪੈਸੇ ਜ਼ਿਆਦਾ। ਪੈਸੇ ਪੈਸੇ ਜ਼ਿਆਦਾ। ਹਾਂਜੀ ਹਾਂ ਨਾਲ ਦੀ ਨਾਲ ਪੈਸੇ ਲੱਗਦੇ ਨੇ। ਉਹ ਘੋੜੇ ਜਿੱਥੇ 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 ਜਿਹੜੀ ਕੰਟਰੀ ਜਿਹੜੀ ਅੱਛਾ। ਉੱਥੇ ਟਾਂਗਿਆਂ ਦੇ ਪੈਸੇ ਘੋੜਿਆਂ ਦੇ ਹਾਂ। ਰਕਸ਼। ਤੂੰ ਜਾਂਦੇ ਇਥੋਂ ਨਿਕਲਦੇ ਫੜੇ ਗਏ, ਘਰੋਂ ਹੀ ਬਾਹਰ ਨਿਕਲਦੇ ਫੜੇ। ਪਾਕਿਸਤਾਨ ਚ ਫੜਿਆ, ਸਰਗੋਤੇ ਦੇ ਕੋਲੇ ਫੜਿਆ ਗਿਆ। ਡੰਕੀ ਲਾ ਕੇ ਜਾ ਰਿਹਾ, ਡੰਕੀ ਲਾਉਣ ਜਾ ਰਿਹਾ ਨਾ। ਆਪਣੇ ਕੋਲ ਪਹਿਲੇ ਟੂਲ ਪਲਾਈ ਤੇ ਫੜਿਆ ਗਿਆ। ਉਹਨੇ ਕਿਹਾ ਤੂੰ ਡੰਕੀ ਲਾਉਣ ਜਾ ਰਿਹਾ ਨਾ, ਤੇਰੀ ਸ਼ਕਲ ਦੱਸ ਰਹੀ ਆ ਰਿਹਾ। ਨਹੀਂ ਕਿੱਥੋਂ ਗਿਆ ਸੀ? ਪਹਿਲੇ ਤੇ ਉਸਤਾਦ ਜੀ ਅਸੀਂ ਤੁਰਕੀ ਤੱਕ ਪਹੁੰਚੇ ਆ। ਨਹੀਂ ਨਹੀਂ ਇੱਥੋਂ ਇਰਾਨ, ਸਟਾਰਟ ਕੋਇਟੇ ਕੋਇਟੇ ਹੀ ਅਸੀਂ ਫੜੇ ਗਏ। ਓਏ ਪਿੱਛੇ ਕਿੰਨਾ ਕੁ ਅਮਰੀਕਾ ਰਹਿ ਗਿਆ ਸੀ। ਇੰਜ ਵੱਟ ਤੇ ਹੀ ਸੀਗਾ। ਉਸਤਾਦ ਜੀ ਜਦੋਂ ਅਸੀਂ ਫੜੇ ਗਏ ਆ ਨਾ ਤੇ ਸਾਨੂੰ ਫੜਿਆ ਫੌਜ ਨੇ। ਵਿੱਚੋਂ ਮੁੰਡਿਆਂ ਨੇ ਕਹਿਤਾ ਅਸੀਂ ਜ਼ਿਆਰਤਾਂ ਲਈ ਇਰਾਨ ਚੱਲੇ ਆ। ਉਹਨਾਂ ਨੇ ਕਿਹਾ ਇਹ ਖਤਰੇ 'ਚ ਆ ਪੂਰੀ ਬੱਸ। ਉਹਨਾਂ ਨੇ ਭਾਈ ਪੂਰੇ ਜ਼ਿਲ੍ਹੇ ਨੂੰ ਅਲਰਟ ਕਰਤਾ। ਅਸੀਂ ਜਿਹੜੀ ਚੌਂਕ 'ਚੋਂ ਬੱਸ ਲੰਘ ਰਹੀ ਪਿੱਛੇ ਕੋਈ ਨਾ ਕੋਈ ਡਾਲਾ ਨਾਲ ਉੱਥੋਂ ਰਲ ਰਿਹਾ। ਕੋਟੇ ਹੀ। ਹਾਂਜੀ ਫਿਰ ਉਹਨਾਂ ਨੇ ਇਹ ਕਿਹੜਾ ਤੁਹਾਡਾ ਬੰਦਾ ਸੀ ਜਾਣ ਵਾਲਾ ਜਿਹੜਾ ਕੋਟੇ ਹੀ ਉਸ ਫੜਿਆ ਗਿਆ? ਬੇਵਕੂਫ ਨੇ ਉਹ ਅਸਲ ਤਰੀਕਾ ਇਹ ਹੈ ਕਿ 4-4 5-5 ਸਵਾਰੀਆਂ ਇੱਕ ਬੱਸ 'ਚ ਬਹਾ ਕੇ ਤੋਰ ਦਿੱਤੀਆਂ, ਬਾਕੀ ਨਾਰਮਲ ਲੋਕ ਹੁੰਦੇ। ਉਹਨੇ ਪੂਰੀ ਇੱਕੋ ਨਾ ਭਰਤੀ। ਸਾਰੇ ਡੰਕੀ ਵਾਲੇ ਉਹ ਕਹਿੰਦਾ ਵੀ ਆ ਡੰਕੀ ਵਾਲੇ ਉਹ ਕਹਿੰਦਾ ਭਾਜੀ ਤੁਸੀਂ ਪਿੱਛੇ ਬੈਠੋ, ਹੁਣ ਮੈਂ ਚਲਾਉਣਾ ਡੰਕੀ ਅੱਗੇ, ਉਸਤਾਦ ਜੀ ਮੈਂ ਲੈ ਕੇ ਜਾਣਾ। ਚੁੱਕਦਾ ਗਿਆ ਡੰਕੀ ਵਾਲੇ ਅੱਛਾ ਫਿਰ ਉੱਥੋਂ ਕਿੱਦਾਂ ਨਿਕਲ ਗਏ? ਫਿਰ ਉੱਥੋਂ ਉਹਨਾਂ ਨੇ ਕਿਹਾ ਜਾਓ ਵਾਪਸ, ਅੱਗੇ ਨਹੀਂ ਜਾਣ ਦੇਣਾ। ਉਹਨਾਂ ਨੇ ਇੱਕ ਇਮਾਮ ਬਾਰਗਾ ਦੇ ਅੱਗੇ ਸਾਨੂੰ ਲਾਇਆ ਸਾਰਿਆਂ ਨੂੰ ਕਿ ਇੱਥੇ ਮੇਨ ਮਰਕਜ਼ੀ ਹੈ, ਇੱਥੋਂ ਤੁਸੀਂ ਆਪਣੇ ਆਪਣੇ ਘਰਾਂ ਨੂੰ ਜਾਓ। ਕੋਇਟੇ ਹੀ ਕਿ ਇਰਾਨ? ਕੋਇਟੇ। ਅੱਛਾ ਲੇਕਿਨ ਅਸੀਂ ਫਿਰ ਉਸ ਇਮਾਮ ਬਾਰਗਾ ਤੋਂ ਸਿੱਧੇ ਏਜੰਟ ਦੇ ਦਫ਼ਤਰ ਚਲੇ ਗਏ ਸਾਰੇ। ਉੱਥੇ ਹੀ ਸੀਗਾ। ਫਿਰ ਉਹਨੇ ਉਸਤਾਦ ਜੀ ਥੋੜੇ ਥੋੜੇ ਕਰਕੇ ਭੇਜੇ ਕਿ 2-2 4-4 ਉਹਨੇ ਬੱਸਾਂ 'ਚ ਭੇਜੇ। ਫਿਰ ਅਸੀਂ ਫਿਰ ਉੱਥੋਂ ਪਾਕਿਸਤਾਨ ਚੋਂ ਕਿੱਥੋਂ ਨਿਕਲੇ? ਬਲੋਚਿਸਤਾਨ ਦਾ ਆਖਰੀ ਜ਼ਿਲ੍ਹਾ ਵਾ ਮਾਸ਼ਕੇਲ, ਉਸ ਤੋਂ ਅੱਗੇ ਬਾਰਡਰ ਹੈ ਇਰਾਨ ਦਾ। ਉਹ ਟੱਪ ਗਏ ਸੀ ਤੁਸੀਂ? ਉਹ ਤੇ ਉਸਤਾਦ ਜੀ ਉੱਥੇ ਇਦਾਂ ਲੱਗੇ ਜਿਵੇਂ ਮੇਲਾ ਲੱਗਾ ਵਾ। ਇੰਨੀ ਦੁਨੀਆ ਉੱਥੋਂ ਬਾਰਡਰ ਕ੍ਰਾਸ ਕਰ ਰਹੀ, ਇੰਨੀ ਦੁਨੀਆ। ਕਿਉਂ? ਮੁਸ਼ਕਿਲ ਤੋਂ ਓਏ ਹੋਏ ਹੋਏ ਤੇਲ ਉੱਥੋਂ ਸਮਗਲ ਹੋ ਰਿਹਾ ਵਾ, ਧੜਾ ਧੜ ਡਾਲੇ ਜਾ ਰਹੇ ਆ, ਭਰੀਆਂ ਕੈਨਾਂ ਪਿੱਛੇ ਰੱਖੀਆਂ ਵਾ ਉਸਤਾਦ ਜੀ। ਤੇ ਸਹਿਰਾ ਇਦਾਂ ਦਾ ਵਾ ਕਿ ਉਧਰ ਨੂੰ ਕੋਈ ਪਰਿੰਦਾ ਵੀ ਨਹੀਂ ਅੱਛਾ ਜਾਂਦਾ। ਤੁਸੀਂ ਚਲੇ ਗਏ, ਫਿਰ ਅੱਗੇ ਕਿੱਥੇ ਗਏ? ਉਹ 6-7 ਦਿਨ ਇਰਾਨ ਦੇ ਵਿੱਚੋਂ ਲੰਘਦੇ ਰਹੇ ਆ। ਪੈਦਲ? ਨਹੀਂ ਗੱਡੀਆਂ ਤੇ। ਨਹੀਂ ਗੱਡੀਆਂ ਬੱਸਾਂ ਦੀ ਡਿੱਗੀਆਂ 'ਚ ਵੀ ਵਾੜਦੇ ਆ ਕਿ ਡਿੱਗੀ 'ਚ ਵੜ ਜਾਓ, ਜਿੱਥੇ ਸਮਾਨ ਨਹੀਂ ਰੱਖੀਦਾ ਉੱਥੇ ਵਾੜ ਕੇ। ਯਾਨੀ ਕਿ ਸਫ਼ਰ ਜ਼ਲਾਲਤ ਹੀ ਆ। ਅੱਛਾ ਫਿਰ ਇਰਾਨ ਟੱਪ ਗਏ, ਇਰਾਨ ਟੱਪ ਗਏ, ਅੱਗੋਂ ਕਿਹੜੇ ਮੁਲਕ ਚ? ਅੱਗੋਂ ਤੁਰਕੀ 'ਚ ਵੜ ਗਏ। ਓਏ ਆਦਰ ਉਹ ਲੈਣਾ ਇਰਾਨ ਕ੍ਰਾਸ ਕੀਤਾ ਹਾਂ ਬੱਸ ਕ੍ਰਾਸ ਚ? ਕਰ ਗਏ। ਸਾਰਾ ਹਾਂ ਕੁਝ ਬੱਸਾਂ ਤੁਰਕੀ ਤੇ ਚ ਵੜ ਗਏ ਅੱਗੋਂ। ਤੁਰਕੀ 'ਚ ਜਾ ਕੇ ਮਾਹੌਲ ਈਜ਼ੀ ਹੋ ਜਾਂਦਾ ਵਾ। ਉੱਥੇ ਏਜੰਟ ਨੇ ਜਦੋਂ ਉਸਤਾਦ ਜੀ ਤੁਹਾਨੂੰ
ਪਹੁੰਚਾ ਦੇਣਾ ਨਾ, ਉਹਨੂੰ ਪੈਸੇ ਉਦੋਂ ਹੀ ਮਿਲਨੇ ਆ ਜਿਹੜੀ ਮੇਨ ਫੀਸ। ਅੱਛਾ ਰਸਤੇ 'ਚ ਖਰਚਾ ਜਿਹੜਾ ਉਹ ਤੁਸੀਂ ਕੋਲ ਰੱਖਣਾ ਵਾ, ਉਹਨੂੰ ਮੇਨ ਜਿਹੜਾ ਮੁੱਕਿਆ 2 ਲੱਖ 1.5 ਲੱਖ ਉਹਨੂੰ ਅੱਛਾ, ਫਿਰ ਤੂੰ ਵੜ ਗਿਆ ਤੁਰਕੀ ਚ। ਉਹਨਾਂ ਨੇ ਇਸਤੰਬੁਲ 'ਚ ਉਸਤਾਦ ਜੀ ਇੱਕ ਪਿੰਡ ਜੇ 'ਚ ਪਿੱਛੇ ਹੀ ਯਾਨੀ ਕਿ ਸ਼ਹਿਰੋਂ ਬਾਹਰ ਹੀ ਲਾ ਕੇ ਤੇ ਕਿਹਾ ਲਿਆਓ ਜੀ ਘਰਾਂ 'ਚ ਕਾਲਾਂ ਕਰਾਓ ਤੇ ਪੈਸੇ ਮੰਗਾਓ, ਫਿਰ ਤੁਸੀਂ ਆਜ਼ਾਦ ਆ। ਯਾਨੀ ਕਿ ਇੱਕ ਕਮਰੇ 'ਚ ਉਹਨਾਂ ਨੇ ਰੱਖਿਆ। ਤੁਹਾਡਾ ਡੀਲ ਤੁਰਕੀ ਤੱਕ ਸੀ ਹਾਂਜੀ, ਤੁਰਕੀ ਤੱਕ ਤੇ ਪਹੁੰਚ ਗਏ ਤੁਸੀਂ ਤੁਰਕੀ। ਓਕੇ, 20 ਤੇ ਪੈਸੇ ਦੇ ਦਿੱਤੇ ਤੁਸੀਂ? ਪੈਸੇ ਦੇ ਕੇ ਫਿਰ ਉਸਤਾਦ ਜੀ ਉੱਥੇ ਜਿੱਥੇ ਮੈਂ ਕੰਮ ਕਰਦਾ ਸੀ ਨਾ, ਉਹ ਸਰਵਿਸ ਸਟੇਸ਼ਨ ਸੀ ਗੱਡੀਆਂ ਧੋਣ ਵਾਲਾ, ਉਹਦੇ ਆਲੇ ਦੁਆਲੇ ਅਫਗਾਨੀ ਬੜੇ ਰਹਿੰਦੇ ਸੀ। ਉਹ ਰਾਤ ਨੂੰ ਉਹਨਾਂ ਨੇ ਭਾਈ ਡੈਕ ਚਲਾ ਦੇਣਾ, ਅਫਗਾਨੀ ਗਾਣੇ ਲਾ ਦੇਣੇ, ਮੈਂ ਡਰੀ ਜਾਣਾ ਕਿ ਖੜੇ ਜਾਵਾਂ। ਉਹੀ ਗੱਲ ਹੋਈ, ਹੈਲੀਕਾਪਟਰ ਆਏ ਉਸਤਾਦ ਜੀ ਉੱਤੇ ਦੇ ਕਾਲੇ ਕਾਲੇ ਪੁਲਿਸ ਵਾਲੇ ਹੈਲੀਕਾਪਟਰਾਂ ਦੇ ਜ਼ਰੀਏ ਉਤਰੇ, ਉਹਨਾਂ ਨੇ ਅਫਗਾਨੀ ਵੀ ਵਿੱਚ ਭਾਏ ਆ, ਸਾਨੂੰ ਵੀ ਵਿੱਚ ਭਾਇਆ ਤੇ ਚਲੋ। ਤੇ ਤੁਸੀਂ ਇਲਾਕਾ ਹੀ ਤੇ ਚੇਂਜ ਤੂੰ ਉੱਥੋਂ ਨਿਕਲ ਜਾਂਦਾ ਮਰੇ ਤੂੰ। ਕਿੱਥੇ ਨਿਕਲਦਾ ਉਸਤਾਦ? ਉਹ ਯਾਰ ਕਿਤੇ ਲੈ, ਹੈਲੀਕਾਪਟਰ ਆਉਂਦੇ ਨਜ਼ਰ ਨਹੀਂ ਆਏ ਤਾਂ? ਆਏ ਮੈਂ ਸਾਰੀ ਗਲੀਆਂ ਸਾਰੀਆਂ ਬੰਦ ਹੁੰਦੀਆਂ ਤੁਰਕੀ ਦੇ ਵਿੱਚ। ਪਿਛਲੇ ਪਾਸੇ ਅੱਗੇ ਹਾਈਵੇ ਸੀ ਉਸਤਾਦ ਜੀ, ਦੋਨਾਂ ਸਾਈਡਾਂ ਯਾਨੀ ਕਿ ਰੋਡ ਸੀ। ਉਹ ਯਾਰ ਨਹੀਂ, ਜਦੋਂ ਤੂੰ ਪਹਿਲੇ ਇੰਨੇ ਦਿਨ ਉੱਥੇ ਕੰਮ ਕੀਤਾ ਤੈਨੂੰ ਸ਼ੱਕ ਪੈ ਗਿਆ ਕਿ ਇੱਥੇ ਗੇਮ ਪੈ ਜਾਣੀ ਹੈ, ਇਹਨਾਂ ਨੇ ਫੜਵਾ ਦੇਣਾ, ਹਾਂਜੀ। ਤੂੰ ਉੱਥੋਂ ਕਿਤੇ ਉਦੋਂ ਨਿਕਲਦਾ, 2-3 ਦਿਨ ਪਹਿਲੇ ਨਿਕਲ ਜਾਂਦਾ। ਮੈਂ ਗੈਰ ਕਾਨੂੰਨੀ ਸੀ, ਮੈਂ ਕਿਤੇ ਜਾ ਉਹ ਯਾਰ ਗੈਰ ਕਾਨੂੰਨੀ ਉੱਥੇ ਪਹੁੰਚ ਗਿਆ ਤੂੰ, ਗੈਰ ਕਾਨੂੰਨੀ ਲੈ। ਸਰਵਿਸ ਸਟੇਸ਼ਨ ਤੇ ਕੰਮ ਕਰਨ ਨੇ। ਉੱਥੇ ਤੂੰ ਸਰਵਿਸ ਸਟੇਸ਼ਨ ਤੇ ਕੰਮ ਕਰਨ ਡਿਆ ਗੈਰ ਕਾਨੂੰਨੀ, ਤੇ ਉੱਥੋਂ ਤੋਂ ਅੱਗੇ ਨਹੀਂ ਕਿਤੇ ਜਾ ਸਕਿਆ। ਕਿਸੇ ਦੀ ਗੱਲ ਕਰਾਈ ਹੁੰਦੀ ਪੁੱਤ ਕਿਸੇ ਦੀ ਉਦੋਂ। ਯਾਰ ਅੱਛਾ, ਵੈਸੇ ਆਪਸ ਦੀ ਗੱਲ ਉਸਤਾਦ ਜੀ, ਜਿਹੜਾ ਡੰਕੀ ਲਾ ਕੇ ਮਿਸਾਲ ਦੇ ਤੌਰ ਤੇ ਯੂਰਪ ਚਲੇ ਗਏ ਨੇ, ਅਮਰੀਕਾ ਚਲੇ ਗਏ ਨੇ, ਤੇ ਯਾਰ ਉੱਥੇ ਉਹਨਾਂ ਦਾ ਕੀ ਬਣਦਾ ਹੋਏਗਾ? ਉੱਥੇ ਤੇ ਡਰ ਕੇ ਜ਼ਿੰਦਗੀ ਗੁਜ਼ਾਰਦੇ ਨਹੀਂ ਉੱਥੇ stamp ਲਾ ਨਹੀਂ, ਕੇ। ਇਹ ਤਾਂ ਪਾਸਪੋਰਟ ਬਣ ਜਾਂਦਾ। ਅਸਾਈਲਮ ਲੈ ਲੈਂਦੇ ਹੋ। ਯੂਰਪ 'ਚ ਜਾ ਕੇ ਨਾ, ਯੂਰਪ ਵਾਲੇ ਉਸਤਾਦ ਜੀ ਪੁਲਿਸ ਵਾਲੇ ਭਲਾ ਕੀ ਕਹਿੰਦੇ ਕਿ ਸਾਰੇ ਪਾਕਿਸਤਾਨੀਆਂ ਦੀ ਸ਼ਕਲ ਇੱਕੋ ਜਿਹੀ ਆ, ਉਹ ਇੱਕ ਦੂਸਰੇ ਦੇ ਕਾਗਜ਼ਾਂ ਤੇ ਵੀ ਚੱਲ ਜਾਂਦੇ ਆ। ਜਿੱਦਾਂ ਸਾਨੂੰ ਚੈਨੀਆਂ ਦੀ ਨਹੀਂ ਲੱਗਦੀ, ਸੱਚੀ ਮੁੱਚੀ ਉਹਨਾਂ ਨੂੰ ਕਹਿੰਦਾ ਸਾਨੂੰ ਨਹੀਂ ਸਮਝ ਆਉਂਦੀ ਪਾਕਿਸਤਾਨੀਆਂ ਦੀ ਨਾ ਇੰਡੀਅਨ। ਅੱਛਾ, ਜਿਵੇਂ ਸਾਨੂੰ ਚਾਈਨੀਜ਼ ਦੀ ਲੱਗਦੀ ਇੱਕੋ ਜੀ, ਉਹ ਕਹਿੰਦੇ ਅਸੀਂ ਦੂਰੋਂ ਪਛਾਣ ਲੈਣੇ ਚਾਈਨੀਜ਼ ਆ। ਹਾਂਜੀ। ਅੱਛਾ, ਪਾਕਿਸਤਾਨੀ ਦੀ ਕਈ ਲੱਗਦੀ ਉਹਨਾਂ ਨੂੰ। ਸਾਡੇ ਤੇ ਫਰਕ ਹੀ ਬੜਾ, ਉਹ ਕੈਸਾ ਵਾ ਤੇ ਆ ਕੈਸਾ ਵਾ। ਉਹ ਸਾਨੂੰ ਲੱਗਦਾ ਵਾ। ਉਹਨਾਂ ਨਹੀਂ ਲੱਗਦਾ ਹੋਣਾ। ਤੈਨੂੰ ਵੀ ਪਾਕਿਸਤਾਨੀ ਆ ਉਹਨਾਂ ਨੇ ਸਮਝਿਆ? ਨਹੀਂ ਇਹ ਵੈਸਟਰਨ ਹੀ ਕਿਸ ਕਹਿੰਦਾ ਕਜਨ ਲੱਗਿਆ। ਆਹੋ ਹੀ ਤੇ ਮੈਂ ਕਹਿ ਰਿਹਾ ਵੀ ਤੂੰ ਕਿ ਤੈਨੂੰ ਕਿਸ ਚੱਕਰ 'ਚ ਉਹਨਾਂ ਨੇ ਸਮਝਿਆ? ਨਹੀਂ, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਪਾਕਿਸਤਾਨੀ ਤੁਰਕੀ ਦੀ ਪੁਲਿਸ ਨੂੰ, ਉਹਨਾਂ ਨੇ ਮੈਨੂੰ ਸਹੀ ਰੱਖਿਆ ਸਾਰੇ। ਹਾਂ, ਫਿਰ ਉਹਨੂੰ ਖਿੱਚ ਕੇ ਰੱਖਿਆ। ਜਦੋਂ ਉਹਨਾਂ ਨੇ ਇਰਾਨ 'ਚ ਸਾਨੂੰ ਸ਼ਿਫਟ ਕਰਤਾ ਨਾ, ਉੱਥੋਂ ਵਾਪਸ ਕਿਉਂਕਿ ਅਸੀਂ ਇਰਾਨ 'ਚੋਂ ਬੜੇ ਸੀ, ਉਹਨਾਂ ਨੇ ਸਾਨੂੰ ਇਰਾਨ ਦੇ ਹਵਾਲੇ ਕਰਨਾ ਸੀ, ਤੇ ਉੱਥੋਂ ਫੇਰ ਉਹਨਾਂ ਨੇ ਖੋਤਾ ਘੋੜਾ ਇੱਕ ਜਗ੍ਹਾ ਤੇ ਹੀ ਕਰ ਨਹੀਂ ਉਹ ਜਿਹੜਾ ਜਿਹਨੇ ਭਜਵਾਇਆ ਸੀ ਜਿਹੜਾ ਉਹ ਨਥੀ ਉਹਦੀ ਵਾਪਸੀ ਤੁਸੀਂ ਆਪੇ ਹੀ? ਹਾਂਜੀ। ਨਹੀਂ ਤੇ ਤੁਸੀਂ ਤੁਰਕੀ ਤੋਂ ਅੱਗੇ ਨਹੀਂ ਸੀ ਨਿਕਲਣਾ? ਨਹੀਂ, ਮੈਂ ਉਨੇ ਹੀ ਪੈਸੇ ਉਹਨਾਂ ਨਾਲ ਉਹ ਯਾਰ ਤੁਸੀਂ ਮਤਲਬ ਸਿਰਫ ਤੁਰਕੀ ਦਾ ਟਾਰਗੇਟ ਕਰੋ ਨਾ। ਤੁਰਕੀ ਲੈ ਕੇ ਉੱਥੇ ਹੀ ਪੰਪ ਤੇ ਲੱਗ ਗਿਆ। ਨਾਲ ਯੂਰਪ ਸੀਗਾ। ਉਹ ਯਾਰ ਯੂਰਪ ਲਈ ਲੈਦਾ ਪੈਸੇ ਲੱਗਦੇ, ਮੈਂ ਕਿਹਾ ਕੋਈ 6 ਮਹੀਨੇ ਸਾਲ ਤੁਸੀਂ ਪੈਦਲ ਚੱਲ ਜਾਂਦੇ ਲੱਗਦਾ। ਇਹਨੇ ਬੜਾ ਪਹਿਲਾ ਆਪਣਾ ਮਕਾਮ ਤੁਰਕੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਨਾ ਕਿ ਤੈਯਬ ਅਰਦੋਗਾਨ ਆ ਪਾਏਗਾ ਕਿ ਡਰ ਚੇਤੇ। ਵਾਹ ਸ਼ਾਇਰੀ ਸ਼ਾਇਰੀ ਵੀ ਸੁਣਾਉਂਦੇ। ਇਹਨੇ ਕਹਿੰਦਾ ਬੇਟਾ ਤਈਬ ਮੋੜ ਦੁਕਾਨ ਸ਼ਾਬਾਸ਼ ਇੱਥੋਂ ਇਹਨੇ ਕਹਿੰਦਾ ਇੱਥੇ ਮਕਾਮ ਪੈਦਾ ਕਰਦੇ ਆ। ਤੁਰ ਦੁਕਾਨ ਸ਼ਾਬਾਸ਼ ਅੱਗੇ। ਉਸਤਾਦ ਜੀ ਉਹ ਬੰਦੇ ਨੇ ਮੈਨੂੰ ਦੱਸਿਆ, ਕਹਿੰਦਾ ਜਿਹੜੇ ਸਾਡੇ ਮਹੱਲੇ 'ਚ ਵੀ ਇੱਕ ਮੁੰਡਾ, ਉਹਨੇ ਵੀ ਡੰਕੀ ਲਾਈ, ਕਹਿੰਦਾ ਉਂਝ ਹੀ ਪਈਆਂ ਡੈੱਡ ਬੋਡੀਆਂ ਪਈਆਂ ਨੇ ਰਸਤੇ ਵਿੱਚ, ਕਹਿੰਦਾ ਕੋਈ ਬੰਦੇ। ਹਾਂਜੀ ਹਾਂਜੀ ਆ। ਬਹੁਤ ਅੱਗੇ ਦੀ ਗੱਲ ਆ, ਉਹ ਐਮਾਜ਼ੋਨ ਦੀ ਗੱਲ ਹੈ ਤੇ ਬਹੁਤ ਪਿੱਛੋਂ ਹੀ ਆ ਗਿਆ। ਐਮਾਜ਼ੋਨ ਕਿੱਥੇਗਾ? ਐਮਾਜ਼ੋਨ ਹੈ ਪਿਛਲੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਆਵਾਂ। ਉਹ ਯੂਰਪ ਅਮਰੀਕਾ ਜਾਣ ਲੱਗਿਆ ਜਾਂਦੇ ਨੇ, ਮੈਕਸੀਕੋ ਦੇ ਲਾਗੇ। ਅੱਛਾ, ਉੱਥੋਂ ਬਹੁਤ ਗੇਮਾਂ ਪੈਂਦੀਆਂ ਸਿੱਧੇ ਫੈਰ। ਹਾਂਜੀ। ਨਹੀਂ ਪਰ ਉਸਤਾਦ ਜੀ ਕਈ ਐਸੀ ਵੀ ਵੀਡੀਓਜ਼ ਦੇਖੇ ਆ ਕਿ ਲੋਕ ਪਹੁੰਚ ਗਏ ਆ ਬਾਰਡਰ ਤੇ, ਤਾਰਾਂ ਲੱਗੀਆਂ ਵਾ ਤੇ ਉਹ ਨਾ ਬੱਚੇ ਵੀ ਆ, ਫੈਮਲੀਆਂ ਦੇ ਨਾਲ ਲੋਕ ਜਾਂਦੇ ਹਨ, ਤੇ ਉਧਰ ਜਿਹੜੀ ਪੁਲਿਸ ਖੜੀ ਉਹ ਵਾਰਡ ਵੀ ਲੈਂਦੀ, ਯਾਨੀ ਕਿ ਤਾਰਾਂ ਤੁਰਾ ਸਿੱਧੀਆਂ ਕਰਕੇ ਨਾ ਜਿਹੜੇ ਕੋਈ ਫਸੇ ਲੋਕ ਉਹਨਾਂ ਨੂੰ ਵਾਰਡ ਵੀ ਲੈਂਦੇ। ਆਪਣੀ ਮੌਜ ਦੀ ਗੱਲ ਆ ਨਾ। ਫੈਮਿਲੀ ਨਾਲ ਕਦੋਂ ਜਾਂਦੇ ਯਾਰ? ਮੇਰਾ ਇੱਕ ਦੋਸਤ ਸੀਗਾ, ਜਾਂਦੇ ਫੈਮਲੀਆਂ ਨਾਲ, ਪੂਰੀ ਫੈਮਿਲੀ ਡੰਕੀ ਲਾ ਕੇ। ਬੱਚੇ ਵੀ ਮਰ ਗਏ ਬੱਚੇ ਫਿਰ। ਮਰ ਗਏ। ਉਹ ਕਹਿੰਦੇ ਇੱਥੇ ਵੀ ਤੇ ਮਰਨ ਹੀ ਦੇ। ਮਾਸਕੋ ਯਾਰ ਇਹ ਮਿਠਾਈ ਹੈ ਬਾਰਡਰ ਨੇ, ਕਿਹੜਾ? ਇੱਧਰ ਮਾਸਕੋ ਆ ਤੇ ਇੱਕ ਨਾਈਜੀਰੀਆ। ਉਹਨੇ ਨਾ ਉਸਤਾਦ ਜੀ ਨੂੰ ਦੱਸਿਆ, ਹਾਂ ਉਹ ਯਾਰ ਜਿਹੜਾ ਮੈਕਸੀਕੋ ਆ, ਮਾਸਕੋ ਨਹੀਂ। ਮਾਸਕੋ ਵੀ ਹੈਗਾ ਮਤਲਬ ਕਿ ਮਾਸਕੋ ਰਸ਼ੀਆ ਚ। ਤਾਂ ਜੀ ਉਹਨੇ ਨਾ ਉਹ ਨਸਿਆ ਉਧਰੋਂ ਵੇਖ ਕੇ ਕਿ ਬਾਰਡਰ ਹੈਗਾ, ਅਗਰ ਬਾਰਡਰ ਕ੍ਰਾਸ ਕਰ ਜਾਏ ਤੇ ਫਿਰ ਇਧਰਲੀ ਪੁਲਿਸ ਨਹੀਂ ਉਹਨੂੰ ਫੜ ਸਕਦੀ। ਉਹਨੇ ਨਸ ਕੇ ਨਾ ਬਾਰਡਰ ਕ੍ਰਾਸ ਕੀਤਾ ਤੇ ਉਹਨੂੰ ਫੌਜੀ ਨੇ ਫੜ ਲਿਆ, ਤੇ ਉਹਨੇ ਸਿਰਫ ਨਾ ਪੈਰ ਆਪਣਾ ਦੂਸਰੇ ਬਾਰਡਰ ਤੇ ਲਾਤਾ, ਕਹਿੰਦਾ ਮੈਂ ਤੇਰਾ ਨੂੰ ਛੱਡ ਦੇ। ਉਹਨੇ ਛੱਡਤਾ। ਉਹ ਇਹਨੇ ਰਹਿਮ ਦੇ ਉਹ ਕਹਿੰਦਾ ਇਧਰ ਮੇਰਾ ਏਰੀਆ। ਪੈਰ ਸੋਨਾ ਇੱਕ ਪੈਰ ਚਾਂਦੀ। ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਇੱਕ ਮੁਲਕ ਐਸਾ ਗਰੀਬ ਮਾੜਾ ਵਾ, ਉਹਨੂੰ ਕੋਈ ਬਾਰਡਰ ਨਹੀਂ ਆ, ਉਹ ਕਨਾਤ ਲਾਉਂਦੇ ਬਸ। ਉਹਨੂੰ ਬਾਰਡਰ ਨਹੀਂ ਕਹਿੰਦੇ। ਨਹੀਂ ਰਾਤ ਸਵੇਰੇ ਇਹ ਤੇ ਬਾਰਡਰ ਵਾਲਿਆਂ ਨੇ ਕਿਹੜਾ ਉੱਥੇ ਮਤਲਬ ਕਿ ਟੈਲਾਂ ਲਾਈਆਂ ਹੁੰਦੀਆਂ ਵੀ ਉਹ ਕਨਾਤ ਲਾਈ, ਉਹ ਕਨਾਤ ਵੀ ਬਾਰਡਰ ਹੀ ਹੈ। ਉਹ ਖਾਰਦਾਰ ਤਾਰਾ ਵੀ ਹੁੰਦਾ ਨਾ। ਕਿਹੜੀਆਂ ਤਾਰਾਂ? ਖਾਰਦਾਰ ਉਹ ਖਾਰਦਾਰ ਜਿਹੜੀ ਉਹ ਬਸਕੂਈਆਂ ਉਹਨੇ ਲੰਬਾ ਨਹੀਂ ਕਿਲ। ਅੱਛਾ, ਉਹਨਾਂ ਨੇ ਕਨਾਤਾਂ ਲਾਈਆਂ ਪੂਰੇ ਆਲੇ ਕੋਲ। ਤੇ ਮੁਲਕ ਤੇ ਟੈਂਟ ਲਾਏ ਉੱਤੇ ਪਾ ਤੇ ਸਾਦਾ ਸਪਰੈਡ 150 ਬੰਦੇ ਦਾ ਮੁਲਕ ਆ ਜੀ। ਅੱਛਾ ਨਾਲ ਕੋਈ ਚਿੱਠੀਆਂ ਕੀ ਨਾਲ ਉਹ ਕਿਹੜਾ ਲਾੜਾ ਵੀ ਹੋਣਾ ਵਿੱਚ ਇੱਕ ਤੇ। ਨਹੀਂ ਉਸਤਾਦ ਜੀ ਉਹ ਸਹੀ ਕਹਿ ਰਹੇ ਆ।
ਮੈਂ ਤਾਂ ਝੂਠ ਬੋਲ ਰਿਹਾ ਸਮੁੰਦਰ ਦੇ ਮੁਲਕ ਦਾ ਝੂਠ ਬੋਲ ਰਿਹਾ ਤਾਂ ਲੈ ਉਹ ਸਹੀ ਕਹਿ ਰਿਹਾ ਉਹ 80 ਬੰਦਿਆਂ ਦਾ ਜਿਹੜਾ ਮੁਲਕ ਹੈਗਾ। ਲੈ ਮੈਂ 150 ਕਿਉਂ ਸੀ 75 ਨੂੰ ਫੇਰ ਉਹ ਵੱਧ ਗਿਆ ਹੈਗਾ ਵੀ ਮੁਲਕ ਹੈਗਾ ਇੱਕ ਉਹ 33 ਆ 80-100 ਬੰਦਾ ਉੱਥੇ 33 ਵੈਟੀਕਨ 33 ਉਹਦਾ ਨਾਮ ਵੈਟੀਕਨ ਨਹੀਂ ਯਾਰ, ਉਹ 33 ਉਹ ਵੱਧ ਨਹੀਂ, ਕੋਈ ਬੱਚੇ ਬੁੱਚੇ ਨਹੀਂ ਪੈਦਾ ਹੋਏ। ਨਹੀਂ ਸਾਈ ਤੁਸੀਂ ਗੂਗਲ ਸਰਚ ਕਰੋ ਨਹੀਂ ਉਹ 33 ਆ। ਹਾਂਜੀ ਗੂਗਲ ਕੋ ਜਿਹਨੇ ਉਹਨਾਂ ਨੇ ਅਗਰ ਬੱਚਾ ਇੱਕ ਪੈਦਾ ਕਰਨਾ ਵਾ ਤੇ ਇੱਕ ਵੱਡਾ ਮਾਰਨਾ ਵਾ ਪਹਿਲੇ ਬਜ਼ੁਰਗ 34 ਕਰੋਗੇ ਨਾ ਮੁਲਕ ਤਬਾਹ ਹੋ ਜਾਏਗਾ। ਉਹ ਮੈਂ ਹਿਸਾਬ ਲਾ ਲਿਆ। ਉਹ ਭਾਈ ਨੂੰ ਇੱਕ ਜਦੋਂ ਉਹਨਾਂ ਦਾ ਬਜ਼ੁਰਗ ਇੱਕ ਮਰਦਾ ਨਾ ਉਦੋਂ ਇੱਕ ਬੱਚਾ ਪੈਦਾ ਕਰ ਲੈਂਦੇ ਆ। ਉਹਨਾਂ ਦੇ ਉਸਤਾਦ ਜੀ ਉਹਨਾਂ ਨੇ ਗਿਣਤੀ 33 ਦੀ ਰੱਖਣੀ, ਉਹ ਟੋਣਾ ਵਾ ਉਹਨਾਂ ਦਾ ਉਹ 33। ਪਤਾ ਨਹੀਂ ਸਿੰਗਾਪੁਰ ਦੇ ਨਾਲ ਆ ਕਿੱਥੇ ਆ ਸਿੰਗਾਪੁਰ ਨੂੰ ਛੱਡੋ ਉਸਤਾਦ ਜੀ, ਇੱਕ ਜੇਲ੍ਹ ਦੇ ਵਿੱਚ ਨਾ ਉਹਨੇ ਸੰਤਰੀ ਬਾਦਸ਼ਾਹ ਨੇ ਆ ਕੇ ਸਾਨੂੰ ਕਿਹਾ ਕਿ ਚਲੋ ਵੀ ਬਾਗ ਚੋਂ ਪੱਤੇ ਇਕੱਠੇ ਕਰੋ। ਬਾਗ ਚੋਂ ਪੱਤੇ ਇਕੱਠੇ ਕਰ ਕੇ ਨਾ ਉਸਤਾਦ ਜੀ ਹੁਣ ਇਹਦਾ ਮੂੰਹ ਵੇਖ ਕੇ ਉਹਨੇ ਕਿਹਾ ਤੂੰ ਬਾਥਰੂਮ ਵਾਲੀ ਕਰ। ਓਏ ਤੁਸੀਂ ਬਾਗ ਚੋਂ ਪੱਠੇ ਕਿਤੇ ਓਏ ਤੂੰ ਜਰਾ ਠੀਕ ਉਹ ਪਰੇ ਨਾ ਡੱਕਾ ਜਿਹਾ ਲੱਗਾ ਉਹ ਕੱਢ ਗਿਆ। ਉਸਤਾਦ ਜੀ ਇੱਧਰ ਟੋਰਾਂ ਬਣੀਆਂ ਸੀ, ਮੈਨੂੰ ਤੇ ਟੇਬਲ ਕੁਰਸੀ ਇੰਗਲਿਸ਼ ਦੀ ਮੈਂ ਤਾਂ ਫੁੱਲ ਨਿਜ਼ਾਮ ਸੀ। ਉਹ ਹੁਣ ਪੱਤੇ ਇਕੱਠੇ ਕਰਕੇ ਅਸੀਂ ਧੁੱਪੇ ਬਹਿ ਗਏ, ਫੁੱਲ ਹੰਬ ਕੇ ਇੱਕ ਆਇਆ ਪੁਲਿਸ ਵਾਲਾ ਜ਼ਰਾ ਅਫਸਰ ਟੈਪ ਸੀਗਾ, ਉਹ ਇੰਜ ਗੇੜ ਕੇ ਗਿਆ। ਲਿਆਏਗਾ ਕੁਝ ਖਾਣ ਪੀਣ ਲਈ, ਭੁੱਖ ਲੱਗੀ ਸਵੇਰ ਦੀ। ਇਹ ਸ਼ੇਰੋ ਸ਼ਾਇਰੀ ਸੁਣਾਉਂਦੇ ਨੇ ਨਾ ਪੁਲਿਸ ਵਾਲੇ ਕੋਲ, ਇਹਨੂੰ ਬੁਲਾਵੇ ਬਾਬਾ ਸ਼ੁਗਰ ਲੱਗਦਾ। ਉਸਤਾਦ ਜੀ ਅਫਸਰ ਨੇ ਇੰਜ ਕਰਕੇ ਗਿਣਤੀ ਕੀਤੇ ਬੰਦੇ, ਮੈਂ ਕਿਹਾ ਯਾਰ ਪੱਕੀ ਗੱਲ ਆ ਕੋਈ ਖਾਣ ਪੀਣ ਲਈ ਲੈ ਕੇ ਆਏਗਾ, ਸਵੇਰ ਦੇ ਕੰਮ ਤੇ ਲੱਗੇ ਆ। ਅੱਛਾ ਉਹ 15 ਕੁ ਮਿੰਟ ਬਾਅਦ ਜਿੰਨੇ ਬੰਦੇ ਸੀ ਉਨੀਆਂ ਹੱਥ ਕੜੀਆਂ ਚੁੱਕ ਕੇ ਐਂਡ ਪਿੱਛੇ ਹੱਥ ਬਣਾ ਕੇ ਤੋਂ ਲਾਈਆਂ ਹੱਥ ਕੜੀਆਂ ਤੇ ਪਬਲਿਕ ਟਰਾਂਸਪੋਰਟ 'ਚ ਬਿਠਾਤਾ, ਬੱਸ ਚ ਇੱਕ ਚ ਕਹਿੰਦਾ ਚਲੋ ਅਗਲੀ ਚੇਂਜ। ਹੁਣ ਅਸੀਂ ਪਿੱਛੇ ਕੈਦੀ ਬੈਠੇ ਤੇ ਅੱਗੇ ਫੈਮਲੀਆਂ ਬੈਠ ਕੇ ਹੋਏ ਪਿੱਛੇ ਨੂੰ ਉਹ ਸਾਡੇ ਵੱਲ ਵੇਖ ਰਿਹਾ ਸੀ, ਫੁੱਲ ਸ਼ਰਮਿੰਦਾ। ਫੈਮਿਲੀ ਉੱਥੇ ਰਾਨੀ ਰਾਨੀ ਨਹੀਂ ਉਹਨਾਂ ਤੈਨੂੰ ਪਛਾਣ ਨਹੀਂ ਕੁਝ ਨਹੀਂ ਉਹ ਜਿਹੜਾ ਵਾਪਸੀ ਦਾ ਸਾਰਾ ਖਰਚਾ ਬੱਸਾਂ ਉਹ ਗਵਰਨਮੈਂਟ ਦੀਆਂ ਉਹਨਾਂ ਦੀਆਂ, ਉਹਨਾਂ ਦਾ ਹਾਂਜੀ ਉਹਨਾਂ ਨੇ ਭੇਜਿਆ ਤੁਹਾਨੂੰ। ਹਾਂਜੀ ਉਹ ਜਾਂਦੇ ਪਹਿਲੇ ਤਲਾਸ਼ੀ ਲੈਂਦੇ ਆ, ਅਸੀਂ ਐਸੀ ਅੱਛਾ ਉਸ ਤੋਂ ਬਾਅਦ ਇਰਾਨ ਤੋਂ ਫਿਰ ਤੁਸੀਂ ਇੱਧਰ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਚ ਉਸਤਾਦ ਜੀ ਕਿਹੜੇ ਸ਼ਹਿਰ ਚ? ਇਹ ਪਤਾ ਨਹੀਂ ਕਿਹੜਾ ਸੀ, ਕੋਟ ਅਬਦੁਲ ਮਾਲਕ ਤਫਤਾਨ ਪਾਕਿਸਤਾਨ ਤਫਤਾਨ ਬਾਰਡਰ ਤੇ। ਪਾਕਿਸਤਾਨ ਚ ਉੱਥੋਂ ਤੁਹਾਨੂੰ ਅੰਦਰ ਉੱਥੋਂ ਛੱਡਤਾ ਜਾਂ ਉੱਥੋਂ ਵੀ ਤੁਸੀਂ ਨਹੀਂ ਉੱਥੇ ਉਹਨਾਂ ਨੇ ਹਵਾਲੇ ਕੀਤਾ, ਜਿਹੜੀ ਉੱਥੇ ਦਫ਼ਤਰ ਬਣਿਆ ਸੀ ਪਾਕਿਸਤਾਨ, ਫਿਰ ਉਹਨਾਂ ਨੇ ਸਾਨੂੰ ਫੋਰਸ ਦੇ ਹਵਾਲੇ ਕੀਤਾ। ਉਹ ਕਾਲੇ ਸ਼ਲਵਾਰਾਂ ਕਮੀਜ਼ਾਂ ਵਾਲੇ ਬਲੋਚ ਉਹ ਸਾਨੂੰ ਇੱਕ ਥਾਣੇ ਚ ਲੈ ਗਏ। ਉਹਨਾਂ ਨੇ ਕਿਹਾ ਭਾਈ ਉਹ ਸਾਹਮਣੇ ਕੰਟੀਨ ਬਣੀ ਹੈ, ਆਪਣੇ ਨਾਮ ਨੂਮ ਲਿਖਾਓ, ਮੌਜਾਂ ਲੁੱਟੋ। ਅੱਛਾ ਕੰਟੀਨ ਚ ਹਰ ਸ਼ੈ, ਬੋਤਲਾਂ ਸਿੱਟਾਂ ਸਭ ਕੁਝ ਸੀ। 2-3 ਘੰਟੇ ਬਾਅਦ ਇੱਕ ਵੱਡੀ ਬੱਸ ਆਈ ਆ, ਉਹ FIA ਵਾਲਿਆਂ ਦੀ ਸੀ, ਉਹਨਾਂ ਨੇ ਸਾਨੂੰ ਵਿੱਚ ਬਿਠਾਇਆ ਤੇ ਇੱਕ ਹੋਰ ਸ਼ਹਿਰ ਚ ਲੈ ਗਏ। ਉਹਨਾਂ ਨੇ ਉਸਤਾਦ ਜੀ ਸਿਰਫ ਲੱਕੜ ਦੀ ਬਾੜ ਲਾਈ ਹੈ, ਕੋਈ ਦੀਵਾਰ ਨਹੀਂ, 2-3 ਕਮਰੇ ਸੀ। ਉਹਨਾਂ ਨੇ ਉੱਥੇ ਸਾਨੂੰ ਬਾਤਾ, ਰਾਤ ਦਾ ਟਾਈਮ ਸੀ, ਕਹਿੰਦਾ ਚੋ ਕੋਈ ਬਾਹਰ ਨਾ ਨਿਕਲੇ। ਤੇ ਐਸੇ ਵਿੱਚ ਕਲਗੀਆਂ ਵਾਲੇ ਸੀ ਉਸਤਾਦ ਜੀ, ਉਸ ਤੋਂ ਬਾਹਰ ਨਹੀਂ ਨਿਕਲੇ, ਇੰਨਾ ਉਹਨਾਂ ਦਾ ਰੋਬ ਸੀ। ਤੇ ਕੰਟੀਨ ਉੱਥੇ ਵੀ ਸੀ, ਉਹ ਕਹਿੰਦੇ ਭਾਵੇਂ ਆਧਾਰ ਖਾਓ, ਪੈਸੇ ਘਰੋਂ ਈਜ਼ੀ ਪੈਸਾ ਮੰਗਾਓ ਤੇ ਸਾਨੂੰ ਦਿਓ। ਅੱਛਾ ਤੇ ਫੁੱਲ ਉੱਥੇ ਜੁਗਤਬਾਜ਼ੀ ਹੋ ਰਹੀ ਹੈ। ਆਪਣਾ ਮੁਲਕ ਆ ਗਿਆ ਨਾ, ਆਪਣੇ ਮੁਲਕ ਚ ਆ ਕੇ ਤੇ ਜਾਨ ਚ ਜਾਨ। ਬੇਸਿਕਲੀ ਜਦੋਂ ਇਹ ਬਾਰਡਰ ਟੱਪਿਆ ਨਾ, ਰਾਨੀਆਂ ਦਾ ਸਾਰੇ ਮੱਥੇ ਇਹ ਲੱਗਦਾ ਸੀ, ਕੋਈ ਨੂੰ ਵੇਖ ਕੇ ਨਾ ਸਾਰਾ ਗਰੁੱਪ ਹੀ ਵਾਪਸ ਭੇਜੋ, ਬਾਹਰ ਬਹੁਤ ਕੰਮ ਆਇਆ। ਹਲਕੇ ਐਂਡ ਲਾਟ ਪੂਰੀ ਲਾਟ ਨਹੀਂ ਸਹੀ। ਉਹਨੇ ਪੂਰੀ ਗੱਡੀ ਵਾਪਸ ਭੇਜੋ। ਤੇ ਨਾਲੇ ਤੂੰ ਉਧਰ ਗਿਆ, ਉਹਨਾਂ ਦੀ ਤਾਂ ਕਰੰਸੀ ਹੈ ਨਹੀਂ ਕਿ 2 ਕਰੋੜ ਰੁਪਏ ਦੀ ਤੇ ਡੱਬੀ ਆ ਉਹਨਾਂ ਦੀ ਸਿਗਰਟ, ਤੈਨੂੰ ਜ਼ਰਾ ਜਿਹਾ 2 ਕਰੋੜ ਦੀ ਨਹੀਂ ਯਾਰ, 2 ਲੱਖ ਰੁਪਏ ਦੀ ਡੱਬੀ 2 ਲੱਖ 3 ਲੱਖ ਦੀ ਕੈਪਟਨ ਆ ਜੀ ਉਧਰ। ਉਹ ਨਹੀਂ ਯਾਰ 20,000 ਰੁਪਏ ਦੀ ਬੋਤਲ ਲਈ ਦੀ ਸੀ ਅਸੀਂ ਉਸਤਾਦ ਜੀ, ਉਹਨੂੰ ਕਹਿੰਦੇ ਨੁਸ਼ਾਬਾ, ਯਾਨੀ ਕਿ ਬੋਤਲ ਨੂੰ ਇਹ ਨੁਸ਼ਾਬਾ। ਜਾ ਕਹਿੰਦਾ ਸੀ ਨਿਸ਼ਾਬਾ ਪੀਤੀਆਂ। ਅੱਛਾ ਉਹਨਾਂ ਦੀਆਂ ਆਪਣੀਆਂ ਕੰਪਨੀਆਂ ਦੀਆਂ ਕਾਰਾਂ ਉਸਤਾਦ ਜੀ, ਕੋਈ ਨਹੀਂ ਟੋਯੋਟਾ ਨਜ਼ਰ ਆਈ, ਹੋਂਡਾ ਕੋਈ ਅੱਛਾ ਕੰਪਨੀਆਂ ਆਪਣੀਆਂ, ਡਾਲੇ ਇਹ ਉਹ, ਬੋਤਲਾਂ ਆਪਣੀਆਂ, 버ਗਰ, ਕੋਈ ਫਰੈਂਚਾਈਜ਼ ਨਹੀਂ ਅਸੀਂ ਦੇਖੀ, KFC ਫਲਾਨੀ ਟਮਕਾਨੀ ਕੁਝ ਵੀ ਨਹੀਂ। ਇਰਾਨ ਆਪਣੇ ਸਿਰ ਤੇ ਕੰਮ ਪਾ ਰਿਹਾ ਸੀ ਜੋ ਵੀ। ਚਾਈਨਾ ਦਾ ਵੀ ਹੋਏਗਾ। ਉਹਨਾਂ ਦੀ ਹਰ ਸ਼ੈ ਆਪਣੀ ਸੀ, ਫੇਰ ਵੀ ਉਹਨਾਂ ਨੇ ਇਹਨੂੰ ਹੱਥ ਲਾਉਣ ਦਿੱਤਾ ਕਿ ਸਾਡੀ ਆਪਣੀ ਸ਼ੈ ਵਾ, ਤੂੰ ਆਪਣੀ ਗਾ। ਘੁੱਗੂ ਲੈ ਗਿਆ ਮੇਰਾ ਯਾਰ ਚੀਨੀ ਵਾਲਾ, ਫਿਰ ਖੋਲਿਆ, ਰਾਨੀਆਂ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹਨੇ ਕਹਿੰਦੇ ਵੀ ਆਹ ਕਿਹੜੀ ਆਈਟਮ ਖਾਣ ਡਿਆ ਤੂੰ? ਪੱਕੇ ਪਕਾਏ ਲੋਬੀਏ ਦੇ ਡੱਬੇ ਮਿਲਦੇ ਸੀ, ਮਸਰ ਮਿਲਦੇ ਸੀ, ਅੱਛਾ ਦਹੀਂ ਜੀ ਇੱਕ ਮਿਲਦੀ ਸੀ, ਇੱਕ ਏਡਾ ਵੱਡਾ ਨਾਨ ਮਿਲਦਾ ਸੀ। ਅੱਲਾ ਖੈਰ ਲਾਈ ਤੂੰ ਡੱਕੀ ਆ, ਖਰਾਕ ਤੇਰੀ ਭੌਂਦਰੀ ਬਾਕਸਰ ਵਾਲੀ ਆ। ਸਾਡੇ ਕੋਲ ਪੈਸੇ ਵਾਪਰ ਸੀ। ਸਾਡਾ ਉਸਤਾਦ ਜੀ 1000, ਉੱਥੇ ਦਾ 30,000 ਸੀ। ਓਏ 30,000 ਉਹ ਪਾਕਿਸਤਾਨੀ ਨੋਟ ਵੇਖ ਕੇ ਤਾਂ ਸਾਨੂੰ ਤਾਜਰ ਸਮਝਦੇ ਸੀ ਕਿ ਇਹ ਵੱਡੀ ਦੁਨੀਆ ਵਾ। ਹਾਂ ਸਾਡੇ ਨਾਲ ਇੱਕ ਜੋ ਉੱਥੇ ਤੁਸੀਂ ਅਮਰੀਕਨ ਡਾਲਰ ਲੈ ਜਾਓ UK ਵਾਲਾ, ਤੇ ਸਹੀ 1 ਪਾਉਂਡ ਲੈ ਜਾਓ ਬਸ। ਫਿਰ ਉਸਤਾਦ ਜੀ ਪਾਕਿਸਤਾਨ ਜਦੋਂ ਆ ਗਏ, ਉਸ ਜੇਲ੍ਹ 'ਚ 3-4 ਦਿਨ ਰਹੇ। ਉਹਨਾਂ ਨੇ ਉਸਤਾਦ ਜੀ ਅਦਾਲਤ ਦੇ ਜ਼ਰੀਏ ਕੋਈ ਕਾਗਜ਼ੀ ਕਾਰਵਾਈ ਕਰਕੇ ਸਾਨੂੰ ਬੱਸਾਂ 'ਚ ਬਿਠਾ ਦਿੱਤਾ। ਕੋਇਟੇ ਪਹੁੰਚ ਗਏ, ਉੱਥੇ ਆ ਕੇ ਅਸੀਂ ਸ਼ੇਪਾਂ ਸ਼ੂਪਾਂ ਕਰਾਈਆਂ, ਵਾਪਸ ਆਪਣੀ ਹਾਲਤ 'ਚ ਆਏ ਹਾਂ।
ਇਹ ਸੀ ਉਧਰ ਨਹੀਂ ਉਹ ਬੁਰੇ ਹਾਲ ਹੋਏ ਸੀ ਮਿੱਠਾ ਜੀ, ਕੱਪੜੇ ਪਸੀਨੇ ਦੇ ਨਾਲ ਐਂਦੇ ਲੱਗਣ ਜਿਵੇਂ ਕੱਪੜੇ ਲੋਹੇ ਦੇ ਹੋਏ ਪਏ। ਕੋਈ Change ਵੀ ਨਹੀਂ ਕੀਤੇ ਕੱਖ ਵੀ ਨਹੀਂ ਭਾਈ, ਜੇਲੋ ਜੇਲੀ ਤੇ ਆਂਦੇ ਸੀ। ਚਲੋ ਜੀ ਅੱਛਾ ਕਿੰਨੇ ਘਰ ਪਹੁੰਚੇ ਕਿੰਨੇ ਦਿਨਾਂ ਬਾਅਦ? 10-12 ਦਿਨ ਦੇ ਵਿੱਚ ਅਸੀਂ ਘਰ ਪਹੁੰਚ ਗਏ ਤੇ ਜਦੋਂ ਪਾਕਿਸਤਾਨ ਇੰਟਰ ਹੋ ਗਏ ਉਸ ਤੋਂ ਬਾਅਦ ਪਾਕਿਸਤਾਨ ਇੰਟਰ ਹੋਣ ਤੋਂ ਬਾਅਦ ਘਰ ਕਿੰਨੇ ਦਿਨਾਂ ਬਾਅਦ ਪਹੁੰਚਿਆ? ਚੌਥੇ ਦਿਨ। ਚੌਥੇ ਦਿਨ। ਤੂੰ ਫੈਸਲਾਬਾਦ ਜਦੋਂ ਫੜੇ ਹਾਂਜੀ। ਉਹ ਵੀ ਗਵਰਨਮੈਂਟ ਦੇ ਬੰਦਿਆਂ ਨੇ? ਨਹੀਂ ਉਹ ਆਪਣੇ ਬੱਲੇ। ਕੋਇਟੇ ਤੋਂ ਬਾਅਦ ਅਸੀਂ ਆਜ਼ਾਦ ਸੀਗੇ, ਜਿੱਦਾਂ ਮਰਜ਼ੀ ਫਿਰਦੇ ਤੂੰ। ਅੱਛਾ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਨਿਕਲੋ ਕੋਇਟੇ ਚ ਜਾਓ, ਹਾਂਜੀ। ਇਹ ਤੋਂ ਬਾਅਦ ਚ ਘਰਾਂ ਚ ਜਾਓ ਜਿੱਥੇ ਜਾਓ ਮਰਜ਼ੀ। ਜਿੱਥੇ ਮਰਜ਼ੀ। ਜਾਣ ਲੱਗਿਆ ਫੈਮਿਲੀ ਨੇ ਦੱਸ ਕੇ ਗਏ ਸੀ ਜਾਣ ਡੰਕੀ? ਲੱਗੇ ਉਸਤਾਦ ਜੀ ਅਸੀਂ ਇੱਥੋਂ ਗੱਡੀਆਂ 'ਚ ਗਏ, ਕਾਰਾਂ ਕਰਾ ਕੇ, ਸਹੀ ਪੈਸੇ ਤੇ ਕੋਲ ਸੀ ਨਾ। ਰੋ ਕੇ ਘਰਦਿਆਂ ਨੂੰ ਪਤਾ ਸੀ ਡੰਕੀ ਲਾ ਕੇ ਚੱਲੇ? ਨਹੀਂ ਅਸੀਂ ਘਰ ਹੀ ਦੱਸਿਆ ਸੀ ਕਿ ਬਾਈ ਇਹ ਜਾਣ ਹਾਂ ਇਹੀ ਦੱਸ ਕੇ ਸਿਸਟਮ ਕਰਕੇ ਗਏ ਅਸੀਂ। ਇਹੋ ਜਿਹੇ ਬੱਚੇ ਨੂੰ ਘਰ ਦੇ ਕਹਿ ਦਿੰਦੇ ਆ ਕਿ ਨਾ ਤੂੰ ਸਿੱਧੇ ਤਰੀਕੇ ਨਾਲ ਨਾ ਜਾਈਂ, ਤੂੰ ਡੰਕੀ ਲਾ ਕੀ ਲੱਗ ਰਿਹਾ ਜਾਨ ਚੁੱਕੇ ਸ਼ਾਇਦ ਕਿਤੇ ਤੈਨੂੰ ਕਿਤੇ ਰਸਤੇ 'ਚ ਕੋਈ ਕੰਮ ਤੇ ਪਵੇ। ਇਹ ਨਹੀਂ ਪੁੱਛਦੇ ਫੋਨ ਕਰਕੇ ਉਹ ਬੱਚਾ ਨਹੀਂ ਪਿਆਰ ਹੈ, ਇਹ ਨਹੀਂ ਪੁੱਛਦੇ ਕਿਤੇ ਪਿਆਰ ਨਹੀਂ ਬਚਾ ਲਿਆ। ਉਸਤਾਦ ਜੀ ਉਹ ਜਿਹੜਾ ਸਾਡੇ ਮਹੱਲੇ 'ਚ ਜਿਹਨੇ ਡੰਕੀ ਲਾਈ ਸੀ ਨਾ, ਉਹਨਾਂ ਨੇ ਇੱਕ ਅੰਗੂਠੀ ਪਾਈ ਹੋਈ ਸੀਗੀ ਤੇ ਉਹ ਕਹਿੰਦਾ ਉਹਦੇ ਕੋਲ ਅੰਗੂਠੀ ਲਵਾਉਣ ਦੇ ਸੀ ਡੰਕੀ ਦੇ ਦੌਰਾਨ ਕਿ ਹਾਂ ਗਿਵ ਮੀ ਅੰਗੂਠੀ। ਸਾਰਾ ਕੀ ਮੇਰੀ ਉਹਨੇ ਕਹਿੰਦਾ ਮੈਂ ਆਪਣੀ ਅੰਮੀ ਨੂੰ ਵਚਨ ਦਿੱਤਾ। ਅੱਛਾ ਲੱਗੇ ਡੰਕੀ ਵਾਲੀ ਸਾਈਡ ਤੇ ਕੋਈ ਅਰਬੀ ਮੁਲਕ ਉਹ ਨਹੀਂ। ਨਹੀਂ ਆਸਾ ਉਹ ਵਿੱਚ ਹੈ ਸੀਗਾ। ਅੱਛਾ ਚਲੋ ਫੇਰ ਉਹਨੇ ਕਿਹਾ ਕਹਿੰਦਾ ਮੈਂ ਆਪਣੀ ਅੰਮੀ ਨੂੰ ਵਚਨ ਦਿੱਤਾ ਮੈਂ ਨਹੀਂ ਅੰਗੂਠੀ ਦੇਣੀ। ਕਹਿੰਦੇ ਇੰਨਾ ਕੁ ਮਾਰਿਆ ਨਾ ਉੱਥੇ ਜਿਹੜੇ ਮੁਲਾਜ਼ਮਾਂ ਨੇ ਉਹਨੂੰ ਵੀ ਅੰਗੂਠੀ ਦੇ ਦੇ ਤੈਨੂੰ ਅਸੀਂ ਛੱਡ ਦਿੰਦੇ ਆ। ਕਹਿੰਦਾ ਨਹੀਂ ਮਾਰੀ ਜੋ ਉਹ ਇਲਾਕਾ ਕਿਹੜਾ ਖੁਰਾਕਾਂ ਤੋਂ ਮਾਸ਼ਾਅੱਲਾ ਉਹਨੇ ਉਸਤਾਦ ਜੀ ਮਾਰ ਖਾਦੀ ਅੰਗੂਠੀ ਨਹੀਂ ਦਿੱਤੀ। ਉਧਰ ਦੋ ਭਰਾ ਸਨ, ਦੋਵੇਂ ਭਰਾ ਉਸਤਾਦ ਜੀ ਨੱਸ ਗਏ ਬਾਰਡਰ ਤੇ ਨੱਸ ਗਏ। ਇੱਕ ਪਹੁੰਚ ਗਿਆ ਇੱਕ ਫੜਿਆ ਗਿਆ। ਨਹੀਂ ਜਿਹੜੇ ਤੇਰਾ ਕੁੱਟ ਕਟਾਪਾ ਨਹੀਂ ਹੋਇਆ? ਭੋਰਾ ਵੀ ਨਹੀਂ ਹੋਇਆ ਉਹਨਾਂ ਦਾ। ਉਹ ਯਾਰ ਦੱਸਦਾ ਮੈਂ ਇਹੀ ਤਾਂ ਕਹਿਣ ਡਿਆ ਵਾਂ, ਇਹ ਦੱਸਦੇ ਨਹੀਂ ਯਾਰ ਲੋਕ। ਉਸਤਾਦ ਜੀ ਸਿਰਫ ਦਲੇਰੀ ਵਾਲੇ ਵਾਕਿਆ ਦੱਸਣਗੇ, ਕਦੇ ਨਹੀਂ ਉਹਨੇ ਦੱਸਿਆ ਮੈਨੂੰ ਫਲਾਣੀ ਜਗ੍ਹਾ ਤੋਂ ਮਾਰ ਪਈ। ਦਲੇਰੀ ਵਾਲਾ ਵਾਕਿਆ ਦੱਸਣਗੇ। ਉੱਥੇ 6 ਜਿਹੜੇ ਸੀ ਮੈਂ ਇਕੱਲਾ, ਮੈਂ ਇਹਨੂੰ ਕਦੇ ਨੱਸ ਤੇ ਹੋਊਂਗੇ ਮੈਂ ਨੱਸਾਂ ਯਾਰ ਬਰਾਦਰੀ ਦੀ ਰਹਿੰਦੀ ਨਹੀਂ। ਮੈਂ ਕਿਹਾ ਆਇਓ ਵੀ ਮਾਰੋ। ਉਹ ਮੈਨੂੰ ਮਾਰਨਾ ਸ਼ੁਰੂ ਕੀਤਾ ਤੇ ਮੈਨੂੰ 4 ਜਣੇ ਮਾਰਨ ਦੇ, ਮੈਂ ਇੱਕ ਮੇਰੇ ਰਾਤ ਉਹਨੂੰ ਮੈਂ ਮਾਰਨੇ। ਉਹ ਹੁਣ ਉਹ 5-6 ਤੇ ਭਾਰੀ ਉਹਨੇ ਦੱਸਣਾ ਆਪਣੇ ਆਪ ਨੂੰ। ਮੈਂ ਕਦੇ ਨਹੀਂ ਦੱਸੇਗਾ ਯਾਰ ਉੱਥੋਂ ਮੈਨੂੰ ਮਾਰ ਪਈ ਉੱਥੋਂ ਮੈਨੂੰ ਆਇਆ ਨਹੀਂ। ਦਲੇਰੀ ਵਾਲੇ ਵਾਕਿਆ ਲੇਕਿਨ ਉੱਥੇ ਰਾਨੀਆਂ ਨੇ ਪਛਾਣਿਆ ਗੁੱਜਰ ਵੀ ਸਿਟੀ 40 ਆਉਂਦੇ ਆਉਂਦਾ। ਉਹ ਯਾਰ ਉਦੋਂ ਕਿੱਥੇ ਹੁੰਦਾ ਸੀ ਯਾਰ, ਉਦੋਂ ਤਾਂ ਪਤਾ ਵੀ ਨਹੀਂ ਸੀ। ਇਹਦਾ ਦਿਮਾਗ ਤੇਰਾ ਯਾਰ ਕੋਈ ਥੋੜਾ ਅੱਛਾ ਫਲ ਕਰ, ਦਾਗੀ ਤੋਂ ਇਲਾਵਾ ਵੀ ਖਾ। ਇਹ ਜਿਹੜਾ ਆਲੂ ਬੁਖਾਰਾ ਪਿਆ ਹਦਾਇਤ ਵਾਲਾ ਹਾਂ। ਸਾਫ਼ ਕਰ ਦੇਗਾ। ਹਾਂ ਵਿੱਚੋਂ ਉਂਗਲ ਲੰਘ ਜਾਂਦੀ ਉਹਦੇ, ਇਹ ਜਿਹੜੇ ਵਿੱਚ ਸੁੰਡੀ ਆ। ਟੈਂਕੀ ਵਾਲਾ ਹਾਂ ਇਹ ਅੰਗੂਠੀ ਬਣਾ ਲਓ ਭਾਵੇਂ ਆਲੂ ਬਾਹਰ ਦੀ, ਫੇਟੇ ਮੂੰਹ ਲੱਖ ਲਾਣੇ ਆਲੂ ਬਾਹਰ ਲਈ। ਆਹੋ ਅੱਛਾ ਫੇਰ ਰਾਤ ਦੀ ਘੂੰਦ ਨੇ ਕੀ ਕਿਹਾ ਤੈਨੂੰ? ਰਾਤ ਮੇਰਾ ਪੁੱਛਿਆ ਉਹਨੇ ਬੇਟਾ ਕਿਤੇ ਆ? ਤੂੰ ਯਾਰ ਉਦੋਂ ਮੇਰਾ ਵਾਕਿਫ ਨਹੀਂ ਸੀ, ਉਦੋਂ ਤੂੰ ਸਮੋਸਿਆਂ ਦੀ ਇਹ ਅਗਰ ਜਾਂਦਾ ਤੇ ਇਹਨੂੰ ਬੋਲਣ ਲੱਗਿਆ ਤੇ ਉਹਨਾਂ ਨੇ ਅੱਗੇ ਭੇਜੀ ਜਾਣਾ ਸੀ। ਉਹ ਇਹਨੂੰ ਅੱਗੇ ਭੇਜੋ ਯਾਰ। ਇਹਨੇ ਕਹਿੰਦਾ ਸਾਨੂੰ ਫੜ ਲਿਆ, ਅਸੀਂ ਇੱਥੇ ਕਿਹੜਾ ਇੱਥੇ ਕਰਦੇ ਆ। ਮੈਂ ਕਹਿੰਦਾ ਫਸਲ ਬੀਜ ਲਈ। ਉਹਨਾਂ ਨੇ ਕਿਹਾ ਓਏ ਇਹ ਪੰਜਾਬ ਤੂੰ ਟੱਪ ਜਾ। ਉਹਨੇ ਅਗਲੇ ਮੁਲਕ ਤੇ ਫਿਰ ਉਹ ਭਾਜੀ ਤੁਹਾਡੀ ਮਿਹਰਬਾਨੀ ਖੁਦਾ ਦਾ ਇਹਨੂੰ ਜਾ ਲੈਂਦੇ। ਨਹੀਂ ਡੰਕੀ ਤੋਂ ਮੈਨੂੰ ਬਹੁਤ ਡਰ ਲੱਗਦਾ। ਮੈਨੂੰ ਰਾਤ ਦੀ ਤਨਹਾਈ ਤੋਂ ਬਹੁਤ ਡਰ ਲੱਗਦਾ। ਮੈਨੂੰ ਤੇਜ਼ ਪਾਣੀ ਤੋਂ ਡਰ ਲੱਗਦਾ, ਮੈਨੂੰ ਅੱਗ ਤੋਂ ਡਰ ਲੱਗਦਾ, ਮੈਨੂੰ ਉਚਾਈ ਤੋਂ ਡਰ ਲੱਗਦਾ, ਮੈਨੂੰ ਸਬਰ ਤੋਂ ਡਰ ਲੱਗਦਾ। ਮੈਂ ਡੰਕੀ ਲਾ ਨਹੀਂ ਸਕਦਾ ਭਾਜੀ। ਅਸੀਂ ਮਾੜੇ ਗਰੀਬ ਮਸਕੀਨ ਬੰਦੇ, ਸਾਨੂੰ ਐਸੇ ਮੁਲਕ 'ਚ ਅੱਲਾ ਇੱਜ਼ਤ ਦੀ ਓਏ ਉਹ ਬਹੁਤ। ਰਾਤ ਨੂੰ ਜਦੋਂ ਇੱਥੋਂ ਜਾਂਦਾ ਨਾ 3 ਬੰਦੇ ਲੈ ਕੇ ਘਰ, ਉਹ ਡੰਕੀ ਟੈਪ ਹੀ ਜਾਂਦਾ ਵਾ। ਦਫ਼ਤਰੋਂ ਘਰ ਵੀ ਉਹਦੀ ਰੋਜ਼ ਡੰਕੀ ਲੱਗਦੀ ਹੈ। ਮੇਰੇ ਸਾਰੇ ਘਰਦਿਆਂ ਨੂੰ ਪਤਾ ਕਿ ਯਾਰ 12:30 1 ਵਜੇ ਅਗਰ ਮਿੱਠਾ ਲੇਟ ਹੋ ਗਿਆ ਉਹਨੇ ਗਲੀ 'ਚ ਨਹੀਂ ਆਉਣਾ। ਕੁੱਤੇ ਪੈਂਦੇ ਮੈਨੂੰ ਭਾਈ, ਮੈਂ ਉਤੋਂ ਦੀ ਆਉਣਾ। ਕੁੱਤਿਆਂ ਨੂੰ ਪਤਾ ਲੱਗ ਗਿਆ ਯਾਰ ਇਸ ਭਾਈ ਨੂੰ ਪੈਣਾ ਨਹੀਂ, ਸਾਦਾ ਹੀ ਜਾਣ ਦਿਓ। ਮੈਨੂੰ ਇੱਕ ਇੰਜ ਵੀ ਨਹੀਂ ਕਰਦੇ, ਮੈਨੂੰ ਪਤਾ ਮਿੱਠਾ ਵਾ। ਅੱਛਾ ਉਹ ਸਾਰੀ ਗਲੀ ਵਾਲਿਆਂ ਨੂੰ ਪੈਂਦੇ ਆ ਤੇ ਫਿਰ ਨਹੀਂ ਤੁਸੀਂ ਕੱਢਣੇ ਬਾਹਰ? ਬਾਜੀ ਉਹ ਸਾਰੀ ਗਲੀ ਨੂੰ ਪੈਣ, ਮੇਰਾ ਤਾਂ ਹਿਆ ਕਰਦੇ ਨਾ ਉਹ। ਉਸਤਾਦ ਜੀ ਤੂੰ ਮੈਨੂੰ ਕਿੰਨੀ ਵਾਰੀ ਲਾਉਣਗੇ ਆ, ਤੈਨੂੰ ਕੁਝ ਕਿਹਾ? ਸਹੀ ਗੱਲ ਬਰਾਦਰੀ ਤੇ ਗੱਡੀ ਦੇ ਨਾਲ ਇਹ ਇੱਥੇ ਸ਼ੀਸ਼ੇ ਤੇ ਇੰਜ ਜਾਂਦੇ ਜਿੱਦਾਂ ਪਤਾ ਨਹੀਂ ਕੀ ਸੁਪਰਮੈਨ ਨੇ ਕਿ ਸ਼ੀਸ਼ੇ ਤੁਹਾਡੀ ਉੱਤੇ ਆਇਆ। ਉਹ ਤੈਨੂੰ ਇਸ ਤੋਂ ਪਹਿਲੇ ਤੇਰਾ ਇਸਲਾਮਾਬਾਦ ਦਾ ਨੰਬਰ ਆ, ਫੈਸਲਾਬਾਦ ਦੇ ਨੰਬਰ ਨਹੀਂ ਪੈਂਦੇ ਉਹ। ਕਹਿੰਦੇ ਬਰਾਦਰੀ ਸੱਪਾਂ ਨੂੰ ਵੀ ਪਿਆਰੀ ਹੁੰਦੀ। ਹਾਂਜੀ ਉਹਨੇ ਉਸਤਾਦ ਜੀ ਅੰਗੂਠੀ ਨਹੀਂ ਦਿੱਤੀ ਆਪਣੀ। ਉਹ ਤੂੰ ਭਰਾਵਾ ਹਲੇ ਉੱਥੇ ਹੀ ਆ। ਹਾਂ ਉੱਥੇ ਤੇਰੇ ਕਿਤੇ ਨੋਟ ਫੇਰਾਂ ਛਰੀ ਆਈ ਹੋਈ ਆ ਯਾਰ। ਉਸਤਾਦ ਜੀ ਮੈਨੂੰ ਕਿਸੇ ਨਾ ਇੰਗਲਿਸ਼ ਕੰਟਰੀ 'ਚ ਭੇਜ ਦਿਓ, ਮੈਂ ਉੱਥੇ ਜਾਣਾ ਚਾਹੁੰਦਾ। ਬੜਾ ਹੀ ਸੀ ਮੇਰਾ ਡ੍ਰੀਮ ਆ ਉਸ ਕੰਟਰੀ ਨਾਲ ਤੁਹਾਡਾ ਨਾ ਡੰਕੀ ਲਾ ਕੇ। ਨਹੀਂ ਜਿੱਦਾਂ ਮਰਜ਼ੀ। ਯਾਰ ਲੈਟਰ ਉਸਤਾਦ ਜੀ ਉਹ ਹੈ ਵਾ ਸਾਡਾ ਇੱਕ ਅਦਾਰਾ ਵਾ, ਸਾਡਾ ਇੱਕ ਲੈਟਰ ਬਣਿਆ ਵਾ। ਇਹ ਲੈਟਰ ਦੇ ਵਿੱਚ ਅਪਲਾਈ ਕਰਨ 4200 ਰੁਪਈਆ ਹੈਗੀ ਹੈ ਫੀਸ ਅਮਰੀਕਾ ਦੀ, 8800 ਰੁਪਈਆ ਕੈਨੇਡਾ ਦੀ ਹੈ, 19000 ਰੁਪਈਆ ਫੀਸ ਆ ਮਲੇਸ਼ੀਆ ਦੀ। ਮਲੇਸ਼ੀਆ ਤੇ ਨਾਲ ਹੀ ਆ। ਆਹੋ ਉਹਦੀ ਫੀਸ 4200 ਅਮਰੀਕਾ ਦੀ। 42000 ਇਹ ਫੀਸ ਆ। ਮੁਲਕ ਭਲਾ ਕਿੱਥੇ ਉਹ ਝੂਲੇ ਦੇ ਪਿੱਛੇ ਨਹੀਂ ਜਾਂਦਾ ਕੈਨੇਡਾ। 42000 ਰੁਪਈਆ ਕੈਨੇਡਾ ਦੀ ਆ, 48000 ਰੁਪਈਆ ਅਮਰੀਕਾ ਦੀ ਆ USA ਦੀ, 19000 ਰੁਪਈਆ ਮਲੇਸ਼ੀਆ ਦੀ ਆ, 13000 ਰੁਪਈਆ ਥਾਈਲੈਂਡ ਦੀ ਆ, 19000 ਰੁਪਈਆ
ਉਹਦੀ ਯੂਰਪ ਦੀ ਹੈਗੀ ਆ 8800 ਕੱਟ ਲਾਓ ਯਾਰ, ਕੱਟ ਲਾ। ਤੁਹਾਡੇ ਨਾਲ ਗੱਲ ਕਰਨੀ ਸੀ ਆਪਣਾ ਸਜਾਜ ਨੇ ਆਫੀਸ਼ੀਅਲ ਆ, ਇਹ ਰਜਿਸਟਰਡ ਆ ਨਾ, ਹਾਂ ਇਹਦਾ ਲੈਟਰ ਲੂਟਰ ਮਿਲਦਾ ਹੁੰਦਾ ਬੈਂਕ ਵੱਲੋਂ, ਉਹ ਤਾਂ ਮੈਨੂੰ ਕਢਾ ਕੇ ਤੇ ਮੈਂ ਕਰਦਾ ਲੈਣਾ, ਲੋਨ ਲੈਣਾ। ਉਸਤਾਦ ਜੀ ਹੁਣ ਮੈਂ ਗੱਡੀ ਲੈਣੀ ਹੈਗੀ ਮੈਨੂੰ ਬੈਂਕ ਵਾਲੇ ਨੇ ਕਿਹਾ ਕਿ ਲੈਟਰ ਲੈ ਕੇ ਉਸਤਾਦ ਜੀ ਲੋ, ਮੈਂ ਕਿਹਾ ਉਸਤਾਦ ਜੀ ਨੇ ਲੈਟਰ ਕੋਈ ਨਹੀਂ, ਆਪਣੇ ਤੌਰ ਤੇ ਕਰ ਲਿਆ। ਕਹਿੰਦਾ ਉਹ ਭਾਈ ਪੈਸੇ ਨਹੀਂ ਮਿਲਣੇ। ਬੈਂਕ ਦੇ ਥਰੂ ਨਾ ਗੱਡੀ ਲੈ ਹਾਂ ਗੱਡੀ ਵੀ ਮਿਲੇਗੀ, ਉਹ ਲੈਟਰ ਤੇ ਹੋ ਨਾ, 7-7 ਸਾਲ ਹੋ ਗਏ ਸਾਨੂੰ, ਸਾਡੇ ਸਭ ਕੱਸ ਗਏ ਆ। ਚੈੱਕ ਤੇ ਹੈ ਨਾ ਤੁਹਾਡਾ, ਚੈੱਕ ਬਣਿਆ ਨਾ ਨਿਜ਼ਾਨ ਬੈਂਕ ਦਾ ਜਾਂ ਜਿਹੜਾ ਵੀ ਤੁਹਾਡਾ ਚੈੱਕ ਚਾਹੀਦਾ ਵਾ ਇੱਕ, ਯਾਰ ਤੁਹਾਡੀ ਜ਼ਮਾਨਤ ਸਵਾਦ ਉਹ ਹੈ ਰਖਾਣਾ ਉਸਤਾਦ ਜੀ। ਉਹ ਨਹੀਂ ਨਹੀਂ, ਉਹ ਯਾਰ ਉਸਤਾਦ ਨੱਸਦੇ ਆ ਇਸ ਗੱਲ ਤੋਂ, ਕਿੱਦਾਂ ਦੀ ਗੱਲ ਕਰਦੇ ਹੁੰਦੇ ਹੋ ਯਾਰ। ਚੈੱਕ ਕਰ ਤੂੰ। ਆਹੋ ਅਸਰੀਨਾ OLX ਲਾਈ ਹੋਈ ਆ। ਆਹੋ ਮੈਨੂੰ ਬੰਦੇ ਕਹਿੰਦਾ ਦੱਸਿਆ, ਕਹਿੰਦਾ ਯਾਰ ਬੜੀ ਪੰਪ ਗੱਡੀ ਤੁਹਾਡੇ ਉਸਤਾਦ ਦੇ ਕੋਲ। ਮੈਂ ਕਹਿੰਦਾ ਏਸੀ ਬੜਾ ਚਿੱਲ ਵਾ। ਕਹਿੰਦਾ ਚਲੋ ਫਿਰ ਸਾਨੂੰ ਏਸੀ ਭੇਜ ਦਿਓ। ਨਹੀਂ ਉਸਤਾਦ ਜੀ ਲੈਟਰ ਤਾਂ ਦਿਓ ਨਾ, ਮੈਂ ਹੁਣ ਗਾਂ ਕਾਰਵਾਈ ਪਾਉਣੀ ਕੀ ਕਰਨੀ ਤੂੰ? ਗੱਡੀ ਲੈਣੀ। ਅੱਛਾ, ਖਿਲਾਰਨੀ ਕਿੱਥੇ? ਹਾਂਜੀ ਖਿਲਾਰਨੀ ਵਾਸ਼ਰੂਮ ਢਾ ਲੈਣਾ ਸਿੱਧੀ ਅੰਦਰ। ਉਸਤਾਦ ਜੀ ਉਹਨੂੰ ਕੋਲ ਲੈਟਰ ਪੈਡ ਜਿਹੜੇ ਨਾ ਬਣਵਾ ਦਿਓ ਉਸਤਾਦ ਜੀ, ਸਾਡੀ ਸੈਲਰੀ ਸਲਿੱਪ ਹੋਣੀ ਚਾਹੀਦੀ। ਚਲੋ ਕਰ ਦਿੰਦੇ ਠੀਕ ਹੈ। ਸੀਰੀਅਸਲੀ ਬੜਾ ਇਸ਼ੂ ਬਣਦਾ ਸੈਲਰੀ ਸਲਿੱਪਾਂ ਦਾ ਨਾ, ਗਾਂ ਫਿਊਚਰ ਸਾਡੇ ਬੱਚਿਆਂ ਵਾਸਤੇ ਮਸਲਾ ਬਣੇਗਾ। ਤੁਸੀਂ ਤਾਂ ਮਸਲਾ ਸੈੱਟ ਹੋ। ਚਲੋ ਜੀ, ਓਕੇ ਜੀ ਨਾਜ਼ਰੀਨ। ਤੁਸੀਂ ਤਾਂ ਨਾਲੇ ਨਾ ਉਸਤਾਦ ਜੀ ਇੱਕ ਹੋਰ ਕੰਮ ਮੈਂ ਕਹਿਣਾ ਸੀਗਾ, ਜਿਹੜਾ ਯਾਨੀ ਕਿ ਕੱਟ ਲਾ ਯਾਰ, ਓਕੇ।